ਕਿਹੜਾ ਚੀਮਾ ਤੂੰ ਜਿਹਨੂੰ ਬੱਚਾ ਜੰਮਣ ਦੀ ਉਹਦੇ ਮਾਪਿਓ ਤੋਂ ਵੀ ਜ਼ਿਆਦਾ ਖੁਸ਼ੀ? ਇਹਦੇ ਵਾਲਦ ਸਾਹਿਬ ਖਾਨ ਸਾਹਿਬ ਸੀ ਜੀ, ਇਹਦੀ ਅੰਮੀ ਚੀਮੀ ਸੀ। ਠੀਕ ਹੈ। ਕਿਹੜਾ ਚੀਮਾ ਵਾ ਲਾੜਾ ਤੇਜ਼ ਤੁਰੇ ਤੇ ਤੈਨੂੰ ਗੁੱਸਾ ਚੜਨ ਲੱਗ ਪਿਆ। ਚੀਮੇ ਮੁਰਾਦ ਨਾ ਰੱਖਦੇ ਹੀ ਨਹੀਂ। अस्सलाम वालेकुम नाज़रीन, टी टाइम में खुश आमदीद। उम्मीद करते हैं आप सब खैरियत से होंगे। और सर्दी की आमद है और जर्सियां, स्वेटर, बूट, जराबें निकल आई हैं नाज़रीन। और मैनू भी राती जरा ना ठंड लगी काफ़ी। मैं फिर एक पुरानी अपनी जैकेट मैं अपने पुराने ਜਿਹੜੇ ਕੱਪੜੇ ਨੇ ਨਾ ਜਿਹੜੇ ਮੇਰੇ ਸਟਰਗਲ ਦੇ ਦੌਰ ਦੇ ਜਾਂ ਜਿਹੜੇ ਮੈਂ ਸਿੱਟ ਦਾ ਨਹੀਂ ਹੁੰਦਾ, ਮੈਂ ਸੰਭਾਲ ਕੇ ਰੱਖਦਾ ਨਾ। ਮੈਨੂੰ ਕੋਈ ਉਹਦੇ ਚ ਆੜ ਨਹੀਂ ਹੁੰਦੀ ਕਿ ਮੈਂ ਪਾ ਕੇ ਮੈਨੂੰ ਲੋਕੀ ਕਹਿਣਗੇ ਆ ਪੁਰਾਣਾ ਨਵਾਂ। ਮੈਂ ਮੁਹੱਬਤ ਕਰਦਾ ਉਹਨਾਂ ਨਾਲ ਜਿਹੜੇ ਮੇਰੇ ਔਖੇ ਟਾਈਮ ਕੰਮ ਆਉਂਦੀਆਂ ਨੇ ਚੀਜ਼ਾਂ। ਮਾਸ਼ਾਅੱਲਾ ਲੇਡੀਜ਼ ਕਿਹਦਾ ਸੂਟ ਪਾਏ ਆ? ਫਾਈਨ ਡਿਜ਼ਾਈਨ ਹੀ ਹੈ ਡਿਜ਼ਾਈਨ ਹੀ ਹੈ, ਉਹਨਾਂ ਨੂੰ ਨਹੀਂ ਪਤਾ ਹੈ ਪੱਪੂ। ਅੱਛਾ ਮੂੰਹ ਕਿੱਥੇ ਤੇਰਾ? ਮੂੰਹ ਤੇਰਾ ਉੱਤੇ ਕਿ ਥੱਲੇ? ਐ ਤੇ ਫਿਰ ਮਾਈਕ ਉੱਤੇ ਨੂੰ ਕਰ ਜਿੱਥੋਂ ਬੋਲਣੇ ਆ। ਉਹ ਡਿੱਗ ਪਿਆ ਵਿਚਾਰਾ ਥੱਕਿਆ ਨਾ ਯਾਰ ਭੂਆ ਨੂੰ ਤਾਂ ਡਿਜ਼ਾਈਨ ਹੈਗਾ, ਕੀ ਕਰਦੇ ਹੋ ਯਾਰ? ਦਿਮਾਗ ਖਰਾਬ ਤੁਹਾਡਾ। ਸਮਨਾਬਾਦੋਂ ਲਿਆ ਸੀ ਸੂਟ 3000 ਰੁਪਏ ਦਾ ਸੂਟ ਹੀ ਗਿਆ। ਹਾਂ ਐਦੜ ਅਸੀਂ ਵੀ ਇਹ ਸੂਟ ਨਹੀਂ ਕਹਿੰਦੀ ਦੀ ਤਾਰੀਫ ਨਹੀਂ ਕਰਨੀ। ਆਦਰ ਭੂਆ ਨੇ ਚੈੱਕ ਕਰ ਕੀ ਹੋਇਆ ਤੁਹਾਨੂੰ? ਸੂਟ ਪਾਇਆ ਪਾਗਲ ਹੋ ਮੇਰੇ ਦਿਮਾਗ ਖਰਾਬ। ਲੋੜ ਅਸੀਂ ਗਏ ਲੋੜ ਲੈ ਲੋੜੋਂ ਆਏ ਆ ਅਸੀਂ ਬੇਟੇ। ਐਡੀ ਤੂੰ ਗੱਲ ਸੁਣਾ ਰਿਹਾ। ਲਾਹੌਰ ਉਸਤਾਦ ਜੀ ਵੇਖਿਆ ਅੰਗਰੇਜ਼ ਨੂੰ ਛਾਟ ਪੈ ਗਈ ਇਦਾਂ ਬੋਲ ਤੂੰ ਬਸ ਕਰਦੇ ਪੂਰੇ ਬੰਦੇ ਦੀ ਭਾਨ ਲਈ ਹੁੰਦੀ ਬਸ ਕਰੇ ਉਤੋਂ ਮੁੱਛਾਂ ਵੇਖੋ ਇਦਾਂ ਲੱਗਦਾ ਗਰਾਊਂਡ 'ਚ ਮੱਝ ਲੰਮੇ ਪਈ। ਬਸ ਕਰਦੇ ਤੂੰ ਵਿੱਚ ਚ ਨੀਂਦ ਪੂਰੀ ਕੀਤੀ ਹੁੰਦੀ। ਇੱਧਰ ਦੇਖ ਲੋ ਮੰਡੀਆਂ 'ਚ ਵਿਕਣ ਵਾਲੀ ਐਟੋ। अच्छा नाज़रीन, एक तो मैं ये बहुत डिस्टर्ब हूँ। ये पढ़ा लिखा एक रीजनेबल आदमी है और भंडा के बीच में फंस गया। ਕੌਣ? यार ये देखो इनके काम देखे आप। इतना अच्छा मैंने शो शुरू किया कि नाज़रीन सर्दी की आमद है, ये वो गाँव मुच्छा वेख मझ सुती हुंदी हो इधर वेख ये आप मैं कहीं दूर निकल जाना। मैंने जिंदगी से आवाज़ार हो चुका हूँ मैं। उस्ताद जी एक मिनट मेरी तुम गल लोग बेकार बेहुदा उस्ताद इंसुलिनो महफिल हो। राह ना गुजरे तो मैं एक बात करना चाहता करो। हूँ। आपने जो स्टार्ट पे बात की उन्होंने मुझे पॉज नहीं दिया, फिर आपने कहा वो तो बात गुजर गई है। कौन सी? मैंने यही कहना है ਜਿਹੜਾ ਤੁਸੀਂ ਕਿਹਾ ਕਿ ਵੀ ਮੈਂ ਸਰਦੀਆਂ ਦਾ ਜਿਹੜਾ ਮਾਲ ਹੈ ਉਹ ਮੈਂ ਨਹੀਂ ਸਿੱਟਦਾ, ਮੈਂ ਰੱਖਦਾ ਵਾਂ। ਲੇਕਿਨ सर्दियां का नहीं मैं क्या, गर्मियां मैं कहा कोई भी हो। ठीक है। ਫॉर योर काइंड इन्फॉर्मेशन माय डियर टीचर, ਯਾਦ ਵੀ ਰੱਖਿਆ ਕਰੋ ਕਿ ਫਲਾਣੇ ਨੂੰ ਮੈਂ ਇਹ ਸ਼ਾਇਦ ਦਿੱਤੀ ਏ ਤੇ ਇਹ ਮੈਂ ਸ਼ਾਇਦ ਫਲਾਣੇ ਨੂੰ ਦੇਣੀ ਏ। ਭਾਜੀ ਮੈਂ ਜਿੰਨੀ ਯਾਦ ਰੱਖਦਾ ਮੈਂ ਤੁਹਾਨੂੰ ਬਸ ਕਰਿਆ ਕਰੋ। ਮੈਂ ਤੁਹਾਨੂੰ ਮੂੰਹ ਤੇ ਕਹਿ ਨਹੀਂ ਦਿੰਦਾ ਮੇਰੀ ਹੈ ਮੈਂ ਦਿੱਤੀ ਸੀ, ਕਹਿ ਨਹੀਂ ਦਿੰਦਾ ਉਸਤਾਦ ਜੀ। ਨਹੀਂ ਤੁਸੀਂ ਇਹ ਨਹੀਂ ਕਹਿੰਦੇ। ਹਾਂ ਤੁਸੀਂ ਕਹਿੰਦੇ ਹੋ ਇਹ ਕਿੱਥੋਂ ਲਈ ਆ ਇਹਦੇ ਚ ਤੇ ਯਾਰ ਉਹ ਭੁੱਲਣ ਦੀ ਆਦਤ ਆ। ਮੈਂ ਭੁੱਲ ਨਹੀਂ ਜਾਂਦਾ ਉਸਤਾਦ ਜੀ, ਭੁੱਲਣ ਦੀ ਕਿਹੜੀ ਆਦਤ ਹੈ ਤੁਹਾਨੂੰ? ਹਰ ਖਾਣ ਪੀਣ ਯਾਦ ਰਹਿੰਦਾ ਤੁਹਾਨੂੰ? ਪੁਰਾਣੀਆਂ ਚੀਜ਼ਾਂ ਨਾਲ ਉਹਨਾਂ ਨੂੰ ਨਹੀਂ ਰਹਿੰਦਾ, ਕਸਮੇ ਨਹੀਂ ਰਹਿੰਦਾ ਜੀ ਓਏ। ਮੈਂ ਤੈਨੂੰ ਸੱਚੀ ਮੁੱਚੀ ਦੀ ਆਪਣਾ ਵਕਤ ਮੈਂ ਭੁੱਲਣ ਵਾਲੇ ਮੇਰੇ ਜਿਹੜੇ ਪੁਰਾਣੇ ਯਾਰ ਨੇ ਨਾ, ਆਹੋ ਮੇਰੇ 2-3 ਦੋਸਤ ਨੇ ਐਸੇ ਜਿਹੜੇ ਬਹੁਤ ਪੁਰਾਣੇ ਮੇਰੇ ਨਾਲ ਮੇਰੇ ਬਚਪਨ ਦੇ। ਹਾਂ। ਤੂੰ ਉਹਨਾਂ ਕੋਲੋਂ ਮੇਰੀ ਭੁੱਲਣ ਦੀ ਆਦਤ ਤੂੰ ਪਾਗਲ ਹੋ ਜਾਏ ਕਿ ਤੂੰ ਕਹਿੰਦਾ ਨਹੀਂ ਇਦਾਂ ਹੋ ਹੀ ਨਹੀਂ ਸਕਦਾ। ਭਾਜੀ ਔਰ ਉਹ ਗਵਾਹ ਨੇ ਲੋਕ। ਹਰ ਬੇਵਕੂਫ ਬੰਦਾ ਭੁੱਲਦਾ ਹੀ ਹੁੰਦਾ ਵਾ। ਇੱਕ ਮਿੰਟ ਹਾਂ ਨਹੀਂ ਸਹੀ ਐਡਵੋਕੇਟ ਸਾਹਿਬ ਤੋਂ ਸਹੀ ਕਹਿ ਰਹੇ ਹੋ। ਇੱਕ ਮਿੰਟ। ਅੱਛਾ ਚਲੋ ਆ ਜਿਹੜੀ ਬਿਰਿਆਨੀ ਖਾਧੀ ਸੀ ਅਸੀਂ ਮਿਲ ਕੇ ਕਿੱਥੇ? ਦੁਪਹਿਰੇ ਹੁਣ ਹਾਂਜੀ ਜੈਸੀ ਸੀਗੀ, ਠਹਿਰ ਜਾਏਗਾ ਯਾਦਾਸ਼ਤ ਮੈਂ। ਅੱਛਾ ਮੈਂ ਨਾ ਮੈਨੂੰ ਭੁੱਲਣ ਦੀ ਬਿਮਾਰੀ ਆ। ਹਾਂ ਠੀਕ ਹੈ ਨਾ, ਮੈਂ ਮੁਨਾਫਕ ਨਹੀਂ ਵੀ ਜਿਹੜੇ ਕੰਮ ਹੋਇਆ ਨਹੀਂ ਉਹ ਵੀ ਕਹਿ ਦੇਵਾਂ। ਭੁੱਲਣ ਦੀ ਆਦਤ ਮੈਨੂੰ। ਮੈਂ ਤੁਹਾਨੂੰ ਆਪਣਾ ਇੱਕ ਵਾਕਿਆ ਸੁਣਾਉਣਾ ਸੱਚੀ ਮੁੱਚੀ ਨਾਰਮਲ ਜਿਹਾ। ਵੈਸੇ ਤਾਂ ਮੇਰੇ ਭੁੱਲਣ ਦੇ ਬਹੁਤ ਵਾਕਿਆਤ ਨੇ, ਬੜੇ ਬੜੇ ਮਜ਼ੇਦਾਰ ਵਾਕਿਆਤ ਨੇ। ਮੈਂ ਤੁਹਾਨੂੰ ਇੱਕ ਸੁਣਾਉਣਾ ਵਾਕਿਆ। ਮੇਰਾ ਦਫ਼ਤਰ ਨਾਰਕਲੀ, ਲਾਈਟ ਉੱਥੇ ਬੰਦ ਹੋ ਗਈ, ਹਨੇਰਾ ਹੋ ਗਿਆ। ਮੈਂ ਆਪਣੇ ਮੋਬਾਈਲ ਦੀ ਟਾਰਚ ਬਾਲ ਕੇ ਅੱਛਾ ਕਮ ਅਜ਼ ਕਮ 20 ਤੋਂ 25 ਮਿੰਟ ਉਹੀ ਮੋਬਾਈਲ ਲੱਭਦਾ ਰਿਹਾ। ਉਹੀ ਮੋਬਾਈਲ। ਅੱਲਾ ਦੀ ਕਸਮ, ਬਸ ਯਾਰ ਬੜੀ ਅੱਲਾ ਦੀ ਕਸਮ ਮੈਂ ਕਹਿ ਰਿਹਾ, ਹੈਰਾਨ ਹੋ ਜਾਓ ਤੁਸੀਂ ਮੇਰੇ ਭੁੱਲਣ ਦੇ ਵਾਕਿਆਤ। ਉਸੇ ਮੋਬਾਈਲ ਦੀ ਟਾਰਚ ਬਾਲੀ ਹੈ ਤੇ ਖੱਪ ਗਿਆ ਮੈਂ ਹਨੇਰੇ 'ਚ ਉਹੀ ਮੋਬਾਈਲ ਲੱਭ ਕੇ ਉਹਦੀ ਟਾਰਚ ਨਹੀਂ। ਇਹ ਯਾਦਾਸ਼ਤ ਨਾਲ ਤੇ ਨਹੀਂ, ਇਹਦਾ ਕੋਈ ਇਹਦਾ ਬੇਵਕੂਫੀ ਨਾਲ ਹੀ ਆ ਵਾਕਈ। ਇੱਕ ਬੰਦਾ ਆਇਆ, ਉਹ ਇੱਕ ਅੰਦਰ ਆਇਆ, ਕਹਿੰਦਾ ਭੈਣ ਕੀ ਹੋਇਆ? ਮੈਂ ਕਿਹਾ ਯਾਰ ਮੇਰਾ ਮੋਬਾਈਲ ਨਹੀਂ ਲੱਭਣ ਦਿਆ। ਤੇ ਉਹ ਵੀ ਲੱਭਦਾ ਰਿਹਾ ਨਾਲ। ਤੇ ਉਸ ਤੋਂ ਬਾਅਦ ਉਹਨੇ ਦੇਖਿਆ ਟਾਰਚ, ਕਹਿੰਦਾ ਇੱਕ ਤੇ ਤੁਸੀਂ ਹੱਥ ਫੜਿਆ ਨਾ। ਮੈਂ ਕਿਹਾ ਇਹ ਨਹੀਂ ਆ, ਉਹ ਦੂਸਰਾ ਵਾ। ਇਹ ਤੇ ਮੈਨੂੰ ਪਤਾ ਵਾ, ਚੱਲ ਕੋਈ ਨਹੀਂ ਰਹਿਣ ਦੇ, ਆ ਜਾ ਸਵੇਰੇ ਆਪੇ ਲੱਭ ਜੂ। ਤੇ ਮੈਂ ਚੁੱਪ ਨਥੀ। ਤੇ ਭਾਈਜਾਨ ਵਾਕਿਆ ਤਾਂ ਯਾਰ ਤੂੰ ਹਿਸਾਬ ਲਾ, ਇਹ ਪਰਸੋਂ ਰਾਤ ਨੂੰ ਮੈਂ ਨਵਾਂ ਆਈਡੀ ਕਾਰਡ ਬਣਨਾ ਦੇ ਕੇ ਆਇਆ। ਮੇਰਾ 17ਵਾਂ ਜਾਂ 18ਵਾਂ ਆਈਡੀ ਕਾਰਡ ਆ। ਅੱਛਾ ਜੀ। ਹਾਂਜੀ। ਔਰ ਆਈਡੀ ਕਾਰਡ ਗਵਾਚਾ ਕਿੱਦਾਂ? ਮਜ਼ੇ ਦੀ ਗੱਲ ਸੁਣੋ। ਲਾਹੌਰ ਮੋਟਰਵੇ ਤੇ ਚੜਿਆ,
ਤੇ ਅਕਸਰ ਲੋਕਾਂ ਨੂੰ ਬਿਮਾਰੀ ਹੁੰਦੀ ਨਾ, ਇੱਥੇ ਬਟੂਆ ਰੱਖ ਲੈਣਾ ਗੱਡੀ 'ਚ ਬਹਿ ਕੇ ਨਾ, ਬਟੂਆ ਜਾਂ ਮੋਬਾਈਲ ਇੱਥੇ ਵਾੜ ਲੈਣਾ ਲੱਤਾਂ 'ਚ। ਉੱਥੇ ਹੁਣ ਮੈਨੂੰ ਇਹ ਬਿਮਾਰੀ ਆ, ਮੈਂ ਬਟੂਆ ਉੱਥੇ ਰੱਖ ਲੈਣਾ। ਉੱਥੇ ਹੁਣ ਬਟੂਆ ਰੱਖਿਆ, ਨਾਲ ਇੱਕ ਬੰਦਾ ਗੱਡੀ ਚਲਾ ਰਿਹਾ ਤੇ ਮੋਟਰਵੇ ਤੇ ਚੜ੍ਹੇ ਹੀ ਆ। ਮੈਂ ਕਿਹਾ ਯਾਰ ਰੋਕ, ਮੈਂ ਚਲਾਉਣਾ ਵਾ। ਉਹਨੇ ਇੰਜ ਨਾ ਲਾਹੌਰੋਂ ਠੋਕਰ ਤੋਂ ਮੋਟਰਵੇ ਤੇ ਚੜ੍ਹੇ ਤੇ ਉਹਨੇ ਇੰਜ ਖੱਬੇ ਹੱਥ ਰੋਕ ਕੇ ਤੇ ਮੈਂ ਉਤਰਿਆ ਵਾਂ ਤੇ ਬਟੂਆ ਬਾਹਰ, ਮੈਨੂੰ ਨਹੀਂ ਪਤਾ ਲੱਗਾ। ਮੈਂ ਇੱਧਰ ਆ ਗਿਆ, ਉਹ ਭੈਣ ਹੋਣੀ ਉੱਧਰ ਆ ਗਏ ਨੇ, ਅਸੀਂ ਚਲੇ ਗਏ ਟੂਲ ਪਲਾਜ਼ੇ ਤੋਂ, ਪਰਚੀ ਲਈ, ਨਿਕਲ ਗਏ। ਹੁਣ ਅਸੀਂ ਆ ਗਏ ਜਿੱਥੇ ਫੈਸਲਾਬਾਦ ਟੂਲ ਪਲਾਜ਼ਾ ਪਹਿਲਾਂ ਇੰਜ ਮੁੜ ਕੇ, ਇੱਧਰ ਕੱਖ ਨਹੀਂ ਹੈ ਨਹੀਂ, ਇੱਕਦਮ ਮੇਰੇ ਦਿਮਾਗ 'ਚ ਆਇਆ, ਕਿਉਂਕਿ ਅੱਗੇ ਵੀ 5-6 ਵਾਰੀ ਉਦਾਂ ਹੀ ਗੁਆਚਾ। ਭੈਣ ਟੂਲ ਪਲਾਜ਼ੇ ਤੋਂ ਬੈਕ ਗੱਡੀ ਕਰਕੇ ਉੱਥੋਂ ਮੋੜੀ ਹੈ ਫਿਰ ਲਾਹੌਰ, ਫੈਸਲਾਬਾਦ ਆ ਕੇ ਫਿਰ ਲਾਹੌਰ, ਲਾਹੌਰੋਂ ਠੋਕਰ ਤੋਂ ਜਿੱਥੇ ਅਸੀਂ ਚੜ੍ਹੇ ਸਾਂ ਉੱਥੋਂ ਉਤਰ ਕੇ ਦੁਬਾਰਾ ਉੱਧਰ ਚੜ੍ਹੇ ਆ ਤੇ ਖੱਬੇ ਹੱਥ ਸਲੋ, ਹੁਣ ਮੈਂ ਗੱਡੀ ਚਲਾ ਰਿਹਾ ਤੇ ਉਹ ਮੋਬਾਈਲ ਦੀ ਟਾਰਚ ਨਾਲ ਸਾਈਡ ਲੱਭ ਰਿਹਾ ਤੇ ਕੋਈ 4 ਕਿਲੋਮੀਟਰ ਅਸੀਂ ਇੰਝ ਹੀ ਗਏ ਆ ਪੌਣੇ 2 ਘੰਟਿਆਂ 'ਚ, 2-3 ਦੀ ਸਪੀਡ ਤੇ, ਨਹੀਂ ਲੱਭਾ। ਭੈਣ ਵਾਪਸ ਫਿਰ ਇੱਕ ਪੰਪ ਤੇ ਰੁਕੇ ਆ, ਉੱਥੇ ਭਾਈ ਅਸੀਂ ਤੇਲ ਪਵਾਉਣਾ ਸੀ। ਇੱਕ ਦੋਸਤ ਨੂੰ ਫੋਨ ਕੀਤਾ ਕਿ ਯਾਰ ਇਸ ਨੰਬਰ ਤੇ ਇਹਨਾਂ ਦਾ ਈਜ਼ੀ ਪੈਸਾ ਭੇਜ ਦਿਓ। ਉਹਨੇ ਈਜ਼ੀ ਪੈਸਾ ਭੇਜਿਆ, ਉਤੋਂ ਤੇਲ ਪਵਾਇਆ ਤੇ 500 ਰੁਪਇਆ ਉਹਦੇ ਕੋਲੋਂ ਲਿਆ ਕਿ 500 ਤੈਨੂੰ ਵੱਧ ਭੇਜਿਆ, 500 ਦੇ ਦੇ। ਇੰਜ ਤੇ ਮੇਰੇ ਨਾਲ ਬਹੁਤ ਵਾਕਿਆਤ ਹੋਏ ਨੇ, ਭੁੱਲਣ ਦੀ ਬਹੁਤ ਮੈਨੂੰ ਬਿਮਾਰੀ ਹੈ। ਸ਼ਨਾਖਤੀ ਕਾਰਡ ਹੀ 16 ਬਣਵਾ ਕੇ ਯਾਰ 18ਵਾਂ ਸ਼ਨਾਖਤੀ ਕਾਰਡ ਬਣਵਾਇਆ। ਮੈਨੂੰ ਤਾਂ ਹੁਣ ਡਰ ਲੱਗਦਾ ਮੈਨੂੰ ਨੈਬ ਵਾਲੇ ਨਾ ਪੈ ਜਾਣ। ਸਹੀ ਗੱਲ ਹੈ। ਤੂੰ ਮਾਮਾ ਕਿਸ ਚੱਕਰ 'ਚ 18 ਸ਼ਨਾਖਤੀ ਕਾਰਡ ਬਣਵਾ ਲੈ, ਕੀ ਕਰਨਾ ਤੂੰ? ਲੇਕਿਨ ਜਦੋਂ ਵੀ ਨਵਾਂ ਸ਼ਨਾਖਤੀ ਕਾਰਡ ਬਣਵਾਉਣਾ, ਪੁਰਾਣਾ ਬੰਦ ਕਰਾਈਦਾ, ਤੁਹਾਨੂੰ ਪਤਾ। ਆਹੋ ਨਹੀਂ, ਉਹ ਆਟੋਮੈਟਿਕ ਬੰਦ ਹੋ ਜਾਂਦਾ। ਨਹੀਂ ਉਹ ਰਿਪੋਰਟ ਦਿਖਾਈ ਦੀ ਹੈ ਕੀ ਹਾਂਜੀ ਉਸਤਾਦ ਜੀ, ਰਿਪੋਰਟ ਲਿਖਾਈ ਦੀ ਕਿ ਮੇਰਾ ਕਾਰਡ ਗੁੰਮ ਗਿਆ। ਤੂੰ ਕਦੀ ਭੁੱਲਿਆ? ਹਾਂਜੀ ਤੂੰ ਇੱਕ ਦੱਸਿਆ ਸੀ ਇੱਕ ਦਿਨ ਕਿ ਮੈਂ ਭੁੱਲ ਗਿਆ ਸਾਜੀ, ਮੈਨੂੰ ਬੰਦਾ ਕਹਿੰਦਾ ਤੇਰੇ ਅੱਬੂ ਦਾ ਨਾਂ ਕੀ, ਤੂੰ ਕਹਿ ਇਸ਼ਫਾਕ, ਭੁੱਲ ਕੇ ਤੂੰ ਹੈ ਇਦਾਂ ਦਾ ਕਰੋਨਾ ਹੈ? ਅੱਲਾ ਦੀ ਕਿਸਮ ਹੈ, ਕੋਈ ਗੱਲ ਇਦਾਂ ਦੀ ਨਹੀਂ। ਮੈਨੂੰ ਕਿਹਨੇ ਦੱਸਿਆ ਸੀ ਯਾਰ ਕਿ ਫਰੀਦ ਭੁੱਲਦਾ? ਜਿੰਨੇ ਕੀਤਾ ਹੋਵੇ ਨਾ ਉਹਦੀ ਗੱਲ ਕਰੀਦੀ ਹੁੰਦੀ ਆ। ਇਹ ਸਾਰੀ ਦੁਨੀਆ ਵੇਖਦੀ, ਇਦਾਂ ਮੈਂ ਕਰ ਸਕਦਾ ਭਲਾ? ਚੱਲ ਯਾਰ, ਸ਼ਫਾਕ ਵੀ ਕਿਸੇ ਦਾ ਪਿਓ ਹੀ ਹੋਣਾ, ਕੋਈ ਰੋਲ ਯਾਰ ਪਿਓ ਵਰਗੇ ਪਿਓ। ਮੈਂ ਉਸਤਾਦ ਜੀ ਭੁੱਲ ਗਿਆ ਸੀ। ਇੱਕ ਵਾਰੀ ਮੈਂ ਬਮੀਨੋ ਤੇ ਗਿਆ, ਜਿਹੜੀ ਡੀ ਗਰਾਊਂਡ, ਉੱਥੋਂ ਮੈਂ ਕੋਈ ਚੀਜ਼ ਲਈ ਤੇ ਮੈਂ ਲੱਥ ਕੇ ਨਾ ਤੇ ਮੋਟਰਸਾਈਕਲ ਆਪਣੀ ਖਿਲਾਰ ਕੇ ਤੇ ਮੈਂ ਆਇਆ ਵਾਪਸ, ਤੇ ਉਹਦੇ ਨਾਲ ਇੱਕ ਮੋਟਰਸਾਈਕਲ ਖਲੋਤੀ। ਮੇਰੀ ਵੀ ਗੱਡੀ ਦਾ ਲੌਕ ਨਹੀਂ ਸੀ ਤੇ ਉਹਦਾ ਵੀ ਲੌਕ ਨਹੀਂ ਸੀ, ਤੇ ਮੈਂ ਉਹ ਕੱਢ ਕੇ ਸੋਹਣੀ ਤੇ ਫੋਨ ਕਰਨ ਨੂੰ ਲਾਇਆ ਤੇ ਮੈਂ ਉਹਦੇ ਵਾਲੀ ਮੋਟਰਸਾਈਕਲ ਕੱਢ ਕੇ ਰੋਡ ਤੇ ਚੜਾ ਕੇ ਕਿੱਕਾਂ ਮਾਰਨ ਪਿਆ। ਮੈਨੂੰ ਫੜ ਲਿਆ ਤਿੰਨਾਂ ਚੋਂ, ਤੂੰ ਕਹਿੰਦਾ ਚੋਰ ਚੋਰ ਚੋਰ। ਉਹ ਮੈਂ ਥੱਲੇ ਹੀ ਬਹਿ ਗਿਆ। ਮੈਂ ਕਿਹਾ ਖੁਦਾ ਦੀ ਕਸਮ ਮੈਂ ਚੋਰ ਨਹੀਂ। ਤੂੰ ਕਹਿਣਾ ਸੀ ਇੱਕ ਮਿੰਟ ਠਹਿਰ ਜਾ, ਤੂੰ ਉਹ ਮੇਰੀ ਗੱਡੀ ਤੇ ਬਹਿ। ਜਦੋਂ ਉਹਨੇ ਬਹਿਣਾ ਤੂੰ ਕਹਿਣਾ ਦੱਸੋ ਹੁਣ ਤੂੰ ਚੋਰ ਨਹੀਂ? ਐਮ ਜੀ ਮੈਂ ਚੋਰ। ਮੈਂ ਨਾ ਮੰਦਰ ਗਲੀ ਕੱਪੜੇ ਦੀ ਦੁਕਾਨ ਤੇ ਇੱਕ ਦਿਨ ਮੈਂ ਸੋਚਿਆ ਸੀ ਮੈਂ ਤੁਹਾਨੂੰ ਸੁਣਾਵਾਂਗਾ ਆਪਣਾ ਵਾਕਿਆ, ਮੈਂ ਕਿਹੜੇ ਕਿਹੜੇ ਕੰਮ ਕੀਤੇ ਨੇ। ਮੰਦਰ ਗਲੀ ਕੱਪੜੇ ਦੀ ਦੁਕਾਨ ਤੇ ਵਾਲਾ ਵੀ ਮਾਰਕੀਟ ਨੰਬਰ, ਮੰਦਰ ਗਲੀ ਨੰਬਰ 2 'ਚ ਨਾ, ਸਾਡੇ ਬਾਹਰ ਮੰਦਰ ਗਲੀ 'ਚ ਸ਼ੇਖ ਸਾਹਿਬ ਹੁੰਦੇ ਸੀ ਚਨੇ ਵਾਲੇ, ਮੁਹੰਮਦਪੁਰੇ ਵਾਲੇ ਨਾ, ਸ਼ੇਖ ਚਨੇ ਵਾਲੇ ਬੜੇ ਮਸ਼ਹੂਰ। ਉੱਥੇ ਮੈਂ ਬੈਠਾ ਰੋਟੀ ਖਾਣ ਡਿਆ, ਮੇਰੇ ਨਾਲ ਇੱਕ ਬੰਦਾ ਰੋਟੀ ਖਾਂਦੇ, ਉਹਦੀ ਆਹ ਰੋਟੀਆਂ ਪਈਆਂ ਨੇ, ਉਹਦੀਆਂ ਰੋਟੀਆਂ ਪਈਆਂ ਨੇ, ਉਹਦਾ ਸਾਲਣਾ ਪਿਆ, ਮੇਰਾ ਸਾਲਣਾ ਪਿਆ ਤੇ ਰੋਟੀਆਂ ਆ ਪਈਆਂ ਨੇ। ਤੇ ਮੈਂ ਉਹਦੀਆਂ ਰੋਟੀਆਂ ਸ਼ੁਰੂ ਕਰਤੀ, ਉਹਦੀ ਰੋਟੀ ਤੋੜ ਰਿਹਾ, ਖਾ ਰਿਹਾ, ਤੇ ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਵੇਖ ਰਿਹਾ ਜਾਂ ਉਹਨੇ ਮੈਨੂੰ ਰੋਕਿਆ ਵੀ ਨਹੀਂ। ਸੋਹਣਾ ਮੈਂ ਉਹਦੀਆਂ ਰੋਟੀਆਂ ਤੋਂ ਉਹ ਮੰਗਾਈ ਜਾ ਰਿਹਾ ਤੇ ਅਸੀਂ ਦੋਵੇਂ ਖਾਈ ਜਾ ਰਹੇ ਤੇ ਮੇਰੀਆਂ ਉੱਧਰ ਪਈਆਂ। ਤੇ ਜਦੋਂ ਰੋਟੀ, ਅੱਛਾ ਮੈਂ ਹੁਣ ਦੇਖਿਆ ਕਿ ਯਾਰ ਇਹ ਕਿਉਂ ਮੇਰੀ ਰੋਟੀ ਖਾ ਰਿਹਾ, ਉਹਨੂੰ ਮੈਂ ਦੇਖਿਆ ਤੇ ਵਾਹਵਾ ਦੇਰ ਬਾਅਦ ਨਾ ਜਦੋਂ ਮੈਂ ਦੇਖਿਆ ਕਿ ਉਹ ਵੀ ਇੱਥੋਂ ਤੋੜ ਰਿਹਾ ਰੋਟੀ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਤੁਸੀਂ ਸਾਲਣ ਮੰਗਾ ਲਿਆ, ਰੋਟੀ ਵੀ ਆਪਣੀ ਮੰਗਾ ਲਓ। ਉਹਦੀਆਂ ਰੋਟੀਆਂ ਮੈਂ ਖਾ ਰਿਹਾ ਤੇ ਉਹਨੂੰ ਮੈਂ ਕਹਿ ਰਿਹਾ, ਮੈਂ ਕਿਹਾ ਤੁਸੀਂ ਸਾਲਣ ਭੈਣ ਮੰਗਾ ਲਿਆ ਆਪਣਾ ਤੇ ਰੋਟੀ ਵੀ ਤੁਸੀਂ ਆਪਣੀ ਮੰਗਾ ਲਓ। ਤੇ ਕਹਿੰਦਾ ਮੈਂ ਆਪਣੀ ਮੰਗਾਈ। ਉਹ ਵੀ ਹਰਾਮੀ ਕਰੈਕਟਰ, ਕਹਿੰਦਾ ਮੈਂ ਆਪਣੀ ਮੰਗਾਈ ਹੈ, ਉਹ ਉਧਰ ਰੱਖ ਗਿਆ। ਵਾਹ ਵਾਹ ਵਾਹ। ਕਹਿੰਦਾ ਮੈਂ ਆਪਣੀ ਮੰਗਾਈ ਆ, ਉੱਪਰਲੀ ਸਾਈਡ ਤੇ ਰੱਖ ਗਿਆ। ਉਹ ਦੇਖੋ ਮੈਂ ਉਧਰ ਦੇਖੀ ਨਾ, ਤੇ ਮੈਨੂੰ ਸਮਝ ਨਹੀਂ ਆ ਰਹੀ। ਤੇ ਉਹ ਸ਼ੇਖ ਸਾਹਮਣੇ ਦਾ ਮੁੰਡਾ ਦੇਖ ਕੇ ਕਹਿੰਦਾ ਉਹ ਭਾਈ ਤੇਰੀ ਆਹ ਰੋਟੀ ਸੀ, ਤੂੰ ਉਹਦੀ ਖਾਈ ਜਾ ਰਿਹਾ। ਮੈਂ ਕਿਹਾ ਮੈਂ ਇੰਝ ਚੁੱਕੀ ਆ, ਉਹ ਵੀ ਛੱਡ ਕੇ। ਮੈਂ ਕਿਹਾ ਚਲੋ ਫਿਰ ਇਦਾਂ ਹੀ ਆਪਾਂ ਖਾਂਦੇ ਹਾਂ। ਬੜੇ ਬੜੇ ਡਰਾਮੇ, ਬੜੇ ਮੋਟਰਸਾਈਕਲ ਇੱਕ ਨਹੀਂ, ਕੋਈ 5-7 ਮੋਟਰਸਾਈਕਲਾਂ ਘਰੋਂ ਗਿਆ ਵਾ। ਯਾਨੀ ਰਜ਼ਾਬਾਦ ਤੋਂ ਐ ਨਿਕਲੇ 6 ਨੰਬਰ ਗਲੀ ਚੋਂ 7 'ਚ ਨਾਸ਼ਤੇ ਦੀ ਦੁਕਾਨ ਆ ਆਪਣੀ, ਉਹਨੂੰ ਮੋਟਰਸਾਈਕਲ ਤੇ ਗਿਆ, ਨਾਸ਼ਤੇ ਦੀ ਦੁਕਾਨ ਦੇ ਬਾਹਰ ਮੋਟਰਸਾਈਕਲ ਖਿਲਾਰੀ ਆ, ਚਨੇ ਲਏ ਨੇ ਤੇ ਪੈਦਲ ਘਰ ਉੱਥੇ ਖੜੀ। ਸਾਈਕਲ ਕਈ ਗੁਆਚੇ ਨੇ ਯਾਰ। ਕ੍ਰਿਕਟ ਖੇਡਦੇ ਆ, ਪਿੱਛੇ ਮੈਂ ਸਾਈਕਲ ਹੀ ਲਾਈ ਐ ਕਰਕੇ, ਉਹ ਉਹਨੇ ਬਣਾਈ ਦਾ ਇੰਜ ਕਰਕੇ, ਐਨ ਸਾਈਕਲ ਹੀ ਲਾਈ ਹੈ। 4 ਕਬਾਲ ਖੇਲੇ ਨੇ ਤੇ ਪਿੱਛੇ ਸਾਈਕਲ ਹੀ ਨਹੀਂ, ਪਿੱਛੇ ਹੀ ਖਲੋਤੀ। ਹਾਂਜੀ ਪਿੱਛੇ ਖਲੋਤੀ ਹੈ ਹੀ ਨਹੀਂ, ਸਾਈਕਲ ਹੀ ਨਹੀਂ। ਨਾ ਕਿਸੇ ਨੇ ਵੇਖੀ ਨਾ ਗੱਲ, ਪਤਾ ਕਹਿੰਦੇ ਪਤਾ ਨਹੀਂ ਜੀ ਕਿੱਧਰ ਗਈ। ਤੁਹਾਨੂੰ ਤੇ ਉਹ ਵੀ 에어ਪੋਰਟ ਤੇ ਜਦੋਂ ਆਪਾਂ ਦੁਬਈ ਚੱਲੇ ਸੀ ਤੇ ਉਹਨਾਂ ਨੇ ਕਿਹਾ ਯਾਰ ਸਜਾਦ ਆਪਕਾ ਨਾਮ ਹੈ, ਤੁਸੀਂ ਕਿਹਾ ਨਹੀਂ ਉਹਦਾ ਐਕਸੀਡੈਂਟ ਹੋ ਗਿਆ। ਉਹ ਵੀ ਰੌਲਾ ਬਣਿਆ ਸੀ ਨਾ। ਹਾਂ 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 ਤੂੰ ਗੱਲ ਪਵਾਣੀ ਪੇਟੇ ਪਵਾਣੀ ਗੱਲ ਇਹਨੇ।
ਇਹਨੇ ਪੇਟੇ ਪਵਾਣੀ ਜਗਲੇ ਇਹਨੇ ਪਤਾ ਕਿੱਥੇ ਕਿੱਥੇ ਜਾਣੀ ਫਿਰ। ਬਹਰਾਲ ਉਸਤਾਦ ਜੀ ਇੱਕ ਉਸਤਾਦ ਜੀ ਇਹ ਕੀ ਹੁੰਦਾ ਹੈ ਇਹ ਸਾਈਕਲ ਨਹੀਂ ਕੋਈ? ਇਹ ਮੇਰੀ ਗੱਲ ਸੁਣਨਾ, ਹੁਣ ਇਹ ਬੱਸ 'ਚ ਬੈਠੇ ਸੀ, ਮੀਆਂ ਬੀਵੀ ਕਿਤੇ ਜਾ ਰਹੇ ਸੀ, ਆਹੋ ਮਤਲਬ ਇਹਨੂੰ ਇਹ ਦੱਸਦਾ ਨਹੀਂ ਪਿਆ ਇਹਨੂੰ ਬਹੁਤ ਬਿਮਾਰੀ ਹੈ। ਹਾਂ ਜੀ, ਮਤਲਬ ਇਹ ਪਹਿਲੇ ਬੈਠਾ ਸੀ, ਇਹ ਆਪਣੀ ਬੁੱਢੀ ਨੂੰ ਕਹੀ ਜਾਂਦਾ ਸੀ ਬਾਜੀ ਥੋੜਾ ਅੱਗੇ ਹੋਣਾ ਮੈਂ ਵੀ ਬਹਿਣਾ। ਉਹਨੇ ਫਿਰ ਚਪੇੜ ਮਾਰੀ, ਉਹਨੇ ਕਿਹਾ ਮੈਂ ਆ, ਕਹਿੰਦਾ ਅੱਛਾ ਸੌਰੀ। ਮਤਲਬ ਇਦਾਂ ਦੇ ਇਹਦੇ ਨਾਲ ਵਾਕਿਆਤ ਹੋ ਜਾਂਦੇ ਨੇ। ਚਲੋ ਕੋਈ ਯਾਰ ਸਾਹਮਣੇ ਦੇ ਮੁੰਡੇ ਨੂੰ ਫੜ ਕੇ ਜੋ ਚੁੰਮੀ ਜਾ ਰਿਹਾ, ਉਹਨਾਂ ਨੇ ਕਿਹਾ ਕੀ ਹੋਇਆ, ਕਹਿੰਦਾ ਮੈਂ ਕਿਹਾ ਪਤਾ ਨਹੀਂ ਮੇਰਾ ਵਾ। ਉਸਤਾਦ ਜੀ ਏਦਾਂ ਕੁਝ ਵੀ ਨਹੀਂ ਹੋਇਆ ਕਿ ਤੁਸੀਂ ਐਵੇਂ ਗੱਲ ਬਣਾਉਣ ਦੇ ਹੋ। ਤੁਸੀਂ ਕਿੱਥੇ ਸੀ ਜਦੋਂ ਮੇਰੀ ਬੁੱਢੀ ਦੇ ਨਾਲ ਮੈਂ ਬੈਠਾ ਸੀ? ਮੈਂ ਯਾਰ ਜਦੋਂ ਤੂੰ 에어ਪੋਰਟ ਤੇ ਨਹੀਂ ਸੀ ਉਦੋਂ ਮੈਂ ਉੱਥੇ ਹੀ ਸੀ। ਸਹੀ ਗੱਲ ਹੈ ਉਸਤਾਦ ਜੀ। ਨਹੀਂ ਉਸਤਾਦ ਜੀ ਮੇਰੇ ਨਾਲ ਹੋਇਆ ਕਿ ਯਾਰ ਇਹਦਾ ਨਿਕਾਹ ਸੀ ਆਹੋ ਤੇ ਇਹਨੇ ਕਿਸੇ ਨੂੰ ਯਾਰ ਦੋਸਤ ਨੂੰ ਪੁੱਛਿਆ ਕਿ ਯਾਰ ਇਹ ਨਿਕਾਹ ਕਿੱਦਾਂ, ਮੈਂ ਕੀ ਕਹਿਣਾ ਵਾ? ਉਹਨੇ ਕਿਹਾ ਜਿੱਦਾਂ ਉਹ ਕਹੀ ਜਗ੍ਹਾ ਉਹਦਾ ਤੂੰ ਕਹੀ ਜੀ। ਐਡਾ ਪਾਗਲ ਆ, ਉਹਨੇ ਕਿਹਾ ਜੀ ਫਲਾਂ ਦੀ ਕੁੜੀ ਤੈਨੂੰ ਕਬੂਲ ਆ। ਇਹ ਵੀ ਉਹਨੂੰ ਮੌਲਵੀ ਨੂੰ ਕਹਿਣ ਲੱਗ ਪਿਆ ਫਲਾਂ ਦੀ ਤੈਨੂੰ ਕਬੂਲ ਆ। ਉਹ ਕਹਿੰਦਾ ਆਹੋ। ਉੱਥੇ ਰੌਲਾ ਪੈ ਗਿਆ ਚੰਗਾ ਭਲਾ। ਤੇ ਤੁਸੀਂ ਆਪਣੇ ਵਾਜਿਆਂ ਵਾਲੇ ਦੇ ਜਿਹੜਾ ਆਪਣੇ ਵਿਆਹ ਤੇ ਵਾਜਿਆਂ ਵਾਲੇ ਦੇ ਹੱਥ ਚੁੰਮੀ ਗਏ, ਤੁਸੀਂ ਕਿਹਾ ਮੇਰੇ ਅੰਕਲ ਨੇ, ਮੇਰੇ ਅੰਕਲ ਸਹੁਰਾ ਸਮਝ ਕੇ। ਤੇ ਅੰਕਲ ਨੇ ਵਾਜੇ ਵਾਲੇ ਇਨਸਾਨ, ਵਾਜੇ ਵਾਲੇ ਹੁਣ ਮੈਂ ਤੇਰੇ ਖਾਨਦਾਨ ਵਾਲੇ ਲੋਕਾਂ ਨੂੰ ਮੈਂ ਇਨਸਾਨ ਨਾ ਸਮਝਾਂ? ਬੰਦਾ ਤਮੀਜ਼ ਨਾਲ ਕਹਿ ਹੀ ਦਿੰਦਾ ਅੰਕਲ ਯਾਰ ਉਹ ਵੀ ਤੇ ਇਨਸਾਨ ਨੇ, ਵਾਜੇ ਵਜਾਰੇ ਤੇ ਅਸੀਂ ਨਹੀਂ ਵਜਾਉਂਦੇ, ਤੂੰ ਆ ਨਹੀਂ ਵਜਾਉਂਦਾ, ਹੁਣ ਤੈਨੂੰ ਅੰਕਲ ਨਾ ਕਹਾਂ ਮੈਂ? ਮੇਰੇ ਬੱਚੇ ਤੈਨੂੰ ਅੰਕਲ ਨਹੀਂ ਕਹਿ ਸਕਦੇ ਯਾਰ। ਇੱਕ ਵਾਜਿਆਂ ਵਾਲੇ ਚ ਚੀਮਿਆਂ 'ਚ ਫਰਕ ਨਹੀਂ ਹੈਗਾ ਤੁਹਾਨੂੰ? ਉਹ ਯਾਰ ਤੂੰ ਚੀਮਾ ਨਾ ਕਿਹਾ ਕਰ, ਤੂੰ ਕਿਉਂ ਕਿਸੇ ਚੀਮੇ ਕੋਲੋਂ ਬਰਛੀਆਂ ਖਾਣੀਆਂ ਨਾ ਕਿਹਾ ਕਰ ਯਾਰ। ਤੈਨੂੰ ਕਿਸੇ ਚੀਮੇ ਨੇ ਨਾ ਨਾਲੇ ਹੱਸਣਾ ਨਾਲੇ ਕੁੱਟਣਾ। ਕਈ ਤਾਂ ਲੋਕੀ ਗੁੱਸੇ 'ਚ ਕੁੱਟਦੇ ਨੇ, ਉਹਨਾਂ ਨੇ ਤਾਂ ਇਦਾਂ ਕੱਟਣਾ ਯਾਰ ਤੂੰ ਸੀਗਾ ਚੀਮਾ। ਅੱਲਾ ਪਾਕ ਦੀ ਕਸਮ ਉਸਤਾਦ ਜੀ, ਮੈਂ ਤੁਹਾਨੂੰ ਜੈਨੂਇਨ ਕਹਿਣ ਡਿਆ, ਖੁਦਾ ਨੂੰ ਜਾਣ ਦੇਣੀ ਫਰੀਦ ਮਜ਼ਾਦ। ਉਸਤਾਦ ਜੀ ਮੈਨੂੰ ਇੱਕ ਬਰਾਦਰੀ ਦਾ ਮੈਂ ਨਾਮ ਨਹੀਂ ਲੈਣਾ, ਮੈਨੂੰ ਚੁੱਕ ਕੇ ਲੈ ਗਏ ਸੀਗੇ ਥੀਏਟਰ 'ਚੋਂ। ਲਓ ਅੱਛਾ ਫਰੀਦ ਹੁਣ ਨਾ ਉਹ ਲੈ ਲਾ ਮੈਨੂੰ ਉਸਤਾਦ ਜੀ, ਮੈਨੂੰ ਥੀਏਟਰ ਤੋਂ ਚੁੱਕ ਕੇ ਲੈ ਗਏ ਤੇ ਇੰਝ ਕਰਕੇ ਉਹਨੇ ਆਪਣੇ ਗਾਰਡ ਕਹਿੰਦਾ ਗਾਰਡਾਂ ਨੂੰ ਬੁਲਾ ਦੇਣਾ। ਫਿਰ ਉਹ ਕਹਿੰਦਾ ਗਾਰਡ ਰਹਿਣ ਤੋਂ ਮੈਂ ਇਹਦੇ ਲਈ ਇਕੱਲਾ ਹੀ ਕਾਫੀ ਹਾਂ। ਉਹ ਮੈਨੂੰ ਕਹਿੰਦਾ ਇਹ ਮੇਰਾ ਨਾਮ ਕਿਉਂ ਲਿਆ ਸਾਡੀ ਬਰਾਦਰੀ ਦਾ, ਤੂੰ ਕੰਮ ਕਿਹੜਾ ਕਰਨ ਨੇ ਤੇ ਸਾਡੀ ਬਰਾਦਰੀ ਦਾ ਉੱਤੇ ਨਾਮ ਲੈ ਰਿਹਾ ਤੂੰ? ਮੈਂ ਕਿਹਾ ਭਾਣ ਗਲਤੀ ਹੋ ਗਈ। ਕਹਿੰਦਾ ਓਏ ਕਿੰਨੇ ਕਿਹਾ ਤੈਨੂੰ, ਕਿੰਨੇ ਕਿ ਤੂੰ ਸਾਡੀ ਬਰਾਦਰੀ ਦਾ ਨਾਮ ਲੈ? ਗਾਲਾਂ ਕੱਢਣ ਲੱਗ ਪਿਆ ਉਸਤਾਦ ਜੀ। ਮੈਂ ਉਹਨੂੰ ਕਿਹਾ ਭਾਣ ਤੁਸੀਂ ਪੁੱਛਣਾ ਕਿ ਮੈਨੂੰ ਕਿੰਨੇ ਗਿਆ? ਕਹਿੰਦਾ ਹਾਂ। ਮੈਂ ਉਹਨੂੰ ਉਸਤਾਦ ਜੀ ਮੁਨਰਵਾ ਥੀਏਟਰ ਨਾ ਉੱਥੇ ਥੱਲੇ ਦਰਬਾਰ ਬਣਿਆ, ਮੈਂ ਉਹਨੂੰ ਖਿੱਚ ਕੇ ਉੱਥੇ ਲੈ ਗਿਆ। ਸੈਰ ਤੇ ਲੈ ਗਿਆ। ਮੈਂ ਕਿਹਾ ਰਿਹਾ ਮੈਂ ਤੈਨੂੰ ਇੱਧਰ ਦੱਸਦਾ। ਇੱਧਰ ਆ ਮੈਂ ਦੱਸਦਾ ਕਿੰਨੇ ਕਿਹਾ। ਮੈਂ ਨਾ ਉਸਤਾਦ ਜੀ ਹੁਣ ਸਾਈਡ ਤੇ ਲੈ ਗਿਆ। ਮੈਂ ਕਿਹਾ ਮੈਨੂੰ ਦਰਬਾਰ ਦੀ ਕਸਮ ਲੱਗੇ ਮੇਰੇ ਮੂੰਹੋਂ ਫਲੋ ਚ ਨਿਕਲ ਗਈ। ਮੈਨੂੰ ਕਿਸੇ ਨੇ ਨਹੀਂ ਕਿਹਾ। ਉਹਨੇ ਮੈਨੂੰ ਪਹਿਲੀ ਵਾਰੀ ਇਹਨੂੰ ਕਿਹਾ, ਕਹਿੰਦਾ ਅੱਗੇ ਤੋਂ ਨਾਮ ਨਾ ਲਈ ਸਾਡੀ ਬਰਾਦਰੀ ਦਾ। ਮੈਂ ਕਿਹਾ ਅੱਛਾ ਭੈਣ ਨਹੀਂ। ਤੇ ਹੁਣ ਉਹ ਥੱਲੇ ਆ ਕੇ ਫਿਰ ਗਾਲਾਂ ਗੂਲਾਂ ਕੱਢਣ ਲੱਗ ਪਿਆ, ਉੱਚੀ ਉੱਚੀ ਬੋਲਣ ਲੱਗ ਪਿਆ। ਗਾਡ ਪਬਲਿਕ ਅਜੇ ਸ਼ੋਅ ਟੁੱਟਾ ਹੀ ਆ ਤੇ ਮੈਂ ਹੁਣ ਡਰਾਂ। ਮੈਂ ਕਿਹਾ ਯਾਰ ਇਹਨੇ ਪਬਲਿਕ ਵਿੱਚ ਬਿਸਤੀ। ਮੈਨੂੰ ਕਈ ਕਰੈਕਟਰ ਕਹਿਣ ਫੈਸਲ ਕੀ ਹੋਇਆ, ਫੈਸਲ ਕੀ ਹੋਇਆ? ਮੈਂ ਕਿਹਾ ਕੋਈ। ਮੈਂ ਕਿਹਾ ਭੈਣ ਕੀ ਮਸਲਾ ਹੈ ਹੁਣ, ਤੁਸੀਂ ਨਾਮ ਹੀ ਪੁੱਛਣਾ ਉਸ ਬੰਦੇ ਦਾ? ਕਹਿੰਦਾ ਹਾਂ 10 ਦਿਨ। ਮੈਂ ਕਿਹਾ ਆ ਜਾ। ਮੈਂ ਉਸਤਾਦ ਜੀ ਉਹਨੂੰ ਫੇਰ ਕਸਮੇ ਲੈ ਗਿਆ ਨਾਲ ਦਰਬਾਰ ਦਰਬਾਰ ਤੇ ਕਿਉਂ ਕੱਢਦਾ ਸੀ ਵੀ ਯਾਰ ਇੱਥੋਂ ਰੌਲਾ ਖੱਪ ਪਾਏਗਾ ਉਹ ਦਰਬਾਰ ਤੇ? ਮੈਂ ਕਿਹਾ ਉਹ ਐਸ ਤੋਂ ਮੈਂ ਖੜਦਾ ਸੀ ਫਰੀ ਪਬਲਿਕ ਚੋਂ ਬੋਲਣ ਡਿਆ ਸੀ। ਆਹੋ ਅੱਛਾ ਫਿਰ ਦੂਜੀ ਵਾਰੀ ਲੈ ਗਿਆ। ਮੈਂ ਦੂਸਰੀ ਵਾਰੀ ਲੈ ਗਿਆ। ਮੈਂ ਕਿਹਾ ਯਾਰ ਮੈਨੂੰ ਇੱਥੇ ਕੁੱਟ ਲੈ ਮਾਰ ਲੈ, ਮੈਨੂੰ ਪਬਲਿਕ ਸਾਹਮਣੇ ਕੁਛ ਨਾ ਕਿਹਾ ਯਾਰ ਮੇਰੇ ਨਾਲ ਮੁਹੱਬਤ ਕਰ। ਮੈਨੂੰ ਕਿਸੇ ਨੇ ਨਹੀਂ ਕਿਹਾ ਸੀ, ਮੈਨੂੰ ਕਿਸੇ ਵੀ ਨਹੀਂ ਕਿਹਾ। ਮੈਨੂੰ ਕਸਮ ਲੱਗੇ ਮਾਰ ਲੈ ਮੈਨੂੰ ਇੱਥੇ ਜਿੰਨਾ ਦਿਲ ਕਰਦਾ ਹੀ ਮਾਰ ਲੈ, ਮੈਨੂੰ ਪਬਲਿਕ ਸਾਹਮਣੇ ਨਾ। ਮੈਂ ਆਫ ਨਹੀਂ ਕਰਾਂਗਾ। ਮੈਂ ਤੇਰੀ ਬਰਾਦਰੀ ਦਾ ਅਗਰ ਨਾਮ ਲਿਆ ਵਾ ਜਾਂ ਕੁਛ ਵੀ ਕਿਹਾ ਹੈ। ਮੈਨੂੰ ਕਹਿੰਦਾ ਓਏ ਤੁਸੀਂ ਜੁਰਤ ਕਿੱਦਾਂ ਆਈ ਹੈ ਤੁਹਾਡੀ? ਓਏ ਕਹਿੰਦਾ ਕੰਮ ਤੁਸੀਂ ਕਿਹੜੇ ਕਰੋ ਤੇ ਬਰਾਦਰੀ ਸਾਡੀ ਦਾ ਕੋ ਬਹਿ ਗਿਆ ਭਾਜੀ। ਤੇ ਉਹਨੂੰ ਕਹਿਣਾ ਸੀ ਭਾਈ ਜਿਹੜੇ ਅਸੀਂ ਕੰਮ ਕਰ ਰਹੇ ਆ ਤੁਸੀਂ ਉੱਥੇ ਕੀ ਲੈਣ ਆਏ ਸੀ ਅੱਗੇ ਬੈਠੇ ਜੀ? ਹੁਣ ਨਾ ਉਹ ਆ ਗਏ, ਕਹਿੰਦਾ ਮੈਂ ਕਰ ਲੈਣਾ ਵਾ। ਉਹ ਅੱਗੋਂ ਹੁਣ ਅਗਲੇ ਕਰੈਕਟਰਾਂ ਨੂੰ ਵੀ ਪਾਣ ਡੇ ਆ ਵਿੱਚ। ਉਹ ਮੇਰੇ ਤੋਂ ਵੀ ਬਹੁਤੇ ਡਰੇ ਹੋਏ। ਠੀਕ ਹੈ ਹੁਣ ਮੈਂ ਤਾਂ ਚਲੋ ਮੁਗਲ ਆ ਨਾ ਤੇ ਮੈਂ ਹਿਸਾਬ ਦਾ ਡਰਦਾ। ਜੇ ਤੂੰ ਚੀਮਾ ਹੋ ਸਕਦਾ। ਨਹੀਂ ਉਸਤਾਦ ਜੀ ਉਹ ਵਿਚਾਰੇ ਖਾਨ ਸਾਹਿਬ ਸੀ, ਉਹ ਜ਼ਿਆਦਾ ਸਹਿਮ ਜਾਂਦੇ ਨੇ। ਉਹ ਮੇਰੇ ਵੱਲ ਵੇਖ ਕੇ ਸਹਿਮ ਕੇ ਯਾਰ ਫੈਸਲ ਉਸਤਾਦ ਜੀ ਅੱਗੋਂ ਉਹਨੇ ਨਾ ਵੈਪਨ ਕੱਢਿਆ ਥੱਲੇ ਆ ਗਿਆ। ਫਿਰ ਠਹਿਰ 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 3-4 ਫਾਇਰ। ਇਹਨਾਂ ਦੀ ਜੁਰਤ ਕੰਦਾ, ਇਹਨਾਂ ਨੇ ਨਾਮ ਲਿਆ ਸਾਡੀ ਬਰਾਦਰੀ ਦਾ। ਉਹਨੇ ਸਾਈ ਬੰਦੇ ਸੱਦ ਲਏ। ਮੈਂ ਫਿਰ ਖੁਦਾ ਦੀ ਕਸਮ ਮੈਂ ਇੰਜ ਬਾਂਹ ਡੰਗੀ ਫਰੀਦ। ਮੈਂ ਉਹਨੂੰ ਫੇਰ ਮੈਂ ਕਿਹਾ ਉਰੇ ਹੱਥ ਨਵਾਉਣ ਤੋਂ ਸਾਧ ਬੰਦੇ ਕੋਲ ਲੈ ਕੇ ਜਾਵਾਂ ਤੈਨੂੰ, ਮੈਂ ਬੰਦੇ ਨੂੰ ਲੈ ਕੇ ਜਾਵਾਂ ਮੈਂ ਤੂੰ। ਮੈਂ ਕਿਹਾ ਯਾਰ ਬੰਦੇ ਦਾ ਪੁੱਛਣਾ ਵਾ ਹੁਣ। ਮੈਂ ਕਿਹਾ ਤੂੰ ਕੁਛ ਕਰਨਾ ਹੀ ਬੰਦੇ ਦਾ। ਕਹਿੰਦਾ ਤੂੰ ਬੰਦੇ ਦਾ ਦੱਸ ਕਿਸ ਕਿਹਾ ਤੈਨੂੰ? ਮੈਂ ਅੱਲਾ ਦੀ ਕਸਮ ਨੂੰ ਫੇਰ ਦਰਬਾਰ ਤੇ ਫਰੀਦ ਮੈਂ ਉਹਦੇ ਪੈਰਾਂ 'ਚ ਡਿੱਗਿਆ। ਮੈਂ ਉਹਦੇ ਪੈਰਾਂ 'ਚ ਡਿੱਗਿਆ। ਮੈਂ ਕਿਹਾ ਤੈਨੂੰ ਤੇਰੀ ਮਾਂ ਦਾ ਵਾਸਤਾ ਹੀ ਇਹ ਗੱਲ ਖਤਮ ਕਰ ਦੇ। ਅੱਲਾ ਦੀ ਕਸਮ ਮੈਂ ਕਿਹਾ ਤੈਨੂੰ ਤੇਰੀ ਮਾਂ ਦਾ ਵਾਸਤਾ ਹੀ ਇਹ ਗੱਲ ਖਤਮ ਕਰ ਦੇ। ਤੈਨੂੰ ਜਿਹਨੂੰ ਤੂੰ ਮੰਨਦਾ ਤੈਨੂੰ ਉਹਦਾ, ਮੈਨੂੰ ਖੁਦਾ ਦੀ ਕਸਮ ਕਿਸੇ ਨੇ ਨਹੀਂ ਕਿਹਾ। ਮੇਰੇ ਮੂੰਹ ਚੋਂ ਫਲੋ ਚੋਂ ਨਿਕਲ ਗਈ।
ਇੱਥੇ ਫਾਇਰ ਮਾਰਦੇ ਮੈਨੂੰ ਗਾਲਾਂ ਨਾ ਕੱਢ ਯਾਰ। ਮੈਨੂੰ ਪਬਲਿਕ ਵਿੱਚ ਨਾ ਕਿਸੇ ਨੇ ਵੀ ਮੈਨੂੰ ਕਾਫੀ ਯਾਨੀ ਕਿ ਲੋਕ ਹੈਗੇ ਨੇ ਜਿਹੜੇ ਵੇਖਣ ਦੇ ਨੇ ਤਮਾਸ਼ਾ ਲਾਇਆ ਹੋਇਆ, ਤੇਰੀ ਮਿਹਰਬਾਨੀ। ਫਿਰ ਉਸਤਾਦ ਜੀ ਮੈਂ ਫਿਰ ਉਹਦੇ ਤੋਂ ਪਹਿਲੇ ਮੈਂ ਥੱਲੇ ਗਿਆ ਵਾਂ, ਇਹਨੂੰ ਮੈਂ ਕਿਹਾ ਬਾਅਦ ਚ ਹੀ ਆਣ। ਮੈਂ ਉਹ ਤੋਂ ਪਹਿਲੇ ਥੱਲੇ ਸਪੀਡ ਨਾਲ ਪੌੜੀਆਂ ਉਤਰਿਆ ਵਾਂ ਤੇ ਅੱਗੇ ਇੱਕ ਕਰੈਕਟਰ ਮੇਰਾ ਮੋਹਸਨ, ਮੈਂ ਉਹਦਾ ਵੀ ਨਾਮ ਨਹੀਂ ਲੈਣਾ, ਅੱਲਾ ਉਹਦੀ ਜ਼ਿੰਦਗੀ ਕਰੇ, ਮੈਨੂੰ ਕਹਿੰਦਾ ਫੈਸਲ ਕੀ ਹੋਇਆ? ਮੈਂ ਕਿਹਾ ਕੁਛ ਵੀ ਨਹੀਂ, ਦੱਸ। ਤੇ ਉਹ ਅੱਗੋਂ ਕਰੈਕਟਰ ਕਹਿੰਦਾ ਇਹ ਕੰਮ ਕਿਹੜੇ ਕਰਦੇ? ਸਾਡੀ ਬਰਾਦਰੀ ਦਾ ਨਾਮ। ਕਹਿੰਦਾ ਫੇਰ ਕੀ ਤੁਹਾਡੀ ਬਰਾਦਰੀ ਕੀ ਦੁੱਧ ਨਾ ਧੁਲੀ ਹੋਈ ਤੁਹਾਡੀ ਬਰਾਦਰੀ? ਸ਼ੇਖਾਂ ਨੂੰ ਕਹਿੰਦਾ ਇੰਨੀਆਂ ਜੁਗਤਾਂ ਕਰਦੇ, ਗੁੱਜਰਾਂ ਨੂੰ ਕਰਦੇ, ਫਲਾਣਾ ਨੂੰ ਕਰਦੇ, ਇੰਨੀਆਂ। ਇਹ ਤੇ ਹਸਾਉਂਦੇ ਆ, ਇਹ ਤੇ ਨਿਆਬ ਲੋਕ। ਤੂੰ ਇਹਨਾਂ ਨੂੰ ਕਹਿੰਦਾ ਫੈਸਲ ਈਜ਼ੀ ਹੋ ਕੇ ਜਿਹਦਾ ਮਰਜ਼ੀ ਨਾਮ ਲਈ, ਤੇਰੀ ਹਵਾਲ ਕੋਈ ਵੇਖ ਜੇ ਤੇ ਮੈਨੂੰ ਦੱਸੀ। ਮੈਂ ਕਿਹਾ ਨਹੀਂ ਭੈਣ, ਲੜਾਈ ਨਹੀਂ ਕਰਨੀ ਹੈਗੀ, ਅਸੀਂ ਭੈਣ ਅੱਗੇ ਤੋਂ ਨਹੀਂ ਨਾਮ ਲੈਂਦਾ। ਮੈਂ ਗੱਡੀ ਨੂੰ ਮੈਨੂੰ ਕਹਿੰਦਾ ਘਰ ਜਾ ਕੇ ਤੇ ਮੈਨੂੰ ਫੋਨ ਕਰਨਾ ਹੀ, ਇਹਨਾਂ ਨੇ ਕੁਛ ਕਿਹਾ ਤੇ ਨਹੀਂ ਤੈਨੂੰ? ਤੇ ਨੈਕਸਟ ਵੀ ਤੈਨੂੰ ਜੇ ਕੁਛ ਕਹਿਣ ਤੇ ਤੂੰ ਮਰ ਗਿਆ, ਤੂੰ ਮੈਂ ਮਰ ਗਿਆ, ਮੈਨੂੰ ਕਾਲ ਕਰਕੇ ਦੱਸ। ਉਹ ਫਿਰ ਨਾ ਗੱਲ ਨਾ ਉਸਤਾਦ ਜੀ ਇੰਜ ਰਫਾ ਦਫਾ ਹੋਈ ਤੇ ਫਲੋ ਦੇ ਵਿੱਚ ਵੀ ਨਾਲ ਲਓ ਯਾਰ ਕੋਈ ਨਹੀਂ। ਉਸਤਾਦ ਜੀ ਵੈਸੇ ਇਹ ਬਰਾਦਰੀ ਦਾ ਨਾਂ ਲਿਆ ਤੇ ਕੀ ਹੋ ਗਿਆ? ਆ ਹੁਣ ਗੁੱਜਰ ਆ, ਇਹਨੂੰ 1700 ਦੀ ਜੁਗਤ ਕਰੀ ਦੇ, ਇਹਦਾ ਮਤਲਬ ਗੁੱਜਰ ਸਾਰੇ ਇਹਦੀ ਬੈਗ ਤੇ ਖਲੋ ਕੇ ਕਹਿਣੇ ਇਹਨੂੰ ਜੁਗਤ ਕਿਉਂ? ਨਹੀਂ ਉਹ ਤਾਂ ਸ਼ੁਗਰ ਮੇਲਾ ਲੱਗਦਾ ਵਾ, ਲੇਕਿਨ ਚੀਮਿਆਂ ਵਾਲੀ ਜਿਹੜੀ ਗੱਲ ਹੈ ਨਾ, ਉਹ ਮੈਂ ਸੁਣਿਆ ਚੀਮੇ ਨਾ ਬਹੁਤ ਉਹ ਮਾਰ ਦਿੰਦੇ ਬੰਦੇ ਨੂੰ, ਕੋਈ ਝੂਠਾ ਬੰਦਾ ਵੀ ਕਵੇ ਨਾ। ਯਾਰ ਮੈਂ ਸਹੀ ਕਹਿ ਰਿਹਾ ਵਾਂ, ਤੂੰ ਚੀਮਾ ਵਾਂ। ਮੈਂ ਨਾ ਕਸਮ ਹੈ ਵੀ ਮੇਰੇ ਕੋਲੋਂ ਵੀ ਕੋਈ ਬੰਦਾ ਮਰ ਜਾਣਾ। ਯਾਰ ਮੇਰੀ ਗੱਲ ਸੁਣ ਯਾਰ, ਤੂੰ ਪਤਾ ਕਿ ਤੂੰ ਫਿਰ ਚੀਮਾ ਨਾ, ਤੂੰ ਉਹ ਚੀਮਾ ਵਾ ਜਿਹੜਾ ਕਹਿੰਦੇ ਨੇ ਯਾਰ ਲਾੜੇ ਤੋਂ ਪਰੇ ਹੋ ਕੇ ਖਲੋ, ਲਾੜੇ ਦੇ ਨਾ ਚੜ, ਤੈਨੂੰ ਦਿੰਨੇ ਆ ਚੀਮਾ ਸਾਹਿਬ ਪਰੇ ਹੋ ਕੇ ਖਲੋ ਲਾੜੇ ਤੋਂ। ਤੂੰ ਉਹ ਚੀਮਾ ਵਾ, ਤੂੰ ਅਸਲ ਚੀਮਾ ਨਹੀਂ ਹੈਗਾ। ਕਿਸੇ ਅਸਲ ਚੀਮੇ ਦਾ ਮੀਟਰ ਫਿਰ ਗਿਆ ਨਾ। ਉਹ ਯਾਰ ਨਹੀਂ, ਕੁਛ ਵੀ ਨਹੀਂ ਭਾਜੀ, ਕੋਈ ਗੱਲ ਵੀ ਨਹੀਂ ਹੈਗੀ। ਅੱਲਾ ਵਾਸਤੇ ਮੈਂ ਵੈਸੇ ਸ਼ੁਗਲ ਕਰਦਾ ਯਾਰ, ਮੈਂ ਸ਼ੁਗਲ ਕਰਦਾ ਕੋਈ ਨਹੀਂ ਯਾਰ। ਇੱਕ ਹੋਰ ਗੱਲ ਨਾ ਮੈਨੂੰ ਯਾਦ ਆ ਯਾਰ, ਤੂੰ ਡਰਨਾ ਯਾਰ। ਯਾਰ ਇਹ ਕਿਹੜਾ ਚੀਮਾ ਵਾ ਸਭ ਤੋਂ ਅੱਗੇ ਸੋਟੀ ਘਮਾ ਰਿਹਾ ਹੁੰਦਾ ਐ ਕਰਕੇ ਵਿਆਹਾਂ ਤੇ? ਇਹ ਚੀਮਾ ਟਾਈਮ ਹੀ ਲੱਗਦਾ ਮੈਨੂੰ ਚੀਮਾ। ਮੈਂ ਨਾ ਉਸਤਾਦ ਜੀ, ਮੈਂ ਤੈਨੂੰ ਕਿੰਨੀ ਵਾਰੀ ਮੈਂ ਹੁਣ ਕੀ ਕਿਹੜਾ ਚੀਮਾ? ਇਹਨੂੰ ਮਹੱਲੇ 'ਚ ਕਹਿੰਦੇ ਚੋਲਾਂ ਦੇ ਵੈਰੀ। ਕਿਹੜਾ ਚੀਮਾ? ਚੀਮਾ ਸਿਰਫ ਬੱਸ ਦੀ ਛੱਤ ਤੇ ਹੀ ਸਫ਼ਰ ਕਰਦਾ ਜਿਹੜਾ ਯਾਰ। ਉਹ ਤੁਸੀਂ ਉਹ 25-30 ਚੀਮੇ ਇੱਕੋ ਜਿਹੇ ਕੱਪੜੇ ਪਾ ਕੇ ਨਹੀਂ ਬੱਸ ਤੇ ਜਾ ਰਹੇ ਹੁੰਦੇ ਬੈਗ? ਜੀ ਹਟ ਜਾਈ ਹੁੰਦਾ ਵਾ, ਕੀ ਐਵੇਂ ਤੁਸੀਂ ਕਰਦੇ ਹੁੰਦੇ ਯਾਰ ਸਾਡੇ ਵੀਰ ਹੈਗੇ ਯਾਰ, show- ਅਸੀਂ ਉਹਨਾਂ ਨੂੰ ਮੈਂ ਤੈਨੂੰ ਦੱਸਣਾ ਨਹੀਂ। ਕਿਹੜਾ ਚੀਮਾ ਜਿਹੜਾ ਵਰਦੀ ਤੋਂ ਵਰਦੀ ਪਾਉਂਦਾ ਓਏ? ਆਹੋ ਥੱਲੋਂ ਸੂਟ ਵੀ ਪਾਇਆ ਚੀਮਾ ਸਾਹਿਬ ਨੇ, ਉੱਤੋਂ ਵਰਦੀ ਵੀ ਪਾਈ। ਆਹੋ ਉਹ ਕਿਹੜਾ ਚੀਮਾ ਜਿਹਨੇ ਕਰੇਲਿਆਂ ਦੀਆਂ ਸਿੰਦਰੀਆਂ ਲਾਈਆਂ? ਵਰਦੀ ਪਾ ਕੇ ਇੰਜ ਜਾਂਦੀ ਜਿਵੇਂ ਰੇਟ ਤੇ ਚੱਲੇ ਆ। ਯਾਰ ਬਹੁਤ ਤਰਸ ਆਉਂਦਾ ਮੈਨੂੰ ਉਦੋਂ ਜਦੋਂ ਚਿੰਗਜੀ 'ਚ ਬੈਠੇ ਹੁੰਦੇ ਨੇ ਵਿਚਾਰੇ। ਆਹੋ ਸਹੀ ਕਸਮ ਹੈ, ਮੇਰੀ ਦਿਲੋਂ ਦੁਆ। ਲੋਕੀ ਵਿਚਾਰੇ ਉਹਨਾਂ ਨੂੰ ਵੇਖ ਵੇਖ ਕੇ ਗੱਲਾਂ ਕਰ ਰਹੇ ਹੁੰਦੇ, ਵਾਲਾਂ ਕੱਸ ਰਹੇ ਹੁੰਦੇ। ਲੇਕਿਨ ਉਹ ਕਿੱਡੇ ਵੱਡੇ ਲੋਕ ਹੁੰਦੇ ਨੇ, ਐਡਾ ਐਡਾ ਆਲਾ ਫਨ ਲੈ ਕੇ ਤੇ ਲੋਕਾਂ ਦੇ ਤੁਹਾਡੀ ਖੁਸ਼ੀ ਨੂੰ ਦੁਬਾਲਾ ਕਰ ਦਿੰਦੇ ਜਾ ਕੇ। ਉਹਨਾਂ ਦੀ ਸਾਜੇ ਕਰੀ ਕਰਾਇਆ ਉਹਨਾਂ ਲਈ ਕੀ ਭਰਾਵਾ, ਤੇਰੇ ਲਈ ਤੂੰ ਕੀ ਉਹਨਾਂ ਲਈ? ਤੂੰ ਕਹਿ ਉਸਤਾਦ ਜੀ ਸਾਡੇ ਲਈ ਇੱਕ ਨਿਕਲਿਆ। ਅੱਜ ਗੱਲ ਇਹ ਹੈ ਕਿ ਤੁਹਾਨੂੰ ਮਟੀਰੀਅਲ ਚਾਹੀਦਾ ਹੁੰਦਾ, ਸ਼ੋਅ 'ਚ ਕੋਈ ਨਾ ਕੋਈ ਤੁਸੀਂ ਬਣਾ ਲੈਂਦੇ। ਜੇ ਮਟੀਰੀਅਲ ਸਾਨੂੰ ਅਸਲ ਹੀ ਬਣਿਆ ਬਣਾਇਆ ਮਿਲ ਜਾਏ ਤੇ ਉਹਦੇ ਵਰਗੀ ਤੇ ਰੀਸ ਹੀ ਕੋਈ ਨਹੀਂ। ਇਹਦਾ ਇੱਕ ਚਾਚਾ ਉਹਦੇ ਕੋਲ ਵੱਡਾ ਵਾਜਾ, ਉਹ ਦੂਰੋਂ ਇੰਜ ਲੱਗਦਾ ਜਿਵੇਂ ਸਾਈਕਲ ਪਾਇਆ ਉਹਨੇ ਗੱਲ 'ਚ। ਕਿਹੜਾ ਚੀਮਾ ਵਾ ਜਿਹੜੇ ਏਟੀਐਮ ਕੋਲ ਖਲੋ ਕੇ ਗਏ, ਹਾਏ ਹਾਏ ਠੀਪੇ ਸੁੱਟਣ ਵਾਲੀ ਏਟੀਐਮ ਕੋਈ ਨਹੀਂ ਇੱਥੇ, ਟੁੱਟੇ ਪੈਸੇ। ਲੇਕਿਨ ਫਰੀ ਜੋ ਵੀ ਹੈ ਨਾ ਯਾਰ, ਸੱਚੀ ਮੁੱਚੀ ਉਹ ਮਹਾਨ ਲੋਕ ਯਾਰ। ਮੈਨੂੰ ਕਸਮ ਵਾਲੀ ਗੱਲ ਹੈ, ਉਹਨਾਂ ਤੇ ਤਰਸ ਆਇਆ ਯਾਰ। ਅੱਲਾ ਉਹਨਾਂ ਨੂੰ ਆਪਣੀਆਂ ਆਪਣੀਆਂ ਗੱਡੀਆਂ ਦੇਣ, ਆਪਣੀਆਂ ਆਪਣੀਆਂ ਗੱਡੀਆਂ ਤੇ ਵਾਜੇ ਵਜਾਣ ਜਾਣ ਯਾਰ। ਯਾਰ ਮੈਂ ਤੇ ਚਾਚੇ ਨੂੰ ਪੁੱਛਿਆ, ਮੈਂ ਕਿਹਾ ਚਾਚਾ ਜੀ ਉਮਰਾ ਕਰਨ ਨਹੀਂ ਗਏ ਤੁਸੀਂ? ਕਹਿੰਦਾ ਪੁੱਤਰ ਦੁਆ ਕਰ ਕੋਈ ਬਰਾਤ ਸੌਦੀਆ ਦੀ ਮਿਲੇ, ਨਾਲ ਹੀ ਉਮਰਾ ਵੀ ਕਰ ਲੈਣਾ। ਨਹੀਂ ਯਾਰ, ਉਹ ਮਾੜੀ ਬਰਾਤ ਸੌਦੀਆਂ ਦੀ ਮਿਲੇ ਕੋਈ। ਉਹ ਜ਼ਿਆਦਤੀ ਹੈ ਜਦੋਂ ਕਹਿੰਦੇ ਯਾਰ ਪਹਿਲੇ ਬੰਦਿਆਂ ਨੂੰ ਖਾ ਲੈਣ ਦੋ ਫਿਰ ਚੀਮੇ ਨੂੰ ਵੀ ਦਾਂਗੇ। ਇਹ ਜ਼ਿਆਦਤੀ। ਨਹੀਂ ਯਾਰ ਫਰੀਦ ਹੈ ਗੱਲ, ਤੂੰ ਅੱਗੇ ਤੋਂ ਚੀਮਾ ਨਹੀਂ ਕਹਿਣਾ। ਜਿਹੜੀ ਤੇਰੀ ਬਰਾਦਰੀ ਆ ਤੂੰ ਉਹ ਦੱਸ, ਤੂੰ ਉਹਦੇ ਚ ਕਿਉਂ ਆਰ ਸਮਝਦਾ ਵਾ? ਤੇ ਕੀ ਦੱਸਾਂ ਮੈਂ? ਚੀਮਾ ਤੇ ਮੈਂ ਹੁਣ ਦੱਸਦਿਆਂ ਬਈ ਅਸੀਂ ਠਾਕੁਰ ਹੁੰਨੇ, ਅਸੀਂ ਚੀਮੇ ਹੀ ਆ। ਚਲੋ ਯਾਰ, ਜਿਹੜਾ ਜਾ ਕੇ ਪਤਾ ਕਰ ਲਵੋ ਕਿਸੇ ਨੂੰ ਵੀ। ਕਿਹੜਾ ਚੀਮਾ ਜਿਹਨੂੰ ਐਕਸਰੇ ਦਾ ਵੀ ਪਤਾ ਕਿੰਨੇ ਦਾ ਬਸ। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਤੂੰ ਕਿਹੜਾ ਚੀਮਾ ਵਾ ਵੀ ਜਿਹੜਾ ਮਤਲਬ ਲਾੜੇ ਦੇ ਸਿਰ ਤੋਂ ਇੰਨੇ ਪੈਸੇ ਵੀ ਫੜੀ ਜਾਂਦਾ ਹੈ? ਤੂੰ ਕਿਹੜਾ ਚੀਮਾ ਵਾ? ਪਤਾ ਨਹੀਂ ਕਿਹੜਾ ਚੀਮਾ ਵਾ ਪੂਰੇ ਵਿਆਹ ਚ ਤੂੰ ਲਾੜੇ ਦੇ ਪਿਓ ਨੂੰ ਲੱਭ ਰਿਹਾ ਹੁੰਦਾ? ਕਿਹੜਾ ਚੀਮਾ ਜਿਹਦੇ ਕੋਲ ਗੱਤੇ ਦਾ ਅਸਲਾ ਹੁੰਦਾ? ਆਹ ਦੱਸ ਯਾਰ, ਤੂੰ ਕਿਹੜਾ ਚੀਮਾ ਫਰੀਦ? ਨਾ ਕਰਿਆ ਕਰ ਏਦਾਂ। ਕਿਹੜਾ ਚੀਮਾ ਇਹ ਬੁਰ ਕਰਕੇ ਕਹਿੰਦਾ 500 ਹੀ ਲੈਣਾ? ਜਿਹੜਾ ਚੀਮਾ ਜਿਹੜਾ 1000 ਦਾ 800 ਦਿੰਦਾ। ਓਏ ਕਿਹੜਾ ਚੀਮਾ ਤੂੰ ਜਿਹਨੂੰ ਬੱਚਾ ਜੰਮਣ ਦੀ ਉਹਦੇ ਮਾਪਿਓ ਤੋਂ ਵੀ ਜ਼ਿਆਦਾ ਖੁਸ਼ੀ? ਤੇਰੇ ਮੂੰਹ ਦਾ ਨੂਰ ਹੈ ਕਿ ਮੈਨੂੰ ਜੁਗਤਾਂ ਕਰਨ ਵਾਲਾ? ਆਪਣਾ ਮੂੰਹ ਵੇਖ ਤੇ ਮੈਨੂੰ ਜੁਗਤਾਂ ਕਰਨ ਡਿਆ ਤੇ। ਓਏ
ਤੁਸੀਂ ਫੈਸਲ ਸਾਹਿਬ ਮੁਨਾਫਕਤ ਵੇਖ ਲੈ, ਤੁਸੀਂ ਕਿਹਾ ਸੀ ਉਸਤਾਦ ਤੇ ਟਰੈਕ ਰੱਖਣਾ, ਬਸ ਇਹ ਗੱਲ ਕਰਦੇ ਕੀਤੀ ਸੀ ਨਾ। ਮੈਨੂੰ ਨਹੀਂ ਉੱਥੇ ਬਾਹਰ ਖਲੋਤਿਆਂ ਤੂੰ ਮੈਨੂੰ ਕਿਹਾ ਨਹੀਂਗਾ ਕਿ ਉਸਤਾਦ ਨਾਲ ਆਪਾਂ ਫਰੀਦ ਜਿੱਡਾ ਤੂੰ ਬਦਲਣਾ ਨਾ, ਤੂੰ ਤੇ ਗਿਰਗਟ ਨੂੰ ਵੀ ਕ੍ਰਾਸ ਕਰ ਗਿਆ। ਹਾਂ ਜਨਮਨ ਕਹਿ ਰਿਹਾ। ਗਿਰਕਟ ਕੀ ਕਿਹੜਾ ਚੀਮਾ ਤੂੰ ਮੁੱਚੜੇ ਨੋਟਾਂ ਦੀਆਂ ਚੀਜ਼ਾਂ ਲੈਣ ਵਾਲਿਆ, ਕਿਹੜਾ ਚੀਮਾ? ਇਹ ਕਿਹੜਾ ਚੀਮਾ ਜਿਹੜਾ ਕਿਹੜਾ ਚੀਮਾ ਤੂੰ ਵਿਆਹ ਤੋਂ ਬਾਅਦ ਆ ਕੇ ਸਾਰਾ ਟੱਬਰ 3 ਘੰਟੇ ਲਾ ਕੇ ਨੋਟ ਸਿੱਧੇ ਕਰਦਾ? ਕਿਹੜਾ ਚੀਮਾ? ਇਹ ਕਿਹੜਾ ਚੀਮਾ ਜਿਹੜਾ ਨਾਲਾ ਘੁੱਟ ਕੇ 8000 ਰੁਪਏ ਤੇ ਸੁੱਟ ਲੈਂਦਾ? ਇਹ ਕਿਹੜਾ ਚੀਮਾ? ਉਹ ਇੱਕ ਲਤੀਫਾ ਹੈਗਾ ਨਾ, ਉਹ ਮੇਨ ਕੁਆਲੀ ਕਰ ਰਿਹਾ ਨਾ ਜਿਹੜਾ, ਤੇ ਉਹ ਇੰਜ ਦੇਖ ਰਿਹਾ ਤੇ ਉਹਨੇ ਦੇਖਿਆ ਕਿ ਪਰ ਇਹ ਜਿਹੜਾ ਚੀਮਾ ਨਾ ਨੁੱਕਰ ਤੇ, ਉਹ ਮਿੰਟ ਕੁ ਬਾਅਦ 500 ਵਾਲਾ ਨੋਟ ਫੜ ਕੇ ਨਾ ਤੇ ਇੰਜ ਜਰਾਬ 'ਚ ਉਹ ਪੈਸੇ ਡਿੱਗੇ ਹੁੰਦੇ ਨਾ ਉੱਤੇ, ਤੇ ਹਿਸਾਬ ਨਾਲ ਹੀ 39 ਮਾਰਦਾ ਇੰਜ ਫੜ ਕੇ ਇਧਰੋਂ ਜਰਾਬ 'ਚ, ਤੇ ਉਹ ਦੇਖ ਰਿਹਾ। ਉਹਨੇ ਹੁਣ ਦੇਖ ਲਿਆ ਵੀ ਯਾਰ ਇਹ 500 ਵਾਲੇ 1000 ਵਾਲੇ ਨੋਟ ਜਰਾਬਾਂ 'ਚ ਪਾਈ ਜਾ ਰਿਹਾ। ਕੁਆਲੀ ਮੁੱਕੀ ਕਹਿੰਦਾ ਚੀਮਾ ਇਹ ਗੱਲ ਸੁਣ, ਚੀਮਾ ਸਾਹਿਬ ਗੱਲ ਸੁਣਨਾ। ਕਹਿੰਦਾ ਹਾਂਜੀ। ਇਹ ਕਹਿੰਦਾ ਕੀ ਮਿੰਟ ਕੇ ਬਾਅਦ ਤੂੰ ਜਰਾਬ ਛੇੜ ਰਿਹਾ ਸੀ ਜਰਾਬ ਨੂੰ? ਕਹਿੰਦਾ ਉਸਤਾਦ ਜੀ ਖਾਰਿਸ਼ ਹੋ ਰਹੀ ਸੀ। ਕਹਿੰਦਾ ਬੇਟਾ ਇਹ ਖਾਰਿਸ਼ 50-100 ਨਾਲ ਨਹੀਂ ਸੀ ਹੋ ਸਕਦੀ, ਇਹ 1500 ਵਾਲੇ ਨਹੀਂ ਹੋਣੀ ਸੀ। ਇਹ ਉਹ ਚੀਮਾ। ਇਹ ਕਿਹੜਾ ਚੀਮਾ ਜਿਹਨੇ ਰੈਸਲ ਕਰਨ ਲਈ ਘਰ ਟਾਇਰ ਰੱਖਿਆ? ਇਹ ਕਿਹੜਾ ਚੀਮਾ? ਓਏ ਬਸ ਕਰ ਬਾਜ਼। ਉਹ ਯਾਰ ਕਿਹੜਾ ਚੀਮਾ ਜਿਹੜਾ, ਉਹ ਕਿਹੜਾ ਚੀਮਾ ਜਿਹੜਾ ਮਿੱਠੇ ਚੌਲਾਂ ਤੇ ਵੀ ਯਾਨੀ ਕਿ ਸ਼ੋਰਬਾ ਪਾਉਂਦੇ? ਦੱਸ ਕਿਹੜਾ ਚੀਮਾ? 50 ਰੁਪਏ ਦੀ ਰੋਟੀ ਨਹੀਂ ਖਾਂਦਾ, 60-70 ਰੁਪਏ ਦੇ ਬਿਸਕੁਟ ਖਾ ਜਾਂਦਾ ਤੂੰ ਯਾਰ। ਨਹੀਂ ਯਾਰ ਫਰੀਦ, ਚਲੋ ਕੋਈ ਗੱਲ ਨਹੀਂ ਉਸਤਾਦ ਜੀ, ਸਾਡੇ ਤੁਸੀਂ ਮੈਂ ਸ਼ੇਖਾਂ ਤੇ ਵੀ ਟਰੈਕ ਰੱਖ ਲਾਂਗਾ ਕਿਸੇ ਦਿਨ। ਚਲੋ ਤਰਾਹਲਾ ਸ਼ੇਖਾਂ ਦਾ। ਅੱਛਾ ਸ਼ੇਖ, ਫਿਰ ਤੁਸੀਂ ਕਹਿੰਦੇ ਹੁੰਦੇ ਮੇਰੀ ਕੰਜੂਸੀ ਤੇ ਗੱਲਾਂ ਨਾ ਕਰਿਆ ਕਰੋ, ਉੱਥੇ ਅੰਦਰ ਤਰਲੇ ਕਰਨ ਦੇ ਮੇਰੇ। ਯਾਰ ਆ ਵੇਖ ਤੁਹਾਡੀ ਮਿਹਰਬਾਨੀ ਹੈ, ਸਾਰਿਆਂ ਮੈਂ ਅੱਗੇ ਹੱਥ ਜੋੜਨਾ ਵਾ, ਮੇਰੀ ਕੰਜੂਸੀ ਤੇ ਗੱਲਾਂ ਨਾ ਕਰਿਓ। ਭੈਣ ਮੈਂ ਸ਼ੇਖ ਹਾਂ ਨਾ, ਤੇ ਮੈਂ ਸ਼ੇਖ ਹਾਂ, ਮੇਰੀ ਕੰਜੂਸੀ ਤੇ ਕਰ। ਤੂੰ ਜੋ ਹੈਗਾ ਵਾ ਉੱਤੇ ਤੇ ਕਰਾ, ਤੂੰ ਤੇ ਜ਼ਾਤ ਹੀ ਬਦਲ ਲਈ। ਤੂੰ ਜਿੱਦਣ ਕਰਨੀ ਹੋਵੇ ਨਾ, ਤੂੰ ਤੇ ਮੈਨੂੰ ਹੀ ਬਦਲ ਲਿਆ। ਫਖਰ ਨਾਲ ਤੂੰ ਕਹਿ ਉਹ ਪਿਓ ਨਹੀਂ ਕਹਿੰਦੇ ਬਦਲ ਲੈਂਦਾ ਬੰਦਾ ਆਪਣਾ। ਸਹੀ ਗੱਲ ਆ। ਤੂੰ ਜਿੱਦਣ ਕਰਨੀ ਹੋਵੇ ਨਾ ਉਸਤਾਦ ਦੀ, ਤੂੰ ਸ਼ਰਟਾਂ ਆਪਣੀ ਪਾ ਕੇ ਆਣੀ। ਯਾਰ ਤੂੰ ਫਰੀਦ ਸੀਨਾ ਚੌੜਾ ਕਰਕੇ ਕਹਿ ਕਿ ਮੈਂ ਢਾਰੀ ਹਾਂ। ਹਾਂ ਮੈਂ ਢਾਰੀ ਹੂੰ ਕਹਿ ਤੂੰ। ਸਹੀ ਗੱਲ। ਤੇਰੇ ਮੁੱਕਾ ਮਾਰਨ ਢਾਰੀ ਕੌਣ? ਢਾਰੀ ਅੱਛਾ ਤੇ ਢਾੜੀ ਇਨਸਾਨ ਨਹੀਂ ਹੁੰਦੇ? ਨਹੀਂ ਮੈਂ ਤੇ ਦੁਆ ਕਰਨਾ ਵਾ, ਮੇਰੀ ਤਾਂ ਖੁਆਇਸ਼ ਹੈਗੀ ਕਿ ਕਾਸ਼ ਮੈਂ ਢਾੜੀਆਂ ਦੇ ਘਰ ਜੰਮਦਾ। ਦੁਬਾਰਾ ਫੇਰ ਓਏ ਫਰੀਦ, ਪਹਿਲੀ ਵਾਰੀ ਸਹੀ ਨਹੀਂ ਜੰਮਿਆ ਗਿਆ। ਕਸਮ ਵਾਲੀ ਤੁਹਾਡਾ ਬੜਾ ਵੱਡਾ ਨਾਮ ਆ। ਇੱਕ ਮਿੰਟ ਕਿੰਨਾ ਮੇਰੇ ਕੋਲੋਂ ਨਾ ਕੋਈ। ਓਏ ਇੱਕ ਮਿੰਟ, ਮੇਰੇ ਅੱਬੂ ਕਹਿੰਦੇ ਸੀ ਕਿ ਇਹੋ ਜਿਹੇ ਬੰਦੇ ਨਾਲ ਖਾਣਾ ਪੀਣਾ ਵੀ ਛੱਡ ਦੇ ਯਾਰ, ਜਿਹੜਾ ਆਪਣੇ ਬਰਾਦਰੀ ਬਦਲੇ। ਹਾਂ ਸਹੀ ਖਾਣਾ ਪੀਣਾ। ਹੁਣ ਉਹ ਮੁਸਲਮ ਸ਼ੇਖ ਆ, ਉਹ ਮੁਸਲਮ ਸ਼ਾਹਵਰ ਹੁੰਦਾ ਓਏ। ਨਹੀਂ ਮੁਸਲਮ ਸ਼ੇਖ ਵੀ ਉਸਤਾਦ ਜੀ ਸ਼ੇਖ ਨੇ, ਮੈਂ ਮਿਰਜ਼ਾ ਮੁਗਲ, ਮੈਂ ਅੰਸਾਰੀ, ਹਾਂਜੀ, ਗੁੱਜਰ। ਅਸੀਂ ਤੇ ਨਹੀਂ ਬਦਲ ਰਹੇ ਆਪਣੀਆਂ। ਅੱਛਾ ਤੁਸੀਂ ਜੋ ਚੀਮਿਆਂ ਤੇ ਗੱਲਾਂ ਬਣਾਈਆਂ, ਸ਼ੇਖ ਢੋਲ ਨਹੀਂ ਵਜਾਉਂਦੇ? ਵਜਾਉਂਦੇ ਆ, ਜੋ ਕਹੋ ਢੋਲ ਜਿਹਨੂੰ ਕੋ ਮਰਦੀ ਵਜਵਾ ਲਾ। ਜਿਹਦੇ ਕੋ ਮੈਂ ਮੇਰੇ ਕੋ ਵਜਾ ਲਾ। ਆਹ ਢੋਲ ਦੀ ਕਿਹੜੀ ਗੱਲ ਆ? ਹੁਣ ਜਦੋਂ ਅਸੀਂ ਗਾ ਰਹੇ ਹੁੰਨੇ ਆ ਨਾਲ ਇੰਜ ਨਹੀਂ ਕਰ ਰਿਹਾ ਹੁੰਦਾ, ਅੰਸਾਰੀ ਆ। ਮੈਂ ਵਜਾਣਾ, ਤੂੰ ਵਜਾ ਨਹੀਂ ਰਿਹਾ ਹੁੰਦਾ। ਤੂੰ ਜ਼ਾਤ ਕੋ ਬਦਲੀ ਆ? ਉਹ ਨਹੀਂ ਜ਼ਾਤ ਬਦਲੀ, ਅਸੀਂ ਹੈ ਹੀ ਚੀਮੇ ਆ ਭਰਾਵਾ, ਚੀਮੇ ਆ। ਅੱਛਾ ਚੱਲ ਕੋਈ ਨਿਸ਼ਾਨੀ ਦੱਸ ਕੇ ਚੀਮਿਆਂ ਦੀ ਆ ਹੁੰਦੀ ਹੈ ਗੱਲਬਾਤ। ਸਾਡਾ ਸ਼ੁਕਰ ਅੱਲਾ ਦਾ, ਜ਼ਮੀਨਾਂ ਸਾਡੀਆਂ। ਕਿਹੜੀਆਂ ਜ਼ਮੀਨਾਂ? ਬੰਜਰ ਜ਼ਮੀਨਾਂ ਕਿਸੇ ਦੇ ਹੁੰਦੀਆਂ, ਤੁਹਾਡੇ ਸਿਰਫ ਠੁਮਕੇ ਹੁੰਦੇ ਉੱਤੇ। ਤੁਹਾਨੂੰ ਯਕੀਨ ਹੀ ਨਹੀਂ ਆਣਾ। ਉਸ ਤੋਂ ਇਲਾਵਾ ਮੇਰੇ ਦਾਦਾ ਜੀ ਪੜਦਾਦਾ ਜੀ ਸਾਰਿਆਂ ਦੇ ਕੋਲ ਤਲਵਾਰਾਂ। ਉਹ ਬੱਸ ਕਰਦੇ ਤਲਵਾਰਾਂ। ਸਾਡੇ ਕੋਲ ਅਸਲਾ ਹੱਲੇ ਨਹੀਂ ਮੁੱਕਦਾ ਹੈਗਾ। ਤੁਸੀਂ ਆ ਜਾਵੋ ਕਿਸੇ ਟਾਈਮ, ਮੈਂ ਗੱਡੀ ਨਾਲ ਆਪਣੀ ਇਹਨਾਂ ਕੋ ਉਹ ਅਸਲਾ ਜਿਹੜਾ ਸਿਰਫ ਇੱਥੇ ਜ਼ਖਮ ਕਰਦਾ। ਇਹ ਭਲਾ ਕਿਹਨੂੰ ਅਸਲ ਕਹਿੰਦੇ? ਆ ਮਰ ਫਿਟੇ ਉਹ ਅਸਲਾ। ਇਹ ਭਲਾ ਕਿਹਨੂੰ? ਇਹ ਕਿੰਨੇ ਇਹ ਉਹ ਚੀਮੇ ਜਿਨ੍ਹਾਂ ਦੀ ਲੜਾਈ ਹੋਈ ਵੇ ਤੇ ਸਿਰਫ ਕੱਛਾਂ ਸੁੱਜੀਆਂ ਹੁੰਦੀਆਂ ਬਸ, ਕਲਾਂਟ ਕੱਢ ਲਏ ਹੁੰਦੇ। ਅੱਛਾ ਅਸਲ ਚੀਮਿਆਂ ਦੇ ਘਰ ਪਿਸਤੌਲ ਪਈ ਹੁੰਦੀ ਹੈ, ਇਹਨਾਂ ਦੇ ਘਰ ਉੱਤੇ ਬਾਂਸਰੀ ਪਈ। ਕਿਹੜੇ ਚੀਮੇ ਜੀ ਤੁਸੀਂ? ਚਲੋ ਸ਼ੋਅ ਕਰੋ ਯਾਰ। ਇੱਕ ਬੰਦੇ ਨਾਲ ਲੜ ਪਿਆ ਇਹ ਚੀਮਾ, ਉਹਨੂੰ ਭਾਈ ਅਸਲਾ ਨਹੀਂ ਲਿਆਇਆ, ਕੋਲੇ ਕਿਲੋ ਪਹਾ ਕੇ ਲਿਆਇਆ। ਕਹਿੰਦਾ ਹੱਥ ਦੇਖੀ। ਸਹੀ ਗੱਲ। ਹਾਂਜੀ ਤੁਸੀਂ ਵੀ ਖੁਸ਼ ਹੋ ਲਓ ਭਾਜੀ, ਤੁਸੀਂ ਵੀ ਹੱਸ ਲਓ ਮੌਲਵੀ ਸਾਹਿਬ। ਅਸੀਂ ਵੇਖ ਲਓ, ਮੈਂ ਬਿਸਤ ਹੋਣ ਡਿਆ ਨਾ, ਪੰਜ ਤੁਸੀਂ ਵੀ ਹੱਸੋ, ਪੰਜ ਤੁਸੀਂ ਵੀ। ਬਾਜੀ ਨਹੀਂ ਭਾਈ ਬਿਸਤ ਤੇ ਹੋਣਾ ਹੀ ਆ। ਹੁਣ ਮੈਂ ਕਹਿ ਦਵਾਂ ਜੀ ਮੈਂ ਰਾਣਾ ਜੀ, ਮਾੜੀ ਗੱਲ। ਮੈਂ ਕਹਿ ਦਵਾਂ ਜੀ ਮੈਂ ਜੱਟ ਆ ਜੀ, ਮੈਂ ਬੱਟ ਆ ਜੀ, ਤੇ ਮੈਂ ਬਿਸਤੀ ਹੋਣਾ? ਮੈਂ ਸ਼ੇਖ ਆ, ਮੇਰੇ ਕੋਲ ਸ਼ੇਖਾਂ ਦਾ ਪੁੱਛ। ਮੈਂ ਤੈਨੂੰ ਤੂੰ ਆਪਣੇ ਚੀਮਿਆਂ ਦਾ, ਤੂੰ ਆਪਣੀ ਗੋਤ ਦੱਸ ਕਿੱਥੇ ਕਿੱਥੇ ਤੁਹਾਡੇ ਚੀਮੇ ਜਿਹੜੇ ਹੈਗੇ ਨੇ ਰਿਸ਼ਤੇਦਾਰ। ਮੈਂ ਕਹਿੰਦਾ ਮੈਂ ਸ਼ੇਖ ਹਾਂ ਨਾ, ਮੈਂ ਤੈਨੂੰ ਕਹਿੰਦਾ ਜੀ ਫਲਾਵੀ ਸ਼ੇਖ ਸੀ, ਜਿਹੜੇ ਫਲਾਮ ਮੇਲ ਵਾਲੇ ਸ਼ੇਖ ਸਾਡੇ ਰਿਸ਼ਤੇਦਾਰ, ਫਲਾਮ ਮੇਲ ਵਾਲੇ ਪੂਰੇ ਫੈਸਲਾਬਾਦ ਭਰਿਆ ਪਿਆ। ਸਾਡੇ ਸਾਹੀਵਾਲ ਸਾਡੇ ਸ਼ੇਖ ਰਿਸ਼ਤੇਦਾਰ, ਸਾਡੇ ਮੁਲਤਾਨ ਮੈਨ। ਤੂੰ ਆਪਣਾ ਇੱਦਾਂ ਕੋਈ ਦੱਸ। ਤੁਸੀਂ ਏਦਾਂ ਕਰੋ, ਜਾਓ ਸ਼ਫਕਤ ਚੀਮਾ ਸਾਹਿਬ ਕੋਲੋਂ, ਉਹਨਾਂ ਨੂੰ ਪੁੱਛ ਲਓ ਕਿ ਤੁਹਾਡਾ ਭਣੇਵਾ ਕੋ ਫੈਸਲਾਬਾਦ ਰਹਿੰਦਾ,
ਤੁਹਾਨੂੰ ਨਾ ਦੱਸਣਗੇ ਤੇ ਫੇਰ ਕਿਉਂ? ਓਏ ਫਰੀਦ ਅੱਲਾ ਚੀਮੇ ਨਾਲ ਕੈਸੀ ਅਟੈਚਮੈਂਟ ਕਰਨੀ ਹਾਂ ਤੁਸੀਂ ਜਾ ਕੇ ਪੁੱਛ ਲਓ ਉਹਨਾਂ ਨੂੰ ਕਿ ਸ਼ਫਕਤ ਚੀਮਾ ਸਾਹਿਬ ਤੁਹਾਡਾ ਕੋ ਭਣੇਵਾ ਫੈਸਲਾਬਾਦ ਫਰੀਦ ਨਾਂ ਦਾ ਹੈ, ਤੁਹਾਨੂੰ ਨਾ ਦੱਸਣਗੇ। ਬਿਲਕੁਲ ਠੀਕ ਯਾਰ ਇਹ ਕਿਹੜੀ ਗੱਲ ਆ? ਤੁਸੀਂ ਮੈਂ ਤੇ ਉਹਨਾਂ ਨੂੰ ਕਦੀ ਨਹੀਂ ਰਾਗ ਲਾਉਂਦਿਆਂ ਦੇਖਿਆ। ਠੀਕ ਆ। ਮੇਰੀ ਗੱਲ ਸੁਣੋ ਅੱਛਾ ਇਹ ਇਹਦਾ ਚਾਚਾ ਰਾਣਾ ਚੀਮਾ ਕਹਿਣ ਡਿਆ ਸਾਹਿਬ ਆਪਣੇ ਦੇ ਆਪ। ਫਿਲਮਾਂ ਦੇ ਵਿੱਚ ਚੁੱਕਦੇ ਨੇ ਨਾ ਹਾਂਜੀ ਬੰਦਿਆਂ ਨੂੰ, ਇਹ ਉਹਨਾਂ ਨੇ ਇਹਨੇ ਸੱਚੀ ਮੁੱਚੀ ਚੁਕਵਾ ਲੈਣਾ ਉਹਨਾਂ ਕੋਲੋਂ। ਤੂੰ ਆਪਣਾ ਦੱਸ ਨਾ ਕਿ ਜੀ ਸਾਡੀ ਇਹ ਫਲਾਣੀ ਗੋਤ ਆ, ਸਾਡਾ ਫਲਾਣਾ ਪਿੰਡ ਸੀ, ਅਸੀਂ ਪਿੱਛੋਂ ਇੱਥੇ ਦੇ ਚੀਮੇ ਆ, ਦੱਸ ਨਾ। ਅਸੀਂ ਕੱਕੇ ਜਿਹੀ ਚੀਜ਼। ਤੁਸੀਂ ਥੱਕੇ ਜਿਹੀ ਚੀਮੇ ਆ। ਕੱਕੇ ਦੇ ਓਏ ਟੱਕੇ ਜਿਹੀ ਰਹੋ, ਮੈਂ ਤੁਹਾਨੂੰ ਕਹਿਣਾ। ਉਸਤਾਦ ਜੀ ਕੀ ਹੋ ਕੱਕੇ ਜਿਹੀ ਚੀਮੇ ਕਿਹੜੇ ਹੁੰਦੇ? ਕੱਕੇ ਜਿਹੀ ਤੇ ਆਪ ਇੱਕ ਬਰਾਦਰੀ ਹੈ। ਨਹੀਂ ਯਾਰ ਕੱਕੇ ਜਿਹੀ ਆਪ ਇੱਕ ਬਰਾਦਰੀ ਹੈ। ਅਜੇ ਅਸੀਂ ਕੱਕੇ ਜਿਹੀ ਹੁੰਨੇ ਇਹ ਬਸ। ਕੱਕੇ ਜਿਹੀ ਨਹੀਂ, ਇਹ ਚੱਕੇ ਜਿਹੀ ਹੈ। ਆਹੋ ਇਹਦੀਆਂ ਉਂਗਲਾਂ ਤੇ ਤੂੰ ਧੱਕੇ ਜਿਹੀ ਨਹੀਂ ਚੀਮਾ ਬਣਿਆ। ਤੁਸੀਂ ਨਾ ਓਏ ਤੂੰ ਬੰਦਾ ਸਿਰਫ ਆਪਣੇ ਹੱਥ ਵਿਖਾ। ਅੱਛਾ ਮੇਰੀ ਗੱਲ ਸੁਣ, ਪਤਾ ਕੀ ਗੱਲ ਆ, ਤੂੰ ਡਾਇਰੈਕਟ ਮਾੜੀ ਟੈਂਟ ਉਹ ਚੀਮੇ ਤੇ ਨਾ ਛਾਲ ਮਾਰ। ਤੂੰ ਹੌਲੀ ਹੌਲੀ ਜਾ, ਸ਼ੇਖ ਹੋ ਜਾ, ਸ਼ੇਖ ਹੋ ਜਾ, ਇੱਕ ਸਟੈਪ ਫਿਰ ਰਾਣਾ ਹੋ ਜਾ, ਰਾਜਪੂਤ ਮੈਂ ਹੋ ਜਾ। ਕਿਉਂ ਹੋਵਾਂ ਜਦੋਂ ਮੈਂ ਹੈ ਵਾਂ ਮੈਂ ਕਿਹੜੀ ਗੱਲੋਂ ਮੈਂ ਮਤਲਬ ਆਪਣੀ ਬਰਾਦਰੀ ਬਦਲਾਂ? ਤੁਸੀਂ ਜਾ ਕੇ ਕਿਸੇ ਨੂੰ ਪੁੱਛ ਲਵੋ ਆਪਣਾ, ਸਾਡੀ ਸ਼ੁਰੂ ਤੋਂ ਪਿੱਛੋਂ ਤੁਸੀਂ ਪਤਾ ਕਰ ਲਓ ਸਹੀ ਅਸੀਂ ਇੱਕ ਮਿੰਟ, ਤੂੰ ਚੀਮਾ ਵਾ? ਆਹੋ ਦਿਲ ਆਖਾਂ ਕਿ ਦਿਲ ਜਾਨੀ, ਮੈਂ ਤੇਰੀ دیਵਾਨੀ, ਤੂੰ ਆਇਓ ਯਾਰ ਬਸ ਕਰੋ। ਮਿਹਰਬਾਨੀ। ਤਾਂ ਜੀ ਨਾ ਕਰੋ, ਤੁਸੀਂ ਗੱਲ ਕਰੋ ਜਿਹੜੀ ਕਰਨ ਦੇ। ਵਾਹ ਵਾਹ ਚੀਮਾ ਸਾਹਿਬ ਕੀ ਕਹਿਣੇ ਕੀ ਭਾਈ ਵਿੱਚ ਬਸ ਸੁਭਾਨ ਅੱਲਾ। ਲੇਕਿਨ ਇਹ ਇੱਕ ਆਪਣਾ ਸ਼ੌਕ ਹੈਗਾ ਵਾ। ਇਸ ਹਿਸਾਬ ਨਾਲ ਮੁਸ਼ਰਫ ਸਾਹਿਬ ਵੀ ਤਬਲਾ ਵਜਾ ਲੈਂਦੇ ਸਨ। ਐਡਾ ਅੱਛਾ ਨਹੀਂ ਸੀ। ਕੀ ਬਾਤ ਫਰੀਦ। ਯਾਰ ਸ਼ਬਾਜ਼ ਸ਼ਰੀਫ ਸਾਹਿਬ ਗਾਣਾ ਗਾ ਲੈਂਦੇ ਨੇ, ਸ਼ਬਾਜ਼ ਸ਼ਰੀਫ ਸਾਹਿਬ ਸੁਰ ਚ ਵੀ ਨੇ। ਹਾਂਜੀ ਉਹ ਤੇ ਬਹੁਤ ਬੰਦੇ ਨੇ, ਗਾਣੇ ਦੀ ਗੱਲ ਨਹੀਂ ਗਈ। ਉਹ ਤੇ ਰਫੀ ਸਾਹਿਬ ਵੀ ਨਾਈ ਸੀ, ਰਫੀ ਸਾਹਿਬ ਨਾਈ ਸੀ। ਹੁਣ ਦੱਸੋ ਸ਼ਬਾਜ਼ ਸ਼ਰੀਫ ਚ ਆਪ ਏਡੇ ਏਡੇ ਵੱਡੇ ਲੋਕ। ਚੁੱਪ ਕਰ ਜਾ, ਮੈਂ ਉਸਤਾਦ ਜੀ ਜੋ ਕਹਿੰਦੇ ਸਹੀ ਕਹਿੰਦੇ ਆ ਬਸ। ਅੱਛਾ ਉਸਤਾਦ ਇਹਦਾ ਅੱਛਾ ਮਤਲਬ ਰਫੀ ਸਾਹਿਬ ਮੇਰੀ ਗੱਲ ਸੁਣ ਨਾ, ਰਫੀ ਸਾਹਿਬ ਨਾਈ ਸੀ। ਤੂੰ ਕਹਿੰਦਾ ਨਾ ਵੇਖ ਲੋ ਰਫੀ ਸਾਹਿਬ ਨਾਈ ਸੀ, ਉਹਨਾਂ ਨੇ ਇਹ ਤੇ ਨਹੀਂ ਕਿਹਾ ਵੀ ਮੈਂ ਚੱਦਣ ਨਾਈ ਸੀ, ਤੇ ਉਹਨਾਂ ਨੇ ਨਾਈ ਕਹਿਣਾ ਆਪਣੇ ਆਪ ਨੂੰ। ਬਦਲਿਆ ਤੇ ਨਾ ਤੂੰ। ਸਾਡਾ ਰੌਲਾ ਬਦਲਣ ਤੇ ਆ, ਗਾਣ ਵਜਾਣ ਤੇ ਨਹੀਂ ਹੈਗਾ। ਅੱਛਾ ਹਾਂ ਯਾਨੀ ਸਿਰਫ ਮਰਾਸੀਆਂ ਨੂੰ ਗਾਣ ਵਜਾਉਣ ਦਾ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਨਹੀਂ? ਮਰਾਸੀ ਯਾਰ ਇਹ ਗੱਲ। ਓ ਯਾਰ ਇਹ ਦੁਨੀਆ ਸਾਰੀ ਨੇ ਧਮਾਈ ਗੱਲ ਫਿਰ ਜਾਂ ਫਿਰ ਸਾਰੀ ਓਏ ਦੁਨੀਆ ਨਾਲ ਯਾਰ ਸਾਨੂੰ ਇਹ ਇਖਤਲਾਫ ਆ ਤੇਰੇ ਚੀਮਾ ਹੋਣ ਤੇ, ਗਾਉਣ ਵਜਾਉਣ ਦਾ ਕੋਈ ਰੌਲਾ ਨਹੀਂ। ਸਾਰੇ ਗਾਈ ਫਿਰ ਮੈਂ ਨਹੀਂ ਗਾਉਂਦਾ। ਤੁਸੀਂ ਆ ਗੱਲਾਂ ਕੀ ਕਰਨ ਦੇ ਹੋ ਕਿ ਵਾਜੇ ਵਾਲੇ ਜਿਹੜੇ ਉਹ ਚੀਮ। ਮੇਰੀ ਗੱਲ ਸੁਣ, ਹੁਣ ਮੈਂ ਗਾਣੇ ਗਾਉਣਾ ਵਾਂ, ਮੈਂ ਸ਼ੇਖ ਹਾਂ, ਮੈਂ ਗਾਣੇ ਗਾਉਣਾ ਤੇ ਮੈਂ ਆਪਣੇ ਆਪ ਨੂੰ ਕੀ ਕਵਾਂ? ਮੈਂ ਸ਼ੇਖ ਹਾਂ, ਸ਼ੇਖ ਹੀ ਰਹਿਣਾ। ਮੈਨੂੰ ਗਾਣੇ ਦਾ ਸ਼ੌਕ ਆ। ਸ਼ੇਖ ਕੋਈ ਤੂੰ ਵੀ ਕਹਿ ਗਾਣਾ ਸਾਥ- ਗਾਉਂਦਾ, ਕੋਈ ਵਿਖਾਓ ਇੱਕ ਬੰਦਾ। ਯਾਰ ਆ ਜਿਹੜੇ ਰਹਿਮਾਨੀ ਨੇ ਨਾਈ ਕਿਹੜੇ ਗਾਉਂਦੇ ਨੇ? ਰਫੀ ਸਾਹਿਬ ਹੋਏ ਸੀ ਔਰ ਨਾਈ। ਨਾਈ ਤੁਹਾਨੂੰ ਪਤਾ ਰਫੀ ਸਾਹਿਬ ਦਾ? ਹਾਂ ਨਾਈ ਸੀ। ਲੈ, ਐਵੇਂ ਜਿਵੇਂ ਉਹ ਨਾਈ ਸੀ। ਸ਼ੇਖ ਗਾਣੇ ਗਾਉਂਦੇ ਆ। ਸ਼ੇਖ ਆਤਫ ਅਸਲਮ ਸੁਣਿਆ ਨਹੀਂ ਤੂੰ? ਪਾਗਲ ਹੋ ਗਿਆ। ਉਹ ਸ਼ੇਖ ਹੀ ਹੋਏ ਹੈ ਉਤੋਂ ਨਾਲੇ ਮਰਾਸੀ ਨਾ ਮੂੰਹ ਪਾੜ ਕੇ ਕਹਦੇ ਕਰੋ ਆਪ ਤੇ ਬਣਾ ਗਿਆ। ਉਹ ਇਹ ਵੀ ਤਾਂ ਮੈਂ ਕਹਿੰਦੇ ਖਾਨ ਸਾਹਿਬ ਕਿਹਾ ਕਰੋ ਉਹਨਾਂ ਯਾਰ। ਲੋਕਾਂ ਨੂੰ ਤੁਸੀਂ ਕਿਉਂ ਮਤਲਬ ਗਾਣ ਵਜਾਣ ਵਾਲਿਆਂ ਨੂੰ ਤੁਸੀਂ ਸਿਰਫ ਮਰਾਸੀ ਕਹਿਣਾ ਤੇ ਇਹ ਆ ਵੇਖਿਆ ਅਸੀਂ ਆਪ ਕਦੋਂ ਕਹੀ ਕਿਹਾ? ਜਾਂਦੇ ਆ। ਅਸੀਂ ਕਿਦੋਂ ਕਿਹਾ? ਤੁਸੀਂ ਮੈਨੂੰ ਕੀ ਪੇਂਟ ਕਰਨ ਓਏ ਦੇ? ਅਸੀਂ ਤੈਨੂੰ ਇਹ ਕਹਿ ਰਹੇ ਕਿ ਤੂੰ ਚੀਮਾ ਕਿਉਂ ਕਹਿ ਰਿਹਾ ਆਪਣੇ ਆਪ ਨੂੰ? ਮੈਂ ਕਿਉਂ ਨਾ ਕਵਾਂ? ਮੈਂ ਇਨਸਾਨ ਆ ਤੇ ਮੈਂ ਇਨਸਾਨ ਹੀ ਹੋਣਾ ਵਾ। ਤੇਰਾ ਕੀ ਨਾਮ ਆ? ਪੂਰਾ ਨਾਮ ਦੱਸ, ਪੂਰਾ ਨਾਮ ਦੱਸ। ਮੇਰਾ ਨਾਮ ਗੁਲਾਮ ਫਰੀਦ ਚੀਮਾ ਕਹਿੰਦੇ ਨੇ ਉੱਥੇ। ਤੇਰੇ ਅੱਬੂ ਦਾ ਕੀ ਨਾਮ ਸੀ? ਮੁਰਾਦ ਅਲੀ ਚੀਮਾ। ਇਹਦਾ ਇੱਕ ਉਸਤਾਦ ਜੀ ਕਜ਼ਨ ਨਾ, ਉਹ ਬੱਸ ਦੀ ਛੱਤ ਤੇ ਬੈਠਾ ਸੀ, ਉਦੋਂ ਟਾਣ ਵੱਜਾ ਤੇ ਥਾਂ ਤੇ ਹੀ ਮਰ ਗਿਆ। ਫੈਸਲ ਤੇ ਉਹ ਕਹਿੰਦਾ ਅਗੋਂ ਕੀ ਕਹਿਣ ਡਿਆ, ਕਹਿੰਦਾ ਯਾਰ ਉਹਨੂੰ ਮਰਿਆ ਨਾ ਕਹਿਣਾ, ਸ਼ਹੀਦ ਕਹਿਣਾ, ਉਹਨੇ ਵਰਦੀ ਪਾਈ ਸੀ ਵਿਚਾਰਾ। ਉਹ ਤੂੰ ਕਿਹੜਾ ਚੀਮਾ ਵਾ ਓਏ? ਮਹੱਲੇ 'ਚ ਕਿਤੇ ਵੀ ਕਿਤੇ ਸ਼ੁਰਲੀ ਚੱਲ ਜਾਏ ਨਾ, ਨੱਸ ਕੇ ਉੱਥੇ ਪਹੁੰਚ ਜਾਂਦਾ। ਭਲਾ ਕਿਉਂ? ਸਮਝਦਾ ਪਤਾ ਨਹੀਂ ਬਰਾਤ ਆ ਗਈ। ਕਿਹੜਾ ਚੀਮਾ ਤੁਸੀਂ ਤੂੰ? ਕਿਹੜੇ ਸ਼ੇਖ ਹੋ ਮੈਨੂੰ ਦੱਸੋ? ਤੁਸੀਂ ਕਿਹੜੇ ਸ਼ੇਖ ਹੋ? ਇੱਕ ਮਿੰਟ, ਹੁਣ ਗੁਜਰਾਂ ਵਾਲੇ ਵੀ ਆਉਣਾ, ਮੈਂ ਮਿਰਜ਼ਿਆਂ ਵਾਲੇ ਵੀ ਆਉਣਾ, ਠੀਕ ਹੈ ਨਾ? ਤੁਸੀਂ ਮੈਨੂੰ ਦੱਸੋ ਕਿਹੜੇ ਸ਼ੇਖ ਹੋ? ਤੁਹਾਨੂੰ ਦਾएं ਦਾ ਵੀ ਬਾएं ਦਾ ਵੀ ਪਤਾ ਵਾ, ਤੁਹਾਨੂੰ ਰੋਹੀ ਅਮਰੋਹੀ ਦਾ ਵੀ ਪਤਾ ਵਾ। ਸਿੱਖੇ ਆ। ਉਹ ਕਰੇਲੇ ਗੋਸ਼ਤ ਖਾਣੋਂ ਨਹੀਂ ਹਟਦੇ ਹਾਂ, ਤੁਸੀਂ। ਸਹੀ ਗੱਲ। ਆ ਠੰਡ ਸਭ ਤੋਂ ਜ਼ਿਆਦਾ ਲੱਗਦੀ। ਹਾਂ। ਕਿਤੇ ਤੁਹਾਨੂੰ ਮਤਲਬ ਮੌਤ ਨਹੀਂ ਪੈਂਦੀ ਹੱਥ ਦੱਸਦੇ ਵੀ ਮੈਂ ਠੀਕ ਕੌਣ ਆ, ਆ। ਠੀਕ ਆ ਨਾ, ਸਾਰਾ ਕੁਝ ਮੈਂ ਮੰਨਦਾ ਹਾਂ, ਹੈ ਆ, ਲੇਕਿਨ ਬਰਾਦਰੀ ਸਾਡੀ ਸ਼ੇਖ ਆ। ਉਹ ਤੂੰ ਵੀ ਸਾਰਾ ਕੁਝ ਜੋ ਮਰਜ਼ੀ ਕਰ, ਹਾਂ। ਲੇਕਿਨ ਬਰਾਦਰੀ ਗਲਤ ਕਿਉਂ ਦੱਸ ਰਿਹਾ? ਸਾਡਾ ਪ੍ਰੋਬਲਮ ਆ, ਤੂੰ ਬਰਾਦਰੀ ਕਿਉਂ ਗਲਤ ਦੱਸ? ਤੂੰ ਕਿਉਂ ਚੀਮਿਆਂ 'ਚ ਰਲਿਆ ਵਾ? ਉਸਤਾਦ ਜੀ ਇੱਕ ਮਿੰਟ, ਸ਼ਾਇਦ ਖਾਨ ਸਾਹਿਬ ਨੂੰ ਵੀ ਪ੍ਰੋਬਲਮ ਹੋਵੇ ਕਿ ਸਾਡੇ ਜਿੰਨਾ ਰਲੀ। ਹਾਂ ਇਹ ਵੀ ਤੇ ਹੋ ਸਕਦਾ। ਕਿਹੜਾ ਚੀਮਾ ਵਾ ਤੂੰ ਜਿਹਦੇ ਘਰ ਇੱਕ ਡਾਇਰੀ ਦੇ ਉੱਪਰ ਸਾਰੇ ਪ੍ਰੋਗਰਾਮਾਂ ਦੀ ਤਫਸੀਲ ਵੀ ਲਿਖੀ ਹੈ? ਕਿਹੜਾ ਚੀਮਾ ਤੂੰ? ਕਿਹੜਾ ਚੀਮਾ ਵਾ ਜੇ ਜਿੰਨੀ ਕਮਾ ਲਿਆ ਉਨਾ ਖਾ ਲਿਆ? ਕਿਹੜਾ ਹਾਂ ਚੀਮਾ? ਦੱਸ। ਤੁਸੀਂ ਕਿਹੜੇ ਸ਼ੇਖ ਹੋ ਮੈਨੂੰ ਦੱਸੋ? ਤੇਲ ਆਪਣੀ ਤੇਲ ਮਹਿੰਦੀ ਤੇ ਆਪੇ ਨੱਚਦੇ ਰਹੇ, ਕੌਣ ਹੋ ਤੁਸੀਂ? ਹਾਂ ਅਸੀਂ ਨੱਚਦੇ, ਸਾਰੀ ਦੁਨੀਆ ਨੱਚਦੀ ਆਪਣੀ ਤੇਲ ਮਹਿੰਦੀ ਦੇ ਆਪੇ। ਅਸੀਂ ਸ਼ੇਖ ਹਾਂ, ਤੂੰ ਕਹਿ ਰਿਹਾ ਨਾ ਸ਼ੇਖ ਹਾਂ। ਇਹ ਤੇਰੇ ਇੱਥੇ ਤੂੰ ਗਲਤ ਹੋਇਆ ਨਾ, ਤੂੰ ਮੈਨੂੰ ਸ਼ੇਖ ਕਹਿ ਰਿਹਾ।
ਤੂੰ ਚੀਮਾ ਕਿੱਦਾਂ ਵਾ ਉੱਤੋਂ ਤੋਂ ਆਪਣੇ ਅੱਬੇ ਦੇ ਨਾਂ ਦੇ ਨਾਲ ਅੱਗੇ ਚੀਮਾ ਲੈ ਲਿਆ, ਲੱਖ ਲਾਣ, ਤੈਨੂੰ ਸ਼ਰਮ ਨਾ ਆਈ? ਯਾਰ ਇਹ ਵੇਖ ਨਾ, ਮੈਂ ਹੈ ਵਾ, ਮੈਂ ਕੀ ਕਰਾਂ? ਓਏ ਮੁਰਾਦ ਚੀਮਾ ਕੀ ਦੱਸਿਆ? ਮੁਰਾਦ ਚੀਮਾ। ਅੱਲਾ ਰਹਿਮ ਕਰੇ। ਚੀਮੇ ਮੁਰਾਦ ਨਾਂ ਰੱਖਦੇ ਹੀ ਨਹੀਂ। ਅੱਛਾ ਤੁਹਾਡਾ ਛੋਟਾ ਭਰਾ ਵਿਕਾਸ ਫਰਾਕ ਪਾ ਕੇ ਨੱਚਦਾ, ਮੈਂ ਕਦੀ ਕੁਛ ਕਿਹਾ? ਤੂੰ ਨੱਚੀ ਜਾਵੇ, ਉਹਦਾ ਸ਼ੌਕ ਹੈ, ਤੂੰ ਵੀ ਨੱਚ, ਤੂੰ ਨਾ ਫਰਾਕ ਪਾਵੇ ਨੱਚ, ਲੇਕਿਨ ਜ਼ਾਤ ਤੇ ਸਹੀ ਦੱਸ। ਯਾਰ ਇਹ ਮੈਨੂੰ ਦੱਸੋ, ਵਾਕਈ ਸ਼ੋਅ ਤੁਸੀਂ ਮੇਰੇ ਤੇ ਹੀ ਕਰਨਾ? ਓ ਯਾਰ ਤੂੰ ਆਪ ਜਾਣ ਕੇ ਉਸਤਾਦ ਜੀ ਨਹੀਂ, ਸ਼ੁਗਲ ਤੂੰ ਅੱਜ ਯਾਰ ਤੂੰ ਸਾਨੂੰ ਚੀਮਾ ਕਲੀਅਰ ਕਰਾ। ਕਲੀਅਰ ਕਰ। ਆਹ ਯਾਰ ਤੂੰ ਤਾਂ ਦੱਸ ਵੀ ਤੂੰ ਕਿਹੜਾ ਚੀਮਾ ਵਾ? ਚੱਲ ਠੀਕ। ਅੱਛਾ ਤੁਸੀਂ ਮੈਨੂੰ ਵੱਢ ਵੀ ਦਿਓ ਨਾ, ਜੋ ਮੈਂ ਹੈ ਵਾ ਉਹੀ ਆ। ਚੀਮਾ ਤੂੰ, ਚੀਮਾ ਵਾ। ਤੇਰਾ ਅੱਬਾ ਵੀ ਚੀਮਾ ਸੀ। ਹਾਂ ਜੀ। ਸ਼ਰਮ ਕਰ ਫਰੀਦ, ਆਪਣੇ ਤੱਕ ਤੇ ਚੱਲ। ਉਹ ਯਾਰ ਸਰਦਾਰ ਕਮਾਲ ਸਾਹਿਬ ਗੁੱਜਰ ਨੇ ਤੇ ਉਹ ਹੱਸਣ ਖੇਡਣ ਵਾਲੇ ਜੁਗਤਾ ਮਾਰਦੇ, ਉਹ ਕਿ ਹਾਂ, ਭੁੱਲ ਜਾਣ। ਉਹ ਗੁੱਜਰ ਨੇ। ਹਾਂ ਉਹ ਗੁੱਜਰ ਨੇ, ਉਹਨਾਂ ਦੇ ਸਾਰੇ ਰਿਸ਼ਤੇਦਾਰ ਵੀ ਗੁੱਜਰ ਨੇ। ਹਾਂ ਉਹ ਆਪ ਵੀ ਗੁੱਜਰ ਨੇ, ਇਹ ਵੀ ਗੁੱਜਰ ਆ। ਹਾਂਜੀ। ਸਮਝ ਆ ਰਹੀ ਗੱਲ ਹਾਂਜੀ। ਦੀ? ਮੁਹੰਮਦ ਆਸਫ ਜਿਹੜਾ ਬੌਲਰ ਸੀ ਉਹ ਵੀ ਗੁੱਜਰ ਆ। ਹਾਂਜੀ। ਉਹ ਵੀ ਸ਼ੇਖੂਪੁਰੇ ਦਾ, ਉਹ ਵੀ ਗੁੱਜਰ ਆ। ਲੇਕਿਨ ਉਹ ਹੁਣ ਤੁਸੀਂ ਸਰਦਾਰ ਕਮਾਲ ਸਾਹਿਬ ਨੂੰ ਪੁੱਛੋਗੇ ਤੇ ਉਹ ਇਹ ਤੇ ਨਹੀਂ ਕਹਿਣਗੇ ਕਿ ਜੀ ਮੈਂ ਜੱਟ ਆਂ ਜੀ। ਗੁੱਜਰ ਨੇ ਤੇ ਗੁੱਜਰ ਦੱਸਣਾ, ਤੂੰ ਜੋ ਹੈ ਉਹ ਕਿਉਂ ਨਹੀਂ ਦੱਸ ਰਿਹਾ? ਤੂੰ ਚੀਮਿਆਂ 'ਚ ਕਿਉਂ ਰਲ ਗਿਆ? ਤੁਸੀਂ ਕਿਉਂ ਸ਼ੇਖਾਂ ਚ ਰਲ ਗਏ ਹੋ? ਉਹ ਕਿਹੜੇ ਸ਼ੇਖ? ਅੱਛਾ ਮੈਂ ਰਲਿਆ, ਮੈਂ ਪਹਿਲੇ ਕੀ ਸੀ? ਤੁਸੀਂ? ਹਾਂ ਓਏ ਮੈਂ ਹੁਣ ਸਾਰਿਆਂ ਨੂੰ ਦੱਸ ਦਿੱਤਾ, ਇੱਥੇ ਰੌਲਾ ਨਹੀਂ ਤੂੰ ਦੱਸ ਦੇ ਜਦੋਂ ਤੂੰ ਦੱਸਿਆ ਰੌਲਾ ਨਹੀਂ ਪਿਆ ਤਾਂ ਮੇਰਾ ਕੀ ਪੈ ਜਾਣਾ? ਚੱਲ ਦੱਸ ਦੇ। ਓਹੋ ਲਓ ਜੀ, ਮੈਂ ਮੈਂ ਹੁਣ ਪਹੁੰਚ ਗਿਆ ਦੱਸਣਾ। ਉਸਤਾਦ ਜੀ, ਮੈਂ ਨਤੀਜੇ ਤੇ ਪਹੁੰਚ ਗਿਆ ਵਾਂ। ਪਹੁੰਚ ਗਏ? ਮੈਂ ਨਤੀਜੇ ਤੇ ਪਹੁੰਚ ਗਿਆ ਵਾਂ। ਕਿਉਂ? ਤੇਰੇ ਕੋਲ ਤੇ ਕਿਰਾਇਆ ਵੀ ਨਹੀਂ ਸੀ, ਤੂੰ ਕੋਈ ਗੱਲ ਕਿੱਥੇ ਸੁਣ, ਪਹੁੰਚ ਗਿਆ? ਇਹਦੇ ਵਾਲਦ ਸਾਹਿਬ ਖਾਨ ਸਾਹਿਬ ਸੀ ਜੀ। ਇਹਦੀ ਅੰਮੀ ਚੀਮੀ ਸੀ। ਠੀਕ ਹੈ। ਚੀਮੀ ਚੀਮੀ ਮੈਂ ਤੈਨੂੰ ਦੱਸਦਾ ਤੇ ਤੈਨੂੰ ਐ ਹੀ ਨਹੀਂ ਕਿਸੇ ਨੇ ਦੱਸਿਆ ਕਿ ਬਰਾਦਰੀ ਬਾਪ ਤੋਂ ਹੁੰਦੀ ਬਾਪ ਤੋਂ ਹੁੰਦੀ ਆ। ਤੂੰ ਅੰਮੀ ਤੋਂ ਚੀਮੀ ਕਰ ਲੈ। ਆਹੋ ਨਹੀਂ ਇਹ ਨਹੀਂ ਸਹੀ। ਨਹੀਂ ਸਹੀ ਗੱਲ। ਉਹ ਤੂੰ ਆਪਣੀ ਅੰਮੀ ਤੋਂ ਬਰਾਦਰੀ ਰੱਖ ਲਈ। ਨਹੀਂ, ਤੁਸੀਂ ਕਿਹੜੇ ਸ਼ੇਖ ਹੋ ਮੈਨੂੰ ਦੱਸੋ? ਯਾਰ ਅਸੀਂ ਜਿਹੜੇ ਵੀ ਸ਼ੇਖ ਆ, ਅਸੀਂ ਢੋਲਾਂ ਵਾਲੇ ਆ, ਢੋਲਕੀਆਂ ਵਾਲੇ ਆ, ਅਸੀਂ ਬਾਜਿਆਂ ਵਾਲੇ ਆ, ਅਸੀਂ ਜਿਹੜੇ ਹੈ ਤੇ ਸ਼ੇਖ ਆ ਨਾ, ਉਹ ਤੂੰ ਕਿਉਂ ਚੀਮਾ ਵਾ? ਮੈਂ ਇਸ ਤੋਂ ਚੀਮਾ ਵਾਂ ਕਿ ਸਾਡਾ, ਅਸੀਂ ਬ੍ਰਾਜ਼ੀਲ ਤੋਂ ਆਏ ਆ, ਸਾਡੇ ਸਾਰੇ ਟੋਟਲੀ ਜਿਹੜਾ ਖਾਨਦਾਨ ਚੀਮਿਆਂ ਦਾ ਵਾ। ਕਿੱਦਾਂ ਸਮਝਾਈਏ ਤੁਹਾਨੂੰ? ਲਓ ਜੀ ਮੇਰੀ ਗੱਲ ਸੁਣੋ। ਇਹ ਬੜਾ ਹੀ ਜ਼ੀਲ ਤੋਂ ਆਇਆ। ਲਓ ਜੀ ਮੇਰੀ ਗੱਲ ਸੁਣ ਲਓ। ਤੂੰ ਕਹਿ ਕਸਮ ਖਾ ਕੇ ਕਿ ਖੁਦਾ ਦੀ ਕਸਮ ਸਾਜੀ ਤੁਸੀਂ ਸ਼ੇਖ ਨਹੀਂ ਜੇ। ਮੈਂ ਕਹਿੰਦਾ ਖੁਦਾ ਦੀ ਕਸਮ ਫਰੀਦ ਤੁਸੀਂ ਬਰਾ ਲਓ। ਹਾਏ ਉਸਤਾਦ ਜੀ। ਹਾਏ ਹਾਏ ਯਾਰ ਇਹ ਕਿਹੜੀ ਗੱਲ ਇਹ ਗੱਲ ਹੈ? ਪਤਾ ਕੀ ਹੈ? ਉਹ ਵੀ ਹੈ। ਮੈਂ ਕਿਹੜੀ ਤਸਵੀਰ ਮਾਰ ਸਕਣਾ ਵਾ ਹੁਣ ਯਾਰ? ਬਰਾਲ ਚੀਮਿਆਂ 'ਚ ਕਿਹੜੀ ਗੋਤ ਹੁੰਦੀ ਬਰਾਲ ਵਾਲੀ? ਯਾਰ ਸ਼ਰਾਜ਼ ਇਹ ਬੱਬੂ ਬਰਾਲ। ਯਾਰ ਸ਼ਰਾਜ਼ ਨੂੰ ਸ਼ਰਾਜ਼ ਦਾ ਕੱਟ ਦੇ ਯਾਰ। ਇਹ ਕਿਹੜੀ ਗੱਲ ਹੋਈ ਉਸਤਾਦ ਜੀ? ਤੁਸੀਂ ਪਤਾ ਕੀ ਗੱਲ ਹੈ? ਬਰਾਲ ਸਾਹਿਬ। ਉਹ ਯਾਰ ਦੂਰ ਕਿਹੜੀ ਗੱਲ ਹੈ? ਦੂਰ ਕਿਹੜੀ ਅੱਛਾ ਗੱਲ ਹੈ? ਚੀਮਿਆਂ 'ਚ ਬਰਾਲ ਵੀ ਹੁੰਦੇ ਆ? ਪਤਾ ਨਹੀਂ ਉਸਤਾਦ ਜੀ। ਬਰਾ ਨਹੀਂ ਹੋਣੇ ਆ ਯਾਰ ਇੱਕ ਹਫਤਾ ਪਹਿਲੇ ਆਪਾਂ ਇੱਕ ਪ੍ਰੋਗਰਾਮ ਤੇ ਗਏ ਸਾਂ। ਆਹੋ ਬਿਲਕੁਲ। ਉੱਥੇ ਇੱਕ ਯਾਰ ਸੀ ਮੇਰਾ ਮਿਲਿਆ ਜਿਹੜਾ ਲਾਹੌਰੋਂ ਆਇਆ ਸੀ। ਆਹੋ ਉਸਤਾਦ ਜੀ। ਉਹ ਖੁਦਾ ਦੀ ਕਸਮ ਹੈ ਖਾਨ ਸਾਹਿਬ ਆ ਤੇ ਅੱਲਾਹ ਪਾਕ ਦੀ ਕਸਮ ਹੈ ਇਹ ਉੱਥੇ ਦੋਵੇਂ ਰਿਸ਼ਤੇਦਾਰ ਸੀ। ਨਹੀਂ ਸੀ ਰਿਸ਼ਤੇਦਾਰ, ਉਹਨੇ ਕਹਿਣੇ ਮੈਂ ਰਿਸ਼ਤੇਦਾਰ। ਖੁਦਾ ਦੀ ਕਸਮ ਉਹ ਬੰਦਾ ਖਾਨ ਸਾਹਿਬ ਆ, ਉਹ ਮੰਨਦਾ। ਔਰ ਇਹਨੇ ਕਿਹਾ ਜੀ ਉਹ ਮੇਰੇ ਫਲਾਣੇ ਵਾਲੇ ਵਿਆਹਿਆ ਜਾਂ ਪਤਾ ਨਹੀਂ ਇਹ ਉਧਰ ਵਿਆਹਿਆ। ਹੁਣ ਮੈਨੂੰ ਦੱਸ ਦੇ, ਚੀਮਾ ਫੜਿਆ ਗਿਆ। ਚੀਮਾ ਮਰ ਜਾਏਗਾ, ਵਿਆਹੇਗਾ ਨਹੀਂ ਧੀ ਪੁੱਤ ਨੂੰ। ਗੱਲ ਸੁਣੋ ਤੂੰ ਫਰੀਦ। ਅਸੀਂ ਉਸਤਾਦ ਜੀ ਨਹੀਂ, ਤੁਸੀਂ ਇਹ ਗੱਲ ਗਲਤ ਕਰਨ ਦੇ ਹੋ। ਉਹਦੇ ਨਾਲ ਮੇਰੀ ਵੈਸੇ ਪਿਆਰ ਜ਼ਿਆਦਾ ਹੋ ਗਿਆ, ਮੁਹੱਬਤ ਜ਼ਿਆਦਾ ਹੋ ਗਈ। ਮੈਨੂੰ ਮਿਲਿਆ, ਉਹਨੇ ਮਿਲਦਾ ਸਾਰ ਪਿਆਰ। ਜੱਫੀ ਭਾਈ, ਇਹਨਾਂ ਨੇ ਜੱਫੀ ਨਹੀਂ ਕਦੀ ਹਾਂ ਪਾਈ। ਇੰਨਾ ਪਿਆਰ ਹੋ ਗਿਆ, ਇੰਨਾ ਮਿਲ ਪਿਆ ਕਿ ਉਹਨੇ ਇਹ ਵੀ ਕਹਿਤਾ ਕਿ ਭਾਈਜਾਨ ਹੈ ਮੇਰਾ ਫਲਾਣਾ ਰਿਸ਼ਤੇਦਾਰ ਹੈ, ਇੱਧਰ ਅਸੀਂ ਆ ਫਲਾਂ ਧੀ ਵਿਆਹੀ, ਇਹਨਾਂ ਨੇ ਇੱਧਰ ਇੱਥੇ ਤੱਕ ਯਾਨੀ ਕਿ ਪਿਆਰ ਉਹ ਜੀ ਮੈਂ ਤੁਹਾਨੂੰ ਦੱਸ ਦਿੱਤਾ, ਮੁੜ ਜਾਵੋ ਸਾਰਾ ਸ਼ੋਅ ਦੁਨੀਆ ਨੇ ਵੇਖਣਾ ਵਾ। ਅਸੀਂ ਕਿਹੜੇ ਹਿਸਾਬ ਨਾਲ? ਯਾਰ ਤੂੰ ਦੱਸ। ਸਾਡੀ ਲੜੀ ਨਾ ਸ਼ੇਖ ਸਲਮਾਨ ਨਾਲ ਮਿਲਦੀ ਹੈ ਜਾ ਕੇ। ਹੈ ਮੈਂ ਏਡੀ ਉੱਚੀ ਕਿਹਾ ਤੇ ਨਹੀਂ ਤੁਸੀਂ ਕਹੋ ਦੁਬਾਰਾ। ਸ਼ੇਖ ਸਲਮਾਨ ਦੁਬਈ ਵਾਲੇ ਅੱਛਾ ਅਲਮਰੂਫ, ਹਾਂ ਉਹਦੇ ਨਾਲ ਮੇਰਾ ਦਾਦਕਾ ਮਿਲਦਾ ਜਾ ਕੇ। ਸ਼ੇਖ ਸਲਮਾਨ ਵੀ ਵਿਆਹਾਂ ਤੋਂ ਛਾਪਰ ਚ ਲਿਆਉਂਦਾ 10 ਸਾਲਣ, ਹਨਾ? ਲਿਆ ਸਕਦਾ, ਕੋਈ ਵੀ ਲਿਆ ਸਕਦਾ। ਅੱਗੋਂ ਚੁੱਕੋ ਤਾਂ ਕਹਿੰਦਾ ਹਿੱਡਾ ਨਾ ਕਰਿਆ ਕਰੋ, ਕੋਈ ਨਹੀਂ ਲਿਆ ਸਕਦਾ। ਅੱਛਾ ਅਸੀਂ ਵਿਆਹਾਂ ਤੋਂ ਛਾਪਰ ਚ ਸਾਲਨ ਤੇ ਹੋਰ ਲਿਆਉਂਦੇ। ਕੀ ਕਰਦੇ ਹੋ ਤੁਸੀਂ ਨਹੀਂ ਕਹਿੰਦੇ ਜਾ ਕੇ ਬਾਜੀ ਕੱਟੇ ਨਾ ਨਹੀਂ ਦੇ ਦਿਓ? ਇਹ ਕਰਦੇ ਨਹੀਂ ਤੁਸੀਂ? ਅੱਲਾ ਮਾਫੀ ਦੇਵੇ ਉਹ ਚੀਮਾ। ਲਓ ਜੀ ਚੀਮੇ ਏਦਾਂ ਜਵਾਬ ਦਿੰਦੇ ਹੀ ਨਹੀਂ। ਲਓ ਚੀਮੇ ਏਦਾਂ ਨੱਕ ਚੁੱਕਦੇ ਹੀ ਨਹੀਂ ਹੈ, ਮੈਂ ਵੀ ਏਦਾਂ ਕਰਦੇ ਹੀ ਨਹੀਂ। ਚੀਮੇ ਵਾਲੀ ਇੱਕ ਗੱਲ ਨਹੀਂ ਹੈਗੀ। ਸ਼ੇਖ ਵੀ ਤਾਂ ਬੂਹੇ ਤੇ ਜਾ ਕੇ ਹੈ ਮੇਰੇ ਵੀਰ ਦੀ ਖੈਰ ਹਾਜੀ ਸਾਹਿਬ। ਇਹ ਸ਼ੇਖਾਂ ਕਦੀ ਕੀਤਾ? ਲਓ ਆ ਚੀਮਾ ਹੋਵੇ ਤੇ ਏਦਾਂ ਡਰਦਾ ਹੀ ਨਹੀਂ ਚੀਮਾ। ਯਾਰ ਬਸ ਕਰੋ। ਨਹੀਂ ਪਤਾ ਕਿ ਤੂੰ ਬਿਆਨਵੇ ਰਲਾਓ ਯਾਰ। ਉਸਤਾਦ ਜੀ ਇਹਨਾਂ ਨੇ ਇੱਕ ਮੁਹੱਲੇ 'ਚ ਤਕਰੀਬ ਤੇ ਗਿਆ, ਇਹਦਾ ਭਰਾ ਯਾਨੀ ਕਿ ਉਹ ਮਦਰ ਜਿਹੜਾ, ਉਹ ਕਹਿੰਦਾ ਜੀ ਮੈਂ ਖਾਨ ਸਾਹਿਬ ਕੁਰੈਸ਼ੀ ਜ਼ਾਤ। ਇਹ ਵੀ ਗਿਆ, ਇਹ ਕਹਿੰਦਾ ਮੈਂ ਚੀਮਾ। ਉਹ ਮੁਹੱਲੇ ਵਾਲੇ ਸ਼ੱਕ ਕਰਨ ਡੇ ਨੇ ਕਿ ਦੋਵਾਂ ਚੋਂ ਚੀਮਾ ਕੌਣ ਆ? ਤੂੰ ਜੋ ਚੀਮਾ ਕੌਣ?
ਉਹ ਬਿਆਨ ਲਾਓ ਆਪਣੇ। ਆ ਕਿਹੜੇ ਸ਼ੇਖ ਨੇ ਇਹਨਾਂ ਨੇ ਚਿਰਾਗ ਰਗੜਿਆ ਵਿੱਚ ਜਿੰਨ ਨਿਕਲਿਆ, ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ, ਕਹਿੰਦਾ ਮੈਂ ਬਾਜਾ ਵਜਾਨਾ ਤੂੰ ਬੇਲਾ ਕਰਾ। ਲਓ ਜੀ ਐਦਾਂ ਸ਼ੇਖ ਹੁੰਦੇ ਨੇ, ਹਾਏ ਕਿਹੜੇ ਏਦਾਂ ਸ਼ੇਖ ਕਰਦੇ ਨੇ। ਨਹੀਂ ਕਰਦੇ, ਕੋਈ ਵੀ ਨਹੀਂ ਕਰਦਾ ਉਸਤਾਦ ਜੀ, ਸ਼ੇਖ ਤੇ ਬਹੁਤ ਨਫੀਸ। ਯਾਰ ਤੁਸੀਂ ਕਾਹਦੇ ਤੋਂ ਐ ਵੀ ਨਾ ਲਬਾਦਾ ਜਿਹਾ ਉੜੋ ਉਸਤਾਦ ਜੀ ਤੁਸੀਂ। ਇਹਨੂੰ ਵੀ ਚਿਰਾਗ ਲੱਭ ਕੇ, ਇਹ ਉਹ ਚੀਮਾ ਵਾ, ਇਹ ਉਹ ਚੀਮਾ ਵਾ ਜਿਹਨੂੰ ਚਿਰਾਗ ਲੱਭਿਆ ਤੇ ਚਿਰਾਗ ਨੱਪਿਆ, ਜਿੰਨ ਬਾਰ ਆਇਆ ਤੈਨੂੰ ਕਹਿੰਦਾ ਹੈ ਮਾਰ ਵੀ। ਹਾਂ ਤੇ ਇਹ ਉਹ ਚੀਮਾ ਵਾ। ਹੁਣ ਕਿਹੜਾ ਚੀਮਾ ਐਡਾ ਸੋਹਣਾ ਗਿਆ ਮਾਰ ਵੀ ਫੇਟੇ ਨੂੰ, ਇਹ ਕਿਹੜਾ ਚੀਮਾ ਕਹਿੰਦਾ? ਓਏ ਤੂੰ ਖਾਨ ਸਾਹਿਬ ਨੂੰ ਚੀਮਿਆਂ ਫਸਲਾਂ, ਲੜਾਈਆਂ, ਵੱਡੇ ਭਾਈ, ਉਹ ਤੂੰ ਕਿਹੜਾ ਚੀਮਾ ਵਾ? ਸ਼ੇਖ ਸਾਹਿਬ ਇਹਨਾਂ ਦੇ ਪੜਦਾਦਾ ਜੀ ਕਿਤੇ ਪੱਖਾ ਚਲਾ ਬੈਠੇ ਸਰਦੀਆਂ ਤੇ ਮਰ ਗਏ, ਤੇ ਜੰਨਤ ਚ ਚਲੇ ਗਏ, ਉੱਥੇ ਹੂਰਾ ਪੱਖਾ ਚੱਲਿਆ ਤੇ ਫੇਰ ਮਰ ਗਏ। ਤੁਸੀਂ ਉਹ ਸ਼ੇਖ ਹੋ। ਕੀ ਬਾਤ। ਚੀਮਾ ਗੈਰਤਮੰਦ ਹੁੰਦੇ ਆ, ਮੈਨੂੰ ਐਡੀ ਪੁਰਾਣੀ ਜੁਗਤ ਚੀਮਾ ਨਹੀਂ ਕਰ ਸਕਦਾ। ਗੱਲ ਨਾ ਕਰਿਓ। ਓਏ ਗੱਲ ਸੁਣ ਫਰੀਦ ਨਾ ਯਾਰ, ਜੈਨਮਨ ਕਹਿ ਰਿਹਾ। ਓਏ ਖਾਨ ਸਾਹਿਬ ਬੜੇ ਨਫੀਸ ਆ ਯਾਰ, ਉਹਨਾਂ ਦਾ ਖਾਣਾ ਪੀਣਾ ਬਹਿਣਾ ਉੱਠਣਾ ਬਹੁਤ ਮੇਰੇ ਨਫੀਸ ਕੋਲ ਆ। 75,000 ਯਾਰ ਨੇ ਚੀਮੇ, ਤੂੰ ਖਾਣਾ ਪੀਣਾ ਵੇਖ ਹੁਣ। 75,000 ਬਹੁਤ ਯਾਰ ਨੇ ਮੇਰੇ, ਬਹੁਤ ਮੇਰਾ ਪਿਆਰ ਆ ਚੀਮਿਆਂ ਨਾਲ। ਮੈਂ ਇਦਾਂ ਦਾ ਨਹੀਂ ਵੇਖਿਆ ਚੀਮਾ, ਅੱਲਾ ਮਾਫੀ ਦੇਵੇ। ਯਾਰ ਮੈਂ ਨਹੀਂ ਵੇਖਿਆ। ਇਹ ਕਿਹੜਾ ਚੀਮਾ ਜਿਹੜੇ ਕੋਲ ਪੈਸੇ ਫਿਰ ਹਜ਼ਾਰ ਬੋਤਲ ਭਾਈਜਾਨ ਉਹਨਾਂ ਦੇ ਘਰ ਜਾਓ, ਉਹਨਾਂ ਨਾਲ ਮਿਲੇ ਵਰਤੋ, ਇੰਜ ਲੱਗਦਾ ਕਿ ਤੁਸੀਂ ਮਤਲਬ ਕਿਸੇ ਖੁੱਲੇ ਦਿਲ ਉਹਨਾਂ ਦੇ ਬਾਹਰ ਪਏ ਹੁੰਦੇ ਨੇ ਕਿ ਵੀ ਲੁੱਟ ਲਓ, ਇੰਜ ਦਾ। ਤੂੰ 4 ਸਾਲ ਹੋ ਗਏ ਨੇ, ਖੁਦਾ ਦੀ ਕਸਮੇ ਇਹ ਬੰਦਾ ਕੁਰਾਨ ਤੇ ਹੱਥ ਰੱਖ ਕੇ ਹਲਫ ਦੇ ਦੇਵੇ ਕਿ 4 ਸਾਲ ਹੋ ਗਏ ਇਹਨੂੰ ਤਨਖਾਹ ਲੈਂਦੇ ਨੂੰ, ਇਹਨੇ 10,000 ਰੁਪਇਆ ਵੀ 4 ਸਾਲਾਂ 'ਚ ਦਫ਼ਤਰ 'ਚ ਖਰਚਿਆ ਹੋਵੇ। ਸਹੀ ਗੱਲ। ਚਾਹ ਕਦੀ चीमा चीमिया दे नाम पे कलंक है, तू कलंक, तू बदनुमा धब्बा है चीमियों के नाम पे। ਨਹੀਂ ਮੈਂ ਤੁਸੀਂ ਕਿਹੜੇ ਸ਼ੇਖ ਹੋ? ਤੁਹਾਡਾ ਭਰਾ ਛੋਟਾ ਵਿਕਾਸ ਅੰਦਰ ਵੜਦੇ ਕਹਿੰਦੇ ਹੁੰਦਾ ਮੁਰਸ਼ਦ, ਇਹ ਕਿਹੜੇ ਸ਼ੇਖ ਹੋ ਤੁਸੀਂ ਮੈਨੂੰ ਦੱਸੋ। ਅੱਛਾ ਤੁਸੀਂ ਦੱਸੋ ਮੈਨੂੰ, ਕੌਣ ਆ ਮੈਂ? ਕੌਣ ਤੁਸੀਂ ਦੱਸੋ। बराल ਹੈ ਬਰਾਲ। ਉਹ ਕੀ ਹੁੰਦਾ? ਬਰਾਲ ਕੁਸੇਮਾ ਹੀ ਨਵੀਂ। ਉਹ बराल की हुंदा? ਹਾਂ ਕੀ ਹੁੰਦਾ? ਬੱਬੂ ਬਰਾਲ ਸਾਹਿਬ ਦਾ ਨਾਮ ਸੁਣਿਆ? ਉਹ ਜਿਹੜੇ ਬੌਲਰ ਸਨ। ਹਾਂ ਕੌਣ? ਬੱਬੂ ਬਰਾਲ ਸਾਹਿਬ। ਅੱਛਾ ਉਹਨਾਂ ਦੀ ਗੱਲ ਕਰਦੇ ਨੇ। ਕੌਣ ਭਲਾ? ਉਹ ਜਿਹੜੇ ਲਬਨਾਨ ਦੇ ਪ੍ਰਾਈਮ ਮਿਨਿਸਟਰ ਸਨ, ਉਹੀ ਨਾ? ਜੀ ਹਾਂ ਸਹੀ ਗੱਲ। ਉਹ ਟੈਂਡ ਕਰਾਈ ਸੀ ਜਿਨ੍ਹਾਂ ਨੇ। ਲਬਨਾਨ ਦੇ ਪ੍ਰਾਈਮ ਮਿਨਿਸਟਰ ਸੀ ਤੇ ਜਿਹੜੇ ਐਸਰੋ ਕਾਪੀਆਂ ਦਾ ਸਾਈਨ ਕਰਦੇ ਸੀ। ਮੈਨੂੰ ਉਸਤਾਦ ਨਾ ਹੋਵੇ ਕਸਮੇ, ਤੇ ਮੈਂ ਤੇਰਾ ਮੂੰਹ ਹੁਣ ਤਾਂ ਸੇਕ ਦੇਣਾ ਯਾਰ ਮੈਂ ਤੇ ਤੈਨੂੰ ਮੰਨਣ ਦਿਆਂ ਕਿ ਤੂੰ ਨਹੀਂ ਚੀਮਾ। ਓਏ ਮੈਂ ਅੱਛਾ ਉਸਤਾਦ ਜੀ ਤੁਸੀਂ ਦੱਸੋ, ਪੇਂਟ ਕਰੋ ਮੈਨੂੰ, ਫਾਈਨਲ ਦੱਸੋ ਮੈਂ ਕੌਣ। ਚਲੋ ਅੱਛਾ ਵੀ ਤੂੰ ਯਾਰ ਤੂੰ ਦਾਵਾ ਕਰ ਰਿਹਾ ਕਿ ਤੂੰ ਚੀਮਾ ਵਾ, ਤੂੰ ਸਾਨੂੰ ਸਬੂਤ ਦੇ ਦੇ। ਉਹ ਉਸਤਾਦ ਜੀ 1 ਮਿੰਟ, ਉਹ ਕਹਿਣ ਡਿਆ ਕਿ ਤੁਸੀਂ ਉਸਤਾਦ ਹੋ, ਇੱਥੇ ਪਰਚੀਆਂ ਪਾਓ, 10 ਕੁ ਬਰਾਦਰੀਆਂ ਲਿਖ ਲਓ, ਜਿਹੜੀ ਨਿਕਲੇ ਉਹ ਅਸੀਂ ਡਿਸਾਈਡ ਕਰ ਲੈਂਦੇ ਆ। ਲੈ ਚਲੋ ਪੱਕੀ ਗੱਲ। ਲੈ ਨਹੀਂ ਤੇ ਵਿੱਚੋਂ ਸਕਸੈਨਾ ਨਿਕਲਿਆ ਤੇ ਫਿਰ ਅਸੀਂ ਸਕਸੈਨੇ ਹੋਏ। ਬਰਾਦਰੀ ਦੀ ਗੱਲ ਕਰ। ਅੱਛਾ ਤੁਸੀਂ ਨਾ ਮੰਨੋ, ਚਲੋ ਆਓ ਮੇਰੇ ਨਾਲ, 5 ਜਣੇ ਕੈਮਰੇ ਲੈ ਚੱਲੋ ਹੁਣੇ ਹੀ। ਹਾਂ। ਸਾਡੇ ਗੇਟ ਤੇ ਬਾਹਰ ਨੇਜ਼ੇ ਟੰਗੇ। ਨੇਜ਼ੇ ਨਹੀਂ ਠੀਕ ਹੈ। ਬਾਕੀ ਟੰਗੇ। ਬਾਦਸ਼ਾਹ ਸਲਾਮਤ ਨੇ, ਇੱਕ ਬਾਦਸ਼ਾਹ ਸਲਾਮਤ ਨੇ ਇਹਦੇ ਵਾਲਦ ਸਾਹਿਬ ਨੂੰ 2 ਤਲਵਾਰਾਂ ਗਿਫਟ ਕੀਤੀਆਂ। ਆਓ ਇਹਦੇ ਵਾਲਦ ਸਾਹਿਬ ਉਹਦੇ ਕੋ ਗਏ ਨੇ ਵੈਲਡਿੰਗ ਵਾਲੇ। ਲੋਹੇ ਵੈਲਡਿੰਗ ਵਾਲੇ ਕੋ, ਹਾਂਜੀ ਪਿੱਛੋਂ ਦੋਵੇਂ ਤਲਵਾਰਾਂ ਵੈਲਡ ਕਰਾ ਲੀਆਂ ਹਾਂਜੀ। ਤੇ ਸੋਹਣਾ ਉਹਦਾ ਚਿਮਟਾ ਬਣਾ ਲਿਆ। ਤੇ ਕਿਹੜੇ ਚੀਮੇ, ਔਰ ਹਰ ਵਿਆਹ ਤੇ ਉਹ ਤਲਵਾਰਾਂ ਵਜਾਉਂਦੇ ਨੇ ਜਾ ਕੇ। ਤੇ ਕਿਹੜੇ ਚੀਮੇ ਜਿਹੜੇ ਫੋਨ ਚੁੱਕਦੇ ਕਹਿੰਦੇ ਖੈਰਾਂ ਖੈਰਾਂ, ਤੇ ਕਿਹੜੇ ਚੀਮੇ ਮੈਨੂੰ ਦੱਸਦਾ। ਅੱਛਾ ਉਸਤਾਦ ਜੀ ਤੁਸੀਂ ਵਾਕਈ ਚੁਗਲ ਕਰਨ ਦੇ ਹੋ, ਲੇਕਿਨ ਉਹ ਨਹੀਂ ਨਹੀਂ ਸ਼ੁਕਰ ਇਹ ਨਹੀਂ। ਕਿਹੜੇ ਚੀਮੇ ਨੇ ਜਿਹੜੇ ਸਿਰਫ ਨਵੇਂ ਸੂਟ ਵਿਆਹਾਂ ਦੇ ਸੀਜ਼ਨ 'ਚ ਪਾਉਂਦੇ ਆ? ਇਹ ਕਿਹੜੇ ਚੀਮੇ ਜਿਨ੍ਹਾਂ ਦਾ ਵੱਡੀ ਤੋਂ ਬਾਅਦ ਸੀਜ਼ਨ ਸ਼ੁਰੂ ਹੁੰਦਾ ਹੈ? ਆ ਕਿਹੜੇ ਸ਼ੇਖ ਨੇ ਜਿਹੜੇ ਡਬਲ ਮੋਟੀਆਂ ਜਰਾਬਾਂ ਪਾਉਂਦੇ? ਕਿਹੜੇ ਸ਼ੇਖ ਨੇ ਅੱਲਾ ਵਾਲੀ? ਉਹ ਤੂੰ ਕਿਹੜਾ ਚੀਮਾ ਵਾ? ਮੇਰਾ ਘਰ ਆ ਕੇ ਬਖਰਾ ਵੀ ਕਰਦੇ ਤੁਸੀਂ। ਓਏ ਕਿਹੜਾ ਚੀਮਾ? ਉਹ ਚੀਮਿਆਂ ਦੀਆਂ ਫਸਲਾਂ ਹੁੰਦੀਆਂ ਨੇ, ਚੀਮੇ ਜ਼ਮੀਂਦਾਰ ਵੀ ਹੁੰਦੇ ਨੇ, ਚੀਮੇ ਟਰੱਕਾਂ ਦਾ ਕੰਮ ਕਰਦੇ ਨੇ, ਚੀਮੇ ਬੱਸਾਂ ਦਾ ਕੰਮ ਕਰਦੇ ਨੇ, ਚੀਮਿਆਂ ਦੇ ਵੱਡੇ ਵੱਡੇ ਕਾਰੋਬਾਰ। ਚਲੋ ਜੀ ਤੁਸੀਂ ਆ ਜਾਓ, ਮੈਂ ਤੁਹਾਨੂੰ ਵਿਖਾ ਦੇਣਾ ਸਾਡੀਆਂ ਫਸਲਾਂ ਵੀ ਨੇ, ਤੁਸੀਂ ਮੰਨ ਜਾਓਗੇ ਫਿਰ? ਸਹੀ ਗੱਲ। ਫਿਰ ਮੰਨੋਗੇ? ਉੱਥੇ ਢੋਲਕੀਆਂ ਉਗਦੀਆਂ ਜੀ ਉਸਤਾਦ ਜੀ, ਡਰਮ ਵੀ ਇੱਕ ਜਗ੍ਹਾ ਤੇ ਉਗਦੇ। ਅੱਛਾ ਜੀ, ਆ ਤੇਰੇ ਤਾਏ ਨੇ ਉੱਥੋਂ ਇੱਕ ਲਿਆਂਦੀ ਢੋਲਕੀ ਵਜਾਉਣ ਲਈ, ਹਨਾ? ਹੁਣ ਮੰਗਦਾ ਜਗ੍ਹਾ ਜਗ੍ਹਾ। ਸਹੀ ਗੱਲ। ਇਹਨਾਂ ਦਾ ਅਸਲਾ ਵੀ ਉਸਤਾਦ ਜੀ, ਅਸਲਾ ਭਲਾ ਕਿੱਦਾਂ ਚੱਲਦਾ? ਦਾਤਾ ਗੜਦਿੰਨਾ ਉਹ ਮਲ ਜੈਮਰ ਮਾਰਦੇ ਨੇ। ਅੱਛਾ ਮੁਨਾਫਕ ਹੋਵੇ ਨਾ ਫੈਸਲ ਕੋਈ। ਅੱਛਾ ਮੈਨੂੰ ਬੜੀ ਦੁਨੀਆ ਨੇ ਕਿਹਾ ਫੈਸਲ ਮੁਨਾਫਕ ਆ, ਮੈਨੂੰ ਅੱਜ ਪਤਾ ਲੱਗਿਆ ਕਿ ਜੈਨੂਇਨ ਮੁਨਾਫਕ। ਕਿਉਂਕਿ ਸੱਚੀ ਗੱਲ ਕਰਦਾ ਨਾ, ਮੁਨਾਫਕ ਹੀ ਲੱਗਦਾ। ਚੀਮਿਆਂ ਦੇ ਘਰ ਯਾਰ ਮੁਗਲ ਆ, ਉਹਦੀ ਅਸੀਂ ਕਰੋੜ ਵਾਰੀ ਮੁਗਲਾਂ ਤੋਂ ਸ਼ੁਗਲ ਕੀਤਾ ਉਹਦੇ ਨਾਲ, ਤੁਹਾਡੇ ਬਾਦਸ਼ਾਹ ਦਾ, ਲੇਕਿਨ ਉਹ ਮੁੱਕਰਿਆ ਤੇ ਨਹੀਂ। ਨਹੀਂ ਉਹਨੇ ਠੀਕ ਹੈ ਨਾ? ਉਹਨੇ ਕਿਹਾ ਮੈਂ ਅੱਜ ਵੀ ਮੁਗਲ ਆ ਭਾਈ, ਕਹਿ ਲਓ ਜੋ ਕਹਿਣਾ, ਮੈਂ ਸ਼ੇਖ ਹਾਂ। ਤੂੰ ਇੱਕ ਪ੍ਰੋਗਰਾਮ 'ਚ ਮੇਰੀ ਅਈ ਤਈ ਫੇਰੀ ਕੰਜੂਸ ਫਲਾਣਾ ਢਿੰਗੜਾ, ਮੈਂ ਅੱਜ ਵੀ ਕਹਿੰਦਾ ਸ਼ੇਖ ਹਾਂ। ਉਹ ਤੂੰ ਕਿਸ ਡਰ ਤੋਂ
ਚੀਮਾ ਹੋਇਆ ਤੈਨੂੰ ਅਸਲ ਅਸੀਂ ਤੇਰੀ ਕੋਈ ਬਰਾਦਰੀ ਨੂੰ ਕੋਈ ਗੱਲ ਕੀਤੀ ਤੁਸੀਂ ਫਸਲਾਂ ਦੀ ਗੱਲ ਕੀਤੀ, ਮੈਂ ਤੁਹਾਨੂੰ ਫਸਲਾਂ ਤੇਰੀਆਂ ਉਹ ਕਿਹੜਾ ਚੀਮਾ ਤੂੰ ਮੇਰੀ ਗੱਲ ਸੁਣਨਾ ਫਸਲਾਂ ਤੇਰੀਆਂ ਤੁਹਾਡੀ ਜ਼ਮੀਨ ਕਿੰਨੀ ਆ ਸਾਡੀ ਪਿੰਡ 'ਚ ਜਿਹੜੀ ਫਸਲਾਂ ਜਿੱਥੇ ਉਹ ਕਿੰਨੀ ਜ਼ਮੀਨ ਆ 1.5 ਮਰਲਾ। 2 ਤੇ ਦੁਕਾਨਾਂ ਉਹਦੇ ਚ ਢੱਗਾ ਵੀ ਉਹ ਤਾਂ ਢੱਗਾ ਪਹਿਲਾ ਪੈਰ ਚੁੱਕ ਕੇ ਕੰਧ 'ਚ ਵੱਜ ਜਾਂਦਾ ਹੋਣਾ ਨਹੀਂ ਜ਼ਮੀਨ ਵੱਡੀ ਹੈ ਯਾਰ ਤੁਹਾਡੀ ਜ਼ਮੀਨ ਪਤਾ ਉਨੀ ਕੀ ਹੁੰਦੀ ਹੈ ਜਿੱਥੇ 5-6 ਜਣੇ ਇੰਜ ਬਹਿ ਜਾਣ ਬਸ ਤੇ ਵਿੱਚ ਤੁਹਾਡੀ ਜ਼ਮੀਨ ਆਹੋ ਤੇ ਵਿੱਚ ਤੁਹਾਡੀ ਜ਼ਮੀਨ ਦੇ ਨਾ ਐਸ ਰੋਗ ਵਾਲੇ ਕੱਦੂ ਵੀ ਉੱਗੇ ਹੁੰਦੇ ਆ ਸਹੀ ਗੱਲ ਤਾਂ ਇਹ ਕਦੋਂ ਦੀ ਗੱਲ ਇਹ ਉਸਤਾਦ ਜੀ ਜੱਦੂ ਦੀ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਦੱਸੋ ਨਾ, ਤੁਸੀਂ ਕਿਹੜੇ ਚੀਮੇ ਲਓ ਜੀ ਨਾਦਰੀਨ ਤੁਸੀਂ ਮੈਨੂੰ ਤਾਂ ਕਿਹੜੇ ਹੁਣ ਮੈਨੂੰ ਸ਼ੇਖ ਨਾ- ਹੋ? ਮੈਨੂੰ ਹੁਣ ਚੀਮਿਆਂ ਦੀ ਨਾ ਕੋਈ ਪਛਾਣ ਨਹੀਂ ਨਜ਼ਰ ਆ ਰਹੀ ਕਿਹੜੇ ਸ਼ੇਖ ਹੋ ਚੀਮੇ- ਜਿਹੜੇ ਕਿਸੇ ਦੇ ਘਰ ਹਾਂਡੀ ਪੱਕਦੀ ਹੋਵੇ ਤੇ ਘਰ ਦੇ ਪਹੁੰਚ ਜਾਂਦੇ ਹੋ? ਕੌਣ ਹੋ ਤੁਸੀਂ, ਕਿਹੜੇ ਸ਼ੇਖ ਹੋ? ਹਾਂਜੀ ਅਸੀਂ ਸ਼ੇਖ ਹਾਂ ਪਰ ਅਸੀਂ ਜੀ ਬਹੁਤ ਕੰਜੂਸ ਆ, ਅਸੀਂ ਲੋਕਾਂ ਦੇ ਘਰੋਂ ਹਾਂਡੀ ਖਾਣੇ ਤੂੰ ਕਿਹੜਾ ਚੀਮਾ ਵਾਂ ਕਿਹੜਾ ਚੀਮਾ ਵਾ ਤੂੰ ਜਿਹੜਾ ਭਾਟੀ 'ਚ ਨਵਾਂ ਸੂਟ ਤੇ ਪੱਗ ਪਾ ਕੇ ਵੀ ਖਲੋ ਜਾਂਦਾ ਆਹ ਬਸ ਕਿੱਥੇ ਭਾਟੀ ਲਾਹੌਰ ਉਹ ਭੰਗੜੇ ਵਾਲੇ ਓਏ ਓਏ ਚੀਮੇ ਉਹ ਦੇ ਘਰ ਕਿਹੜਾ ਚੀਮਾ ਵਾ ਜਿਹੜਾ ਲੈਪਟਾਪ 'ਚ ਹੋ ਜਾਂਦਾ ਵਾ ਦੱਸ ਨਹੀਂ ਨਹੀਂ ਤੇਰੀਆਂ ਫਸਲਾਂ ਨਾ ਕਿਹੜਾ ਚੀਮਾ ਤੂੰ ਤੁਸੀਂ ਕਿਹੜੇ ਕਿਹੜਾ ਚੀਮਾ ਤੂੰ ਜਿਹੜੀਆਂ ਫਸਲਾਂ ਇੰਜ ਕੱਟਦਾ ਕਿਹੜਾ ਫਸਲਾਂ ਤੂੰ ਇਹਨਾਂ ਦੀ ਆਪਣੀ ਜਗ੍ਹਾ ਵਾ ਹੈਂ? ਜਗ੍ਹਾ ਹੈ ਇਹਨਾਂ ਦੀ ਤੁਸੀਂ ਕਿਹੜੇ ਸ਼ੇਖ ਹੋ ਰੰਗ ਬਰੰਗੇ ਇੱਥੋਂ ਗੋਟੇ ਵਾਲਾ ਸੂਟ ਪਾ ਕੇ ਤੇ ਹਰ ਖੰਬੇ ਦੇ ਨਾਲ ਖਲੋਤੇ ਹੁੰਦੇ 3-4 ਜਣੇ? ਕਿਹੜੇ ਸ਼ੇਖ ਹੋ ਤੁਸੀਂ? ਅਸੀਂ ਉਹੀ ਸ਼ੇਖ ਹਾਂ ਮਤਲਬ ਭੰਡ ਟੈਪ ਕਹਿ ਲਾ ਜੋ ਮਰਜ਼ੀ ਕਹਿ ਲਾ ਤੂੰ ਕਿਹੜਾ ਚੀਮਾ ਵਾ ਤੂੰ ਕਿਹੜਾ ਚੀਮਾ ਵਾ ਅਫਰੀਦੀ ਜੀ ਮੈਂ ਫਰੀਦੀ ਨਹੀਂ ਸਿਰਫ ਫਰੀਦ। ਅੱਛਾ ਪਤਾ ਕੀ ਉਸਤਾਦ ਜੀ ਜੈਨ ਮੈਨੂੰ ਕਹਿਣ ਡਿਆ ਚਲੋ ਤੁਸੀਂ ਆਉਣੀਆਂ ਤੂੰ ਕੱਲ ਭਾਈ ਬੜਾ ਦੱਸਣਾ ਮਨਾ ਲਓ। ਜੇ ਮੇਰੇ ਨਾਲ ਜਿਹੜੇ ਰਿਲੇਟਡ ਲੋਕ ਨੇ, ਮੈਂ ਇੱਕ ਬੰਦਾ ਕਿੰਨੇ ਗਵਾਹ ਚਾਹੀਦੇ ਤੁਹਾਨੂੰ ਮੈਂ ਲਿਆ ਕੇ ਇੱਥੇ ਬਿਠਾ ਦਿਆਂ ਫਿਰ ਮੈਂ ਚਲੋ ਜੀ ਇੱਕ ਮਿੰਟ ਠਹਿਰ ਜਾਓ ਉਸਤਾਦ ਜੀ ਮਜ਼ਰ ਨੂੰ ਫੋਨ ਕਰ ਲਓ, ਕਿਹੜੇ ਮਜ਼ਰ ਨੂੰ ਇਹਦਾ ਭਰਾ ਜਿਹੜਾ ਨਿੱਕਾ ਉਹ ਤੁਹਾਨੂੰ ਬਿਲਕੁਲ ਡਿਫਰੈਂਟ ਦੱਸੇਗਾ। ਉਹ ਗੋਂਦਲ ਉਹਨੇ ਕਹਿਣਾ ਅਸੀਂ ਗੋਂਦਲ ਦੋਸਤ ਹੀ ਪਏ ਆ ਇਹਨਾਂ ਦਾ ਇੱਕ ਚੀਮਾ ਹੀ ਨਹੀਂ ਹੈਗਾ ਚੀਮੇ ਦੇ ਘਰ ਯਕੀਨ ਕਰੋ ਇਹ ਹਰ ਬੱਚੇ ਨੇ ਆਪਣੀ ਪਸੰਦੀਦਾ ਬਰਾਦਰੀ ਰੱਖੀ ਸਹੀ ਉਸਤਾਦ ਜੀ ਮੈਂ ਇਹਦੇ ਘਰ ਗਿਆ ਮੈਂ ਸੱਚੀ ਮੁੱਚੀ ਇਹਦੀ ਜਿਹੜੀ ਵਾਈਫ ਮੇਰੀ ਭੈਣ ਹੈ ਧੀ ਹੈ ਮੇਰੀ, ਮੈਂ ਉਹਨੂੰ ਪਿਆਰ ਦਿੱਤਾ। ਮੈਂ ਕਿਹਾ ਪੁੱਤਰ ਬਰਾਦਰੀ ਕਿਹੜੀ? ਕਹਿੰਦੀ ਅਸੀਂ ਸਪੇਰੇ ਹੁੰਨੇ ਆ। ਓਏ ਉਹਨੇ ਕਿਹਾ ਸਪੇਰੇ ਉੱਠਣੇ ਅਸੀਂ, ਉਹ ਤੈਨੂੰ ਸਮਝ ਨਹੀਂ ਬੋਲਾ ਸਪੇਰੇ ਮੈਂ ਕਿਹਾ ਇਹਦੇ ਸਕੇ ਭਰਾ ਨੂੰ ਪੁੱਛੋ ਤੂੰ ਕੌਣ ਆ ਠੀਕ ਆ ਜੀ ਉਹ ਕਹਿੰਦਾ ਜੀ ਮੈਂ ਜੱਟ ਆ। ਇਹਨੂੰ ਪੁੱਛੋ ਤੇਰਾ ਭਰਾ ਤੇ ਕਹਿੰਦਾ ਅਸੀਂ ਚੀਮੇ ਆ। ਕਹਿੰਦਾ ਜੀ ਉਹਦਾ ਦੀਨ ਮਾਨ ਉਹਦੇ ਨਾਲ ਮੇਰਾ ਮੇਰੇ ਨਾਲ। ਇਹਨੂੰ ਸਾਰੇ ਰਾਏ ਦੀ ਆਜ਼ਾਦੀ ਸਮਝਦੇ ਜੋ ਮਰਜ਼ੀ ਬਣ ਜਾਓ। ਇਹਨੂੰ ਵੀ ਪੁੱਛਿਆ ਮੈਂ ਕੱਲ, ਕਹਿੰਦਾ ਮੇਰੀ ਲੜਾਈ ਹੋ ਪਈ। ਮੈਂ ਕਿਹਾ ਕਿਤੇ ਨਾਲ? ਕਹਿੰਦਾ ਰਾਣੇ ਗੁੱਜਰ ਨਾਲ। ਅੱਛਾ ਸ਼ਨਾਖਤੀ ਕਾਰਡ ਬਣਵਾਉਣ ਗਿਆ ਤੇ ਉਹਨੇ ਪੁੱਛਿਆ ਜੀ ਤੂੰ ਬਰਾਦਰੀ ਕੀ ਆ? ਅਫਸਰ ਨੇ ਜਿਹੜਾ ਉੱਥੇ ਬੈਠੇ ਹੁੰਦੇ ਇਹਨੇ ਕਿਹਾ ਚੀਮਾ। ਉਹਨੇ ਚੁੱਕ ਕੇ ਮਾਰੇ ਕਾਗਜ਼ ਦੇ। ਉਹਨੇ ਕਿਹਾ ਅਸੀਂ ਸ਼ਨਾਖਤੀ ਕਾਰਡ ਬਣਾਉਣੇ, ਬੇਵਕੂਫ ਨਹੀਂ ਗਏ ਸੀ। ਉਹ ਇੱਥੋਂ ਨਹੀਂ ਬਦਲਣੀ ਬਰਾਦਰੀ। ਉਹਨਾਂ ਨੇ ਨਹੀਂ ਸੀ ਕਹਿਣਾ, ਬਸ ਉਹ ਜਦੋਂ ਵਾਰੀ ਨਹੀਂ ਨਾ ਸੀ ਆਈ ਕਾਊਂਟਰ ਹੀ ਬੜਾ ਸੁਰੀਲਾ ਵਜਾਇਆ, ਉਹ ਸਮਝ ਗਏ ਨਹੀਂ। ਆਹੋ ਪਤਾ ਕੀ ਗੱਲ ਉਹਨੂੰ ਕਹਿੰਦਾ ਅਸੀਂ ਚੀਮੇ ਆ। ਉਹਨੇ ਉਹ ਖਾਨਦਾਨ ਸਾਰਾ ਕੱਢ ਲੈਂਦੇ ਨਾ, ਉਹਨਾਂ ਨੇ ਸਾਰਾ ਖਾਨਦਾਨ ਦੇਖਿਆ ਅੱਗੇ ਬਰਾਲ 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 ਬਰਾਲ। ਉਹਨੇ ਕਿਹਾ ਭਾਜੀ ਇਹ ਕਿਦੋਂ ਦੀ ਗੱਲ ਹੈ? ਤੁਸੀਂ ਪਿਛਲੇ ਵੀ ਚੀਮੇ ਕਰਦੇ ਆ ਸਾਰੇ ਜਾਂ ਤੁਹਾਡੇ ਤੋਂ ਹੀ ਨਹੀਂ ਰੱਖਣੀ ਹੈ? ਇਬਤਦਾਈ ਚੀਮਾ ਹੋਇਆ। ਇਹਨਾਂ ਵੀ ਸ਼ਨਾਖਤੀ ਕਾਰਡ ਬਣਾਉਣਗੇ, ਉਹਨਾਂ ਨੇ ਸਿਰਫ ਤਸਵੀਰ ਲਾਈ ਤੇ ਨਿਸ਼ਾਨ ਨਹੀਂ ਪੁੱਛਿਆ, ਇੰਤਖਾਬੀ ਨਿਸ਼ਾਨ। ਉਹਨਾਂ ਵੈਸੇ ਛੋਟਾ ਜਿਹਾ ਢੋਲ ਬਣਾਤਾ। ਢੋਲ ਮੰਗਣਾ ਫਲਾਣ ਹੈ ਤੇ ਸ਼ੇਖ ਨਾ। ਇਹ ਤੇ ਨਹੀਂ ਕਹਿੰਦੇ ਵੀ ਅਸੀਂ ਜਨਾਬ ਜੀ ਕੱਕੇ ਜ਼ਈ ਆ। ਵਿਡਰਾ ਤੇ ਨਹੀਂ ਨਾ ਕੀਤਾ। ਹਾਂ ਮੈਂ ਜੀ ਮਲਕ ਆ, ਇਹ ਤੇ ਨਹੀਂ ਕਹਿੰਦੇ। ਹੈ ਤੇ ਸ਼ੇਖ ਨਾ। ਉਹ ਕਿਹੜਾ ਚੀਮਾ ਜਿਹੜਾ ਮਫਰਲ ਬਣ ਕੇ ਬੈਂਕ 'ਚ ਬੈਠਾ ਹੁੰਦਾ ਉਹ ਕਿਹੜਾ ਚੀਮਾ ਤੁਹਾਨੂੰ ਦੱਸ। ਲੈ ਉਹ ਪਤਾ ਨਹੀਂ ਯਾਰ ਕੀ ਹੈ। ਆਪਣੇ ਮੁੰਡੇ ਨੂੰ ਕੱਲ ਕੁੱਟਣ ਦੇ ਲੋਕੀ ਇੰਜ ਕੁੱਟਦੇ ਨੇ ਨਾ, ਇਹ ਇੰਜ ਕੁੱਟਣ ਦੇ। ਅੱਛਾ ਆ ਆਪਣੇ ਵਾਲਾ ਜਿੰਨਾ ਟਰੈਕ ਹੈ ਨਾ ਉਹ ਮੇਰੇ ਤੇ ਉਹ ਸ਼ੇਖ ਤੇ ਪਾਇਆ ਬੇਤੁਕਾਈ। ਚੀਮੇ ਦੇ ਘਰ ਜਾਓ ਅਸਲਾ ਲੱਭੇਗਾ, ਕੋਟ ਖੁੱਲੇ ਸੂਟ ਉਹਨਾਂ ਦੇ। ਇਹਨਾਂ ਦੇ ਘਰ ਜਾਓ ਘੜਾ ਢੋਲਕ ਮਫਰਲ ਵਰਦੀਆਂ ਬੈਗ। ਸਹੀ ਗੱਲ। ਸਹੀ ਗੱਲ। ਇਹਦੇ ਭਰਾ ਨੂੰ ਮੈਂ ਕੱਲ ਮਿਲਿਆ ਵਾਂ, ਮੈਂ ਕਿਹਾ ਇੱਕ ਕਰੈਕਟਰ ਨੂੰ ਕਹਿੰਦੇ ਅਸੀਂ ਚੌਹਾਨ ਹੁੰਨੇ ਆ। ਚੌਹਾਨ? ਮੈਂ ਕਿਹਾ ਚੌਹਾਨ ਕਿਦਾਂ? ਕਹਿੰਦਾ ਭੈਣ ਅੱਜ ਇਤਵਾਰ ਸੀ, ਤਵਾਰ ਨੂੰ ਚੌਹਾਨ ਹੁੰਦੇ। ਇਤਵਾਰ ਨੂੰ ਚੌਹਾਨ। ਫੈਸਲਾ ਵੇ ਕੋਈ ਗੱਲ ਕਰਨਾ। ਅੱਛਾ ਕੱਲ ਤੂੰ ਇਹ ਕੀ ਕਹੇਗਾ ਕਿ ਤੁਸੀਂ ਇੱਕ ਮੁਅੱਜ਼ਜ਼ ਬੰਦੇ ਨੂੰ ਜਿਹੜਾ ਡੀਸੈਂਟ, ਸਾਰੇ ਟੀਮ ਚੋਂ ਡੀਸੈਂਟ ਵਾ ਮੈਂ। ਉਸਤਾਦ ਨੂੰ ਤੇ ਕੁਝ ਵੀ ਨਹੀਂ ਕਹਿ ਰਹੇ ਸੀ। ਕਿਹੜਾ ਚੀਮਾ ਵਾ ਜਿਹੜਾ ਅੱਛੀ ਰੋਟੀ ਖਾ ਕੇ ਇੰਜ ਦਾ ਦਿੰਦਾ ਹਾਏ ਜ਼ਬਾਨ ਇਹ ਕਿੰਨੇ ਪਕਾਈ ਇਹ ਕਿਹੜਾ ਚੀਮਾ ਵਾ? ਕਿਹੜਾ ਚੀਮਾ ਜਿਹਦੀ ਜੇਬ ਚੋਂ ਰਪਟਾ ਨਿਕਲਣ ਤੇ ਉਹ ਕਹਿੰਦਾ ਮੈਨੂੰ ਰਾਤ ਨੂੰ ਕੰਮ ਆਣੀਆਂ। ਮੈਂ ਕਾਪੀਆਂ ਤੇ ਚੜਾਉਂਗਾ। ਉਹ ਕਿਹੜਾ ਅੱਲਾ ਦੀ ਕਸਮ। ਕਿਹੜੇ ਸ਼ੇਖ ਹੋ? ਤੁਹਾਡੇ ਘਰ ਕਿਤੇ ਕੋਈ ਪਿੰਡ ਥਾਂ 'ਚ ਵੀ ਬੱਕਰਾ ਮਰ ਜਾਣਾ ਤਬੇ ਹੀ ਮੌਤ ਵੀ ਉਹਨੂੰ ਸੁੱਟਣ ਨਹੀਂ ਦਿੰਦੇ, ਕਹਿੰਦੇ ਇਹਦੀ ਖੱਲ ਕੰਮ ਆਊ। ਤੁਸੀਂ ਕਿਹੜੇ ਸ਼ੇਖ ਹੋ? ਬਸ ਯਾਰ ਕੀ ਫਰੀਦ ਅੱਲਾ ਦੀ ਕਸਮ ਬਕਵਾਸ ਕਰ ਰਿਹਾ। ਪਤਾ ਕੀ ਗੱਲ ਫਰੀਦ, ਗੱਲ ਸੁਣ। ਕੱਲ ਨੂੰ ਮੈਂ ਵੀ ਭਾਈ ਮੈਂ ਆਪਣੀ ਬੇਗਮ ਨੂੰ ਕਿਹਾ ਸ਼ਜਰਾ ਲੱਭ, ਸ਼ਜਰਾ ਪੇਟੀ ਜੋ ਮੈਂ ਕਢਵਾਇਆ ਵਾ, ਤੂੰ ਵੀ ਆਪਣਾ ਲੈ ਸ਼ਜਰਾ। ਇਹਦਾ ਕੋਈ ਸ਼ਜਰਾ ਨਹੀਂ ਚੀਮਾ। ਇਸ ਤੋਂ ਅੱਗੇ ਜੇ ਚੀਮਾ ਤੁਰ ਪਵੇਗਾ ਇਹਨਾਂ ਦਾ ਸ਼ਜਰਾ ਤੇ ਗੱਲ ਕਰੀ।
तेरे नाम से शुरू तेरे नाम पे खत्म। बस ਤੁਸੀਂ ਤੇ ਪੇਟੀ ਚੋਂ ਕਢਾ ਚੀਮਿਆਂ ਦੀ ਲਿਆ। ਨਹੀਂ ਇੱਥੋਂ ਰੱਖੀ। ਤੈਨੂੰ ਮੈਂ ਕਹਿੰਦਾ ਤੂੰ ਨਾਦਰਾ ਦੇ ਦਫ਼ਤਰ ਜਾ, ਪਿਛਲੇ ਸਾਰਿਆਂ ਦੇ ਬਰਾਲ ਲਿਖਿਆ। ਨਹੀਂ ਤੇ ਇਹ ਤੁਹਾਡਾ ਕੱਲਾ ਚੀਮੇ ਵਾਲਾ ਸੁਰ ਲੈ ਕੇ ਚਲਾ ਗਿਆ ਉਹਨਾਂ ਕੋਲ। ਸਹੀ ਮਦਰ ਤੁਹਾਡਾ ਨੂੰ ਸ਼ਜਰਾ ਤੇ ਸ਼ੇਖ ਜ਼ੈਦ ਬਿਨ ਸੁਲਤਾਨ ਨਾ ਮਿਲਦਾ ਨਾ। ਹਾਂ ਤੇ ਸ਼ੇਖ ਆ ਮੁਹੰਮਦ ਬਿਨ ਓਏ ਯੂਸਫ, ਉਹ ਸ਼ੇਖ ਹੋਰ ਨੇ। ਮੁਹੰਮਦ ਬਿਨ ਸੁਲਮਾਨ, ਆਹੋ ਸ਼ੇਖ ਸੁਲਮਾਨ ਹਾਂਜੀ ਰਿਸ਼ਤੇਦਾਰ ਆ, ਅੱਛਾ ਜੀ। ਲੜੀ ਚੋਂ ਆ। ਕਿਹੜੀ ਲੜੀ ਚੋਂ? ਅੱਖ ਲੜੀ ਚੋਂ? ਹਾਂ ਚਲੋ ਨਹੀਂ ਚਲੋ ਕੋਈ ਗੱਲ ਆ ਨਹੀਂ। ਮਸੈਰੀ ਵਾਲੀ ਲੜੀ ਚੋਂ। ਤੂੰ ਕਿਹੜਾ ਚੀਮਾ ਵਾ ਜਿਹੜਾ ਕੰਮ ਤੇ ਖਲੋਤਾ ਹੋਵੇ ਉਹਦੇ ਅੱਗੇ ਇੰਬਲੀ ਨਹੀਂ ਖਾਈਦੀ? ਉਹ ਕਿਹੜਾ ਚੀਮਾ ਜਿਹੜਾ 2 ਨਿਆਣੇ ਚੁੱਕ ਕੇ ਉੱਤੇ ਸਾਲਨ ਦੀ ਵਲਟੋਈ ਵੀ ਲੈ ਜਾਂਦਾ? ਕਿਹੜਾ ਚੀਮਾ ਵਾ 2 ਪੀਸ ਪਾ ਕੇ ਮਹਿਫਲ 'ਚ ਬੈਠਾ ਗਾਣਾ ਲੱਗਾ ਹੁੰਦੇ ਨਾਲ ਪੱਟ ਵਜਾ ਰਿਹਾ ਹੁੰਦਾ। ਮੁਬਾਰਕੀਆਂ ਲੈਣ ਵਾਲਾ ਆਹੋ ਚੀਮਾ। ਦੱਸ। ਉਹ ਕਿਹੜਾ ਚੀਮਾ ਜਿਹੜਾ ਪੂਲ 'ਚ ਛਾਲ ਮਾਰਦੇ ਆ ਸਾਰੀ ਕਹਿੰਦਾ ਉਹ ਮਰ ਗਿਆ? ਉਹਦਾ ਕਿਹੜਾ ਚੀਮਾ ਜਿਹਦੀ ਹਰ ਟਾਈਮ ਜੇਬ 'ਚ ਮੂੰਗਫਲੀ ਹੁੰਦੀ? ਮੈਨੂੰ ਉਹ ਕਿਹੜਾ? ਉਹ ਠਹਿਰ ਜਾ ਯਾਰ, ਤੂੰ ਕਿਹੜਾ ਚੀਮਾ ਵਾ ਕਿ ਜੇ ਚੀਮਾ ਕੰਮ ਤੇ ਜਾਵੇ ਤੇ ਉਹਦੇ ਨਾਲ 15-16 ਹੋਰ ਚੀਮੇ ਵੀ ਹੁੰਦੇ ਪਿੱਛੇ। ਇਹ ਕਿਹੜਾ ਚੀਮਾ ਵਾ ਤੂੰ? ਤੁਸੀਂ ਕਿਹੜੇ? ਤੂੰ ਕੱਲਾ ਕੰਮ ਤੇ ਜਾ ਹੀ ਨਹੀਂ ਸਕਦਾ। ਤੂੰ ਕਿੱਡਾ ਬਦਕਿਸਮਤ ਚੀਮਾ ਵਾ। ਹਾਏ। ਤੈਨੂੰ 14 ਜਾਣੇ ਨਾਲ ਲਿਜਾਣੇ ਪੈਂਦੇ ਹਮ ਨਵਾਜ਼ ਜ਼ਰੂਰੀ ਹੁੰਦੇ ਆ। ਆਹੋ ਤੂੰ ਕਿਹੜਾ ਚੀਮਾ ਜਿਹੜਾ 120 ਦੀ ਸਪੀਡ ਤੇ ਸਰੀਆ ਕਮਾ ਲੈਂਦਾ? ਦੱਸ। ਅੱਜ ਯਾਨੀ ਮੈਂ ਹੱਥੀਂ ਆਇਆ ਤੇ ਮੇਰੇ ਤੇ ਸਾਡੇ ਯਾਰ ਮੇਰੇ ਕੋਠੀ ਤੇ ਯਾਰ ਵੇਖ ਨੂੰ ਗਏ। ਦੁੱਤਾ ਨਾ ਕਰੋ ਯਾਰ ਫਰੀਦ ਉਹ ਨਹੀਂ, ਤੂੰ ਕਿਹੜਾ ਚੀਮਾ ਵਾ? ਸਾਜ ਜਿਹੜੇ ਹੁੰਦੇ ਆ ਤੁਸੀਂ ਤੂੰ ਜਿਹਨੂੰ ਪੂਰੇ ਮਹੱਲੇ 'ਚ ਸਭ ਤੋਂ ਅੱਛਾ ਯਾਦ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ। ਯਾਰ ਬਸ ਕਰੋ। ਇਹ ਕਿਹੜਾ ਚੀਮਾ ਜਿਹੜਾ ਸਲੂਟ ਮਾਰਦੇ 5000 ਕਹਿੰਦੇ? ਤੁਸੀਂ ਕਿਹੜੇ ਸ਼ੇਖ ਸੁੱਤੇ ਪਏ ਵੀ ਕਹਿਣ ਦੇ ਹੁੰਦੇ ਲਾੜੇ ਦੇ ਮੁੰਡੇ ਦੀ ਖੈਰ? ਕਹਿ ਰਹੇ ਬੰਦਾ ਓਕੇ ਪਏ ਤੇ ਚੀਮੇ ਕਹਿੰਦੇ ਆ ਉਹ ਕਰ ਸਹੀ ਗੱਲ ਕੋਈ ਗੱਲ ਨਹੀਂ, ਕਹਿ ਲੈਂਦੇ। ਇਹਦੇ ਚਾਚੇ ਨੂੰ ਇੱਕ ਦਿਨ ਇੱਕ ਬੰਦੇ ਨੇ ਫੜਿਆ ਤੇ ਉਹਨੂੰ ਮਾਰਨ ਦੇ ਤੇ ਕੋਲ ਗਿਆ ਤੇ ਨੇ ਕਹਾ ਓਏ ਚੀਮੇ ਦੇ ਚਾਚੇ ਨੂੰ ਮਾਰੋ। ਇਹਦਾ ਚਾਚਾ ਅੱਗੇ ਕਹਿੰਦਾ ਉਹ ਭਾਈ ਚੀਮੇ ਦੇ ਨਹੀਂ ਮੈਨੂੰ ਮਾਰਨ ਦੇ ਆ। ਉਸਤਾਦ ਜੀ ਕੋ ਵੇਲੋ ਫਿਰ ਅਕਾਰ ਚੜਦਾ ਇਸ ਗੱਲ ਤੋਂ ਕਿ ਯਾਰ ਤੁਸੀਂ ਸਾਰੇ ਇੱਕ ਬੰਦੇ ਨੂੰ ਫੜ ਇਹ ਕਹਿੰਦਾ ਚਾਚਾ ਮੈਂ ਹੀ ਜਬਰ ਕਰ ਯਾਰ ਚੁੱਪ ਕਰ। ਫਰੀਦ ਯਾਰ ਸੱਚ ਦੱਸ ਕੀ ਆ ਤੂੰ? ਸੱਚ ਕੀ ਦੱਸਾਂ ਯਾਰ? ਕੀ ਆ ਤੂੰ? ਆਇਨਸਟਾਈਨ ਨਹੀਂ ਅਸੀਂ ਚੀਜ਼। ਲੈ ਆਇਨਸਟਾਈਨੀ ਚੀਮੇ, ਆਇਨਸਟਾਈਨੀ ਚੀਮੇ ਉਹ ਫਿੱਟੇ। ਬਹੁਤ ਸਾਡੇ ਜੀਨੀਅਸ ਖਾਨਦਾਨ ਆ। ਇਹਨਾਂ ਨੇ ਮਾਸ਼ਾਅੱਲਾ ਤਬਲਾ ਆਜ਼ਾਦ ਕੀਤਾ ਸੀ। ਯਾਰ ਨਹੀਂ ਇਹਦਾ ਨਹੀਂ ਇੱਕ ਚਾਚਾ ਕਾਣਾ ਵਾ, ਉਹ ਵੇਲਾ ਪੜਦਾ ਨਾ ਘੋੜੇ ਦਾ ਕੰਨ ਆ ਗਿਆ, ਕਹਿੰਦਾ 1000 ਵਾਲਾ ਇੰਜ ਦਾ ਨਹੀਂ ਹੁੰਦਾ। ਚਲੋ ਲੇਕਿਨ ਸਾਡਾ ਜੋ ਵੀ ਸ਼ਜਰਾ ਨਸਬ ਅਸੀਂ ਹੈ ਤੇ ਇਨਸਾਨ ਆ ਨਾ। ਉਸਤਾਦ ਜੀ ਉਹ ਵੈਸੇ ਬਸ ਕਰਦੇ ਇਹ ਗੱਲ ਕਰ ਤੂੰ। ਬਾਕੀ ਉਹ ਐਸਾ ਕੋਈ ਚੀਮਾ ਨਹੀਂ ਹੁੰਦਾ ਜਿਹੜਾ ਲੋਕਾਂ ਦੇ ਘਰਾਂ 'ਚ ਜਾ ਕੇ ਬੂਹਾ ਹਟਕਾ ਕੇ ਪੁੱਛੇ ਕਦੋਂ ਨਿੱਕੇ ਦਾ ਕਰਨ ਦਾ ਫਿਰ। ਕਿਹੜਾ ਚੀਮਾ ਤੂੰ ਸਾਰੀ ਦਿਹਾੜੀ ਫਖਰੇ ਪੰਜਾਬ ਵਾਲਿਆਂ ਕੋਲ ਬੈਠਾ ਰਿਹਾ? ਲਾਉਣਾ ਤੇਰੇ ਤੇ। ਓਏ ਆਹੋ ਯਾਰ ਕਿਹੜੇ ਚੀਮੇ ਜਿਹੜੇ ਰਕਸ਼ੇ 'ਚ 12 ਜਾਣੇ ਵੜ ਜਾਂਦੇ ਨੇ? ਉਹ ਕਿਹੜੇ? ਓਕੇ ਨਾਜ਼ਰੀਨ ਅੱਲਾਹ ਹਾਫਿਜ਼। ਖੈਰ ਜਾ ਕਾਤੋਂ ਚੀਮਾ ਸਾਹਿਬ ਸਬਰ ਕਰੋ। ਕੀ ਹੋ ਗਿਆ? ਤੁਹਾਨੂੰ ਪਤਾ ਇੱਕ ਦਿਨ ਇਹਦਾ ਚਾਚਾ ਰੋਣ ਡਿਆ ਸੀ, ਲੁੱਟੇ ਗਏ, ਬਰਬਾਦ ਹੋ ਗਏ, ਇਹਨਾਂ ਘਰ ਚੋਰੀ ਹੋਈ। ਮੈਂ ਕਿਹਾ ਕੀ ਹੋਇਆ? ਕਹਿੰਦਾ ਚੋਰੀ ਹੋਈ। ਮੈਂ ਕਿਹਾ ਤੁਹਾਡੇ ਘਰ ਤੇ ਕੁਛ ਹੀ ਨਹੀਂ। ਕਹਿੰਦਾ ਉਹ ਕਾਪੀ ਨਹੀਂ ਜਿਹੜੀ ਪ੍ਰੋਗਰਾਮ ਵਾਲੀ ਜਿਹਦੇ ਤੇ ਲਿਖੇ ਸੀ ਉਹ ਪਾੜ ਗਿਆ। ਕਹਿੰਦਾ ਬਈ ਮੈਂ ਪਹਿਲਾਂ ਵੀ ਪਾੜੇ ਸੀ, ਉਹ ਨਵੀਂ ਕਰ ਲੈਂਦਾ ਹੈ। ਮੈਨੂੰ ਨਹੀਂ ਪਤਾ ਲੱਗਾ। ਕੋਈ ਗੱਲ ਨਹੀਂ, ਉਹ ਕਿਹੜਾ ਚੀਮਾ ਵਾ ਐਡਾ ਪੱਕਾ ਨਹੀਂ ਗਾ। ਪਤਾ ਸਹੀ ਆ, ਪਤਾ ਹੀ ਕੋਈ ਗੱਲ ਨਹੀਂ। ਉਹ ਗੂਗਲ ਆ। ਚਲੋ ਅੱਲਾ ਮਾਫੀ ਦੇ ਸ਼ੇਖ ਬਣ ਕੇ ਲੋਕਾਂ ਨੂੰ ਗੇੜਾ ਦਿੱਤਾ। ਤੌਬਾ ਅਸਤਗਫਾਰ। ਅੱਛਾ ਅਸੀਂ ਕੀ ਆ ਫਿਰ? ਅਸੀਂ ਸ਼ੇਖ, ਮੈਂ ਦੱਸਿਆ ਨਾ ਤੂੰ ਬਰਾਲ ਆ। ਤੂੰ ਮੈਨੂੰ ਦੱਸ ਵੀ ਭਾਵੇਂ ਤੁਸੀਂ ਸ਼ੇਖ ਨਹੀਂ ਤੁਸੀਂ ਆ ਜੇ। ਚਲੋ ਦੱਸੋ ਖਾਨ ਸਾਹਿਬ ਆ ਮੈਂ। ਤੇ ਹੋਰ ਕੀ ਆ? ਚਲੋ ਮੰਨ ਲਿਆ ਮੈਂ ਖਾਨ ਸਾਹਿਬ ਆ, ਤੂੰ ਵੀ ਮੰਨ ਤੂੰ ਬਰਾਲ ਆ। ਚੱਲ ਠੀਕ ਹੈ। ਨਹੀਂ ਤੂੰ ਉਹਨੇ ਮੈਨੂੰ ਸ਼ੇਖ ਬਣ ਕੇ ਗੇੜਾ ਦਿੱਤਾ, ਤੂੰ ਮੈਂ ਚਲਾ ਚੀਮਾ ਬਣ ਕੇ ਬਿਜ਼ਨਸਮੈਨ ਹੈ। ਮੈਨੂੰ ਤੂੰ ਦੱਸ ਉਹ ਕਿਹੜਾ ਚੀਮਾ ਜਿਹੜਾ ਨਹਾ ਕੇ ਘੰਟਾ ਧੁੱਪੇ ਪੈਂਦਾ? ਬਾਸ ਤੂੰ ਪਿਛਲੇ ਸ਼ੋਅ 'ਚ ਵੀ ਚਵਲਾ ਮਾਰੀਆਂ। ਮੈਨੂੰ ਤੈਨੂੰ ਪਤਾ ਮੈਂ ਜਿੱਥੋਂ ਤੂੰ ਲੰਘਣਾ ਮੈਂ ਉੱਥੇ ਰਸਤੇ 'ਚ ਹੀ ਲੰਘਣਾ। ਯਾਰ ਉਹ ਫਰੀਦ ਭਾਈ ਤੂੰ ਆੜ ਸ਼ਾਇਦ ਉਹ ਕਿਹੜਾ ਚੀਮਾ ਜਿਹਨੇ ਧੁੰਦ 'ਚ ਗੁਰਸਾਂ ਦੇ ਹਿਸਾਬ ਨਾਲ ਸਵੈਟਰ ਪਾਏ ਹੁੰਦੇ? 12 ਦਰਜਨਾਂ ਦਾ ਇੱਕ ਗੁਰਸ ਹੁੰਦਾ, ਮੈਂ ਤੁਹਾਨੂੰ ਦੱਸ ਰਿਹਾ। ਯਕੀਨ ਕਰੋ ਇੰਨਾ ਕੁ ਪਿੰਡਾ ਹੁੰਦਾ ਵਾ, ਕੋਟੀਆਂ ਪਾ ਐਡਾ ਕੀਤਾ ਹੁੰਦਾ। ਮੇਰੇ ਕਜ਼ਨ ਨੇ ਸ਼ੋਅ ਵੇਖ ਲਿਆ ਨਾ, ਕਜ਼ਨ ਨੇ ਬਲਾਲ ਕੁਛ ਨਹੀਂ ਸ਼ੁਗਰ ਲੱਗੇ ਆ ਯਾਰ, ਦਿਲ ਤੇ ਨਾ ਲਾਈਆਂ ਉਹ ਨਹੀਂ ਕੰਮ ਨਾ ਸੀਰੀਅਸ ਹੋ ਕਰ। ਗਿਆ ਤੂੰ ਪਾਕਿਸਤਾਨ ਕਿੰਨਾ ਬਲਾਲ ਤੂੰ ਸੀਰੀਅਸ ਹੋ ਗਿਆ, ਤੂੰ ਪਾਕਿਸਤਾਨ ਸੀਰੀਅਸ ਹੋ ਭਰਾਵਾ। ਕੁਛ ਨਹੀਂ ਸ਼ੁਗਰ ਲੱਗੇ ਆ, ਕੁਛ ਨਹੀਂ ਯਾਰ। ਰਹਿਮ ਕਰੇ, ਮੈਨੂੰ ਪਤਾ ਉਹਨਾਂ ਕੋਈ ਬੰਦੂਕ ਵੀ ਨਹੀਂ ਚੁੱਕੀ ਜਾਣੀ, ਠੰਡ 'ਚ ਠੰਡੀ ਬੰਦੂਕ ਹੋਣੀ। ਘਬਰਾ ਜਾਣਾ। ਕੋਈ ਵੀ ਐਸਾ ਕਦਮ ਨਾ ਚੁੱਕਿਓ, ਕੋਈ ਨਾ ਕਿਸੇ ਨੂੰ ਕੁਛ ਨਹੀਂ ਕਹਿਣਾ, ਸਾਰੇ ਮੇਰੇ ਵੀਰ ਨੇ, ਟੈਨਸ਼ਨ ਨਹੀਂ ਲੈਣੀ। ਨਹੀਂ ਕਦਮ ਆਪਣੀ ਮਰਜ਼ੀ ਨਾਲ ਚੁੱਕਦੇ ਵੀ ਨਹੀਂ ਜਿੰਨੀ ਦੇਰ ਤੱਕ ਭਾਈ ਉਧਰੋਂ ਮੁੰਡੇ ਵਾਲੇ ਵੱਲੋਂ ਨਾ ਹੋਵੇ। ਜੀ ਮੈਂ ਤੁਹਾਨੂੰ ਹਟਾਉਣ ਡਿਆ ਵਾ, ਵਾਈਂਡ ਅਪ ਦਿਓ। ਚਲੋ
ਵੰਡ ਦਿਓ ਉਸਤਾਦ ਜੀ, ਅਗਲਾ ਸ਼ੋਅ ਕਰਨੇ ਕੋਈ ਸਹੀ ਸ਼ੋਅ ਕਰਾਂ। ਕੁਛ ਨਹੀਂ ਤੁਸੀਂ ਬਰਾਸ ਕੀ ਹੁੰਦਾ ਮੈਨੂੰ ਸਿਰਫ ਇਹਦਾ ਦੱਸ ਦੇ। ਹੈ ਬਰਾਸ ਪਿੱਤਲ ਦਾ ਜਿਹੜਾ ਹੁੰਦਾ ਵਾ ਉਹਨੂੰ ਬਰਾਸ ਕਹਿੰਦੇ। ਯਾਰ ਮੈਂ ਤੁਹਾਨੂੰ ਕਹਿਣਾ ਸ਼ੋਅ ਖਤਮ ਕਰੋ। ਮੈਂ ਕਹਿੰਦਾ ਤੁਸੀਂ ਕਿਹੜਾ ਚੀਮਾ ਵਾ ਜਿਹਦੇ 'ਚ ਵਿਆਹ ਵਾਲੇ ਸਾਰੇ ਤੇਰੇ ਵਰਗੇ ਚੀਮਿਆਂ ਨੂੰ ਕਹਿ ਰਹੇ ਹੁੰਦੇ ਭਾਵੇਂ ਤੁਹਾਡਾ ਨਾ ਲੈਦਾ ਟੇਬਲ ਲਵਾ ਦਿੰਦੇ ਤੇ ਤੁਸੀਂ ਉੱਧਰ ਆਓ। ਤੂੰ ਕਿਹੜਾ ਚੀਮਾ ਵਾ ਲਾੜਾ ਤੇਜ਼ ਤੁਰੇ ਤੇ ਤੈਨੂੰ ਗੁੱਸਾ ਚੜਨ ਲੱਗ ਪਿਆ। ਯਾਰ ਤੁਹਾਨੂੰ ਸ਼ੁਗਲ ਲੱਭਿਆ, ਚਲੋ ਸ਼ੁਗਲ ਕਰਕੇ ਤੁਸੀਂ ਹਸਾ ਲਓ ਦੁਨੀਆ ਨੂੰ, ਹੱਸੋ। ਇਹਦੇ ਨਾਲ ਕੋਈ ਬੰਦਾ ਬਦਲ ਤੇ ਨਹੀਂ ਨਾ ਜਾਣਾ। ਹਾਂ ਨਹੀਂ ਇਹ ਚੀਮਾ ਵਾ ਤੇ ਭਾਈ ਅਗਰ ਜਿੰਨੀ ਇਹਦੀ ਹੋ ਗਈ ਇਹਨਾਂ ਦੇ ਹਾਲੇ ਵੀ ਪੱਕਾ ਵਾ। ਇਹਨੇ ਭਾਈ ਕੋ ਕਸਮ ਖਾਧੀ ਹੈ, ਇਹਨੂੰ ਤੁਸੀਂ ਨਹੀਂ ਬਦਲ ਸਕਦੇ। ਸਾਡੀ ਖਾਨਦਾਨ ਚ ਨੈਲਸਨ ਮੰਡੇਲਾ ਦੇਲ ਵੀ ਜਿਹੜੇ ਸਨ ਨਾ, ਉਹ ਸਾਡੇ ਵੱਡੇ ਸਨ, ਬਜ਼ੁਰਗ ਸਨ। ਠੀਕ ਹੈ, ਅੱਛਾ ਮੈਂ ਸ਼ੁਗਲ ਕਰਨਾ ਵਾ, ਲੇਕਿਨ ਜਿਹੜੇ ਮੇਰੇ ਰਿਸ਼ਤੇਦਾਰ ਵੇਖਣ ਦੇ, ਮੈਂ ਉਹਨਾਂ ਅੱਗੇ ਵੇਖੋ ਹੱਥ ਜੋੜਨਾ, ਇਹ ਮੇਰੇ ਵੀਰ ਨੇ ਇਹਨੂੰ ਕੁਝ ਨਹੀਂ ਕਹਿਣਾ। ਸਹੀ ਗੱਲ ਹੈ, ਕੁਝ ਨਹੀਂ ਕਹਿਣਾ। ਮੇਰੇ ਉਸਤਾਦ ਜੀ ਨੇ ਸਹੀ ਗੱਲ ਆ, ਉਹਨਾਂ ਕੋਲ ਡਰੋ ਭਾਈ ਨਾ ਬਦਦੁਆਵਾਂ ਬਹੁਤ ਲੱਗਦੀਆਂ ਨੇ। ਉਹ ਕਿਹੜਾ ਚੀਮਾ ਜਿਹੜਾ ਛਾਪਰ 'ਚ ਚਾਹ ਪਾ ਕੇ ਲਿਆਂਦਾ ਜੀ। ਬਸ ਮਾੜਾ ਬੰਦਾ ਵਾ, ਐਵੇਂ ਬਾਅਦ ਦੇ ਵਿੱਚ ਢੋਲਾ ਬਣ ਜਾਂਦਾ ਯਾਰ ਨਹੀਂ ਵਾ। ਤੂੰ ਦੱਸ ਨਾ ਕਿਹੜਾ ਚੀਮਾ ਵਾ ਨਹਾ ਨੂੰ ਕੇ ਫੇਰ ਉਹੀ ਸੂਟ ਪਾ ਲੈਂਦਾ। ਯਾਰ ਮੇਰੇ ਮੌਲਾ ਓਏ ਹੋਏ ਹੋਏ। ਫੈਸਲ ਸਾਹਿਬ ਤੁਸੀਂ ਹੁਣ ਬਚਣਾ, ਮੈਂ ਤੁਹਾਨੂੰ ਦੱਸਦਾ। ਵੇਖੋ ਮੇਰੇ ਤਾਂ ਮੈਂ ਜਨਮ ਗੱਲ ਦੱਸਣ ਡਿਆ ਉਸਤਾਦ ਜੀ, ਕੁਝ ਵੀ ਹੋ ਸਕਦਾ। ਮੇਰਾ ਕਜ਼ਨ ਉਹ ਮੈਨੂੰ ਬਸ ਇੰਨਾ ਪਤਾ ਲੱਗ ਜਾਵੇ ਕਿ ਉਹ ਅੱਲਾ ਕਰੇ ਉਹ ਨਾ ਸ਼ੋਅ ਵੇਖੇ ਨਾ ਉਹਨੂੰ ਕੋਈ ਦੱਸੇ, ਜਾਂ ਫਿਰ ਫੰਕਸ਼ਨ ਤੇ ਨਾ ਗਿਆ ਹੋਵੇ, ਫੰਕਸ਼ਨ ਤੇ ਨਾ ਗਿਆ ਹੋਵੇ। ਆ ਹੀ ਜਾਣਾ ਉਹ ਲੜਾ ਕਈਆਂ ਨੇ ਕਿਹੜਾ 2 ਸਾਲ ਦਾ ਆ ਹੀ ਜਾਣਾ। ਤੂੰ ਮੇਰੀ ਗੱਲ ਸੁਣ, ਤੂੰ ਜਾਣਾ ਨਾ ਸਰਗੋਧੇ ਵਾਲੀ ਸਾਈਡ ਤੇ ਆਪਣੇ ਸਹੁਰਿਆਂ ਦੇ, ਮੈਂ ਤੈਨੂੰ ਦੱਸ ਦਿੰਦਾ ਵਾ, ਉਹਨੂੰ ਸਾਰਾ ਪਤਾ ਲੱਗ ਜਾਣਾ ਵਾ। ਭਰਾਵਾ ਆਪਣਾ ਯਾਰ, ਅਸੀਂ ਤੈਨੂੰ ਉਸਤਾਦ ਜੀ ਤੁਹਾਡਾ ਅੱਛਾ ਹੁਣ ਯਾਰ ਚੀਮਾ ਤੋਂ ਹਾਂ ਲੌਕ ਕਰ ਦਿਆ ਜਾਏ, ਅੱਲਾ ਮਾਂ ਕੰਪਿਊਟਰ ਨੂੰ ਕਹਿ ਦੇ। ਇਹ ਕਿਹੜਾ ਸਵਾਲ, ਮਤਲਬ ਤਾਕਸ਼ਰੀ ਖੇਲਣ ਦੇ ਇੱਕ ਜੈਨੂਨ ਬੰਦਾ ਜੋ ਹੈ ਉਹ ਵਾ। ਅੱਲਾ ਮਾਫੀ ਯਾਰ, ਆਪਣੇ ਪਿਓ ਦੇ ਨਾਂ ਦੇ ਅੱਗੇ ਵੀ ਚੀਮਾ ਲਾ ਲਿਆ, ਕਹਿੰਦਾ ਮੁਰਾਦ ਚੀਮਾ। ਅੱਲਾ ਪਾਕ ਮਾਂ ਇਹ ਜ਼ਿਆਦਤੀ ਕੀਤੀ ਉਹ ਤੂੰ। ਕਿਹੜਾ ਚੀਮਾ ਜਿਹੜਾ ਇੱਕ ਗੱਲ ਵਾ, ਉਹਨੂੰ ਇਹ ਦੱਸੋ ਦਾਦੇ ਦਾ ਕੀ ਨਾਂ ਸੀ? ਕਹਦੇ ਬਰਾਤ ਕੋਲੀ। ਉਹ ਤੂੰ ਜਿਹੜਾ ਮਰਜ਼ੀ ਕਹਿ ਦੇ, ਅੱਗੋਂ ਜੀਮਾ ਹੀ ਲਾਣਾ ਵਾ। ਆਹੋ ਸਰ ਚੀਮਾ ਕਹਿੰਦੇ ਨਹੀਂ ਦਾਦਾ ਜੀ ਦਾ ਕਿਹੜੇ ਚੀਮੇ ਸੀ ਦਾਦਾ ਜੀ? ਨਾ ਨਹੀਂ ਦੱਸਣਾ, ਤਰਸੋ। ਤਰਜੋਗੀ ਸੀ, ਗੂਗਲ ਤੇ ਲੱਭ ਲੈਣੇ। ਉਹ ਕਿਹੜਾ ਚੀਮਾ ਜਿਹੜਾ ਹਰ ਜੰਜ ਤੇ ਕਹਿੰਦੇ ਹੁੰਦਾ ਹਟਾਓ ਨਾ ਯਾਰ। ਨਿਆਣਿਆਂ ਤੇ ਨਾ ਛੱਟੇ ਮਾਰੋ। ਮੈਂ ਸ਼ੁਗਲ ਚ ਨਹੀਂ, ਉਹ ਬਲਾਲ ਨੂੰ ਤੇ ਮਜ਼ਨ ਨੂੰ ਮੈਂ ਸਿਰਫ ਮੈਸੇਜ ਦੇਣ ਡਿਆ ਵਾਂ, ਬਲਾਲ ਪੁੱਤਰ ਕੁਛ ਨਹੀਂ ਕਰਨਾ, ਕੁਛ ਨਹੀਂ, ਇਹ ਸ਼ੁਗਲ ਕੰਮ ਹੁੰਦਾ ਨਾ ਇਦਾਂ ਬਸ। ਅੱਛਾ ਉਹਨੇ ਜਾਣਦਿਆਂ ਨਾ ਤੇਰੇ ਸਿੱਟਣੀ ਆ ਖਿੱਚ ਕੇ, ਤੇ ਉਹਨੇ ਕਹਿਣਾ ਉਸਤਾਦ ਤੂੰ ਕਮ ਸੇ ਕਮ ਇਹ ਤੇ ਦੇਖ ਲੈ 4 ਬੰਦਿਆਂ 'ਚ ਬੈਠੇ ਚੀਮਾ ਤੂੰ। ਇੱਥੇ ਚੀਮਾ ਕਹੀ ਜਾਂਦੇ ਆ, ਜਦੋਂ ਬਾਅਦ ਚ ਫੰਕਸ਼ਨ ਘੱਟ ਮਿਲਨੇ ਤੂੰ ਪਛਤਾਣਾ ਵਾ ਕਿ ਮੈਂ ਕਿਉਂ ਕਿਹਾ। ਤੂੰ ਬੇਫਿਕਰ ਹੋ ਕੇ ਆਪਣੇ ਖਾਨਦਾਨ ਨੂੰ ਐਲਾਨ ਕਰਕੇ ਕਹਿ ਕੇ ਇਹਨਾਂ ਨੂੰ ਪੜੋ। ਹਾਂ ਪਤਾ ਨਹੀਂ ਕਿਹੜਾ ਚੀਮਾ ਤੂੰ ਜਿਹੜਾ ਹਰ ਤਨਖਾਹ ਤੇ ਕਰਿਆਨੇ ਨੂੰ ਕਹਿੰਦਾ ਅਗਲੀ ਵਾਰੀ ਲੈ ਲਈ। ਅੱਲਾ ਮਾਫੀ ਦੇਵੇ। ਆਧਾਰ ਹੀ ਲਮਕਾਈ ਜਾ ਰਹੇ। ਹਾਂ ਉਹ ਕਿਹੜਾ ਚੀਮਾ ਜਿਹੜਾ ਚਾਹ ਤੋਂ ਕੰਮ ਤੇ ਲੜ ਪੈਂਦਾ ਮੈਨੂੰ ਤਾਂ। ਯਾਰ ਬਾਸ ਨੂੰ ਕੁਛ ਨਹੀਂ ਕਹਿਣਾ, ਬਲਾਲ ਮਜ਼ਨ ਉਹਨੂੰ ਕਹਿ, ਉਹਨੇ ਸਿਰਫ ਆ ਕੇ ਨਹੀਂ ਕਹਿਣਾ ਤੈਨੂੰ ਮੌਲਾ ਦੇ ਲੈਣੇ ਬਸ। ਇੰਨਾ ਕਹਿ ਕੇ ਉਹਨੇ ਇਹੀ ਕਹਿਣਾ ਕਿ ਖਾਨਦਾਨ ਮਾਰਤਾ। ਵੈਸੇ ਉਹਨੇ ਛੱਡਣਾ, ਇਹਦੀ ਧੌਣ ਲਿਆਉਣੀ ਲਾ ਕੇ ਮੇਰੇ ਕੋਲ, ਜਿੱਥੇ ਵੀ ਹੋਵੋ ਉਹਨਾਂ ਨੂੰ ਲੈ ਆਉਣਾ ਤੁਸੀਂ ਫੜ ਕੇ। ਲਓ ਜੀ ਨਾਜ਼ਰੀਨ, ਬਦਵਾਂ ਦੇਗੇ ਸਮਝਦੇ ਕਿ ਮਾਰ ਜਿਹੜੇ ਸਾਡੇ ਚੀਮੇ ਭਰਾ ਨੇ ਨਾ, ਜਿਹੜੇ ਚੀਮੇ ਨੇ ਥੱਲੇ ਕਮੈਂਟ 'ਚ ਕਰਨ ਕਿ ਆਈ ਐਮ ਆਲਸੋ ਚੀਮਾ। ਹਾਂ ਤੂੰ ਵੀ ਕਰਦੀ ਕਿ ਬੇਟਾ, ਸਭ ਤੋਂ ਪਹਿਲੇ ਇਹਨੇ ਜਾ ਕਰਨੇ। ਠੀਕ ਹੈ ਜੀ। ਅੱਲੇ ਕਿਸਮ ਉਸਤਾਦ ਜੀ, ਤੇ ਪਿੱਛੇ ਵੀ ਕਹਿੰਦਾ ਮੈਂ ਕਿਹਾ ਸ਼ੁਗਲ ਲੱਗਾ ਹੈ। ਯਾਰ ਜੇ ਇਹ ਗੱਲ ਆ ਨਾ, ਜਾਓ ਮੈਂ ਪਠਾਨ ਆ, ਜਾਓ ਜੋ ਕਰਨਾ ਕਰ ਲਓ, ਸਹੀ ਗੱਲ। ਜਾਓ ਜੋ ਕਰ ਸਕਦੇ ਕਰ ਲਓ। ਨਹੀਂ ਤੁਸੀਂ ਤੇ ਲੱਗਦੇ ਵੀ ਹੋ ਪਠਾਨ। ਲੈ ਹਾਂ ਇਹ ਹੁੰਦੀ ਗੱਲ। ਕਿੱਥੋਂ ਲੱਗਦੇ ਨੇ ਤੈਨੂੰ ਇਹਨਾਂ ਦੇ ਤਸ਼ੱਦਦ ਲਾਲੀਆਂ ਪਖੰਦੀਆਂ ਨੇ। ਨਹੀਂ ਯਾਰ, ਸਾਰੇ ਹੀ ਵੱਡੇ ਲੋਕ ਹੁੰਦੇ ਨੇ ਸਾਰੇ ਏਦਾਂ ਹੀ ਹੁੰਦੇ ਇਹਨਾਂ ਦੇ ਸਾਰਿਆਂ ਦੀ। ਇਹ ਸਾਡਾ ਇੱਕ ਉਸਤਾਦ ਜੀ ਦੱਸ ਦਿਓ ਕਿ ਸ਼ੁਗਲ ਕਰਨ ਦੇ ਤੇ ਉਹਨਾਂ ਨੂੰ ਪਤਾ ਵਾ, ਉਹਨਾਂ ਨੂੰ ਪਤਾ ਕਿੱਥੇ ਕਿਹੜਾ ਬਾਹਰ ਚੀਮੇ ਇਕੱਠੇ ਪਿਸਤੌਲਾਂ ਲੈ ਕੇ ਖੜੇ ਹੋ ਗਏ ਨੇ, ਉਹਨਾਂ ਨੂੰ ਪਤਾ ਸ਼ੁਗਲ ਕਰਦੇ ਆ। ਉਸਤਾਦ ਜੀ ਨੇ ਸੌ ਕੋਈ ਬੰਦਾ ਗੁੱਸਾ ਕਰ ਉਹ ਨਹੀਂ ਕੋਈ ਨਹੀਂ ਗੁੱਸਾ ਕਰਦਾ। ਕੱਲ ਦਾ ਉਹ ਦਾਨਿਸ਼ ਦੇ ਨਾਲ ਮੈਂ ਹੱਲਾ ਮਾਜ਼ਰਤ ਵੀ ਕੀਤੀ ਉਸਤਾਦ ਜੀ, ਅੰਦਰ ਜਾ ਕੇ ਵੀ ਫਿਰ ਮੈਂ ਮਾਜ਼ਰਤ ਕੀਤੀ। ਕਾਹਦੀ? ਉਹਨਾਂ ਨੂੰ ਦੱਸਦੇ ਵੀ ਮੇਰੇ ਕੋਲ ਉਹ ਫਲੋ ਚ ਨਾ, ਮੈਂ ਕਦੀ ਇਦਾਂ ਦੀ ਹਰਕਤ ਨਹੀਂ ਕੀਤੀ ਉਸਤਾਦ ਜੀ, ਉਹ ਹਲਕਾ ਜਿਹਾ ਇੰਜ ਵੱਜ ਗਿਆ ਥੱਪੜ, ਲੇਕਿਨ ਮੈਂ ਮਾਜ਼ਰਤ ਕੀਤੀ ਕਿ ਸਰ ਨਹੀਂ। ਨਹੀਂ ਨੋ ਪ੍ਰੋਬਲਮ। ਮੈਨੂੰ ਮੈਂ ਤੇ ਮੇਰੇ ਭਰਾਵਾਂ ਭੈਣਾਂ ਨੇ ਥੱਲੇ ਕਮੈਂਟ ਕੀਤੇ ਕਿ ਫਰੀਦ ਨੇ ਰਿਸਪੈਕਟ ਰੱਖਿਆ। ਮੈਂ ਬਦਤਮੀਜ਼ੀ ਅੱਛਾ ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਸਾਡਾ ਐਡੀਟਰ ਹੈ ਨਾ, ਉਹਨੂੰ ਮੈਂ ਕਿਹਾ ਵੀ ਸੀ ਅੱਗੇ ਵੀ ਇੱਕ ਵਾਰੀ ਕਿ ਯਾਰ ਇਸ ਸ਼ੋਅ ਦੇ ਵਿੱਚ ਨਾ ਇਸ ਤਰ੍ਹਾਂ ਦਾ ਇਹਨਾਂ ਜੋ ਕਿਸੇ ਨੇ ਕਿਸੇ ਨਾਲ ਹਲਕਾ ਜਿਹਾ ਇੰਜ ਕੀਤਾ ਤੂੰ ਕੱਟ ਦੇ। ਤੇ ਮੈਨੂੰ ਇਹ ਸੀ ਕਿ ਵੀ ਹੁਣ ਜਦੋਂ ਮੈਂ ਕਹਿਤਾ ਕੱਟ ਦੀ, ਤੇ ਹੁਣ ਇਹਦਾ ਮਤਲਬ ਆ ਕਿ ਵੀ ਹਰ ਸ਼ੋਅ 'ਚ ਹੀ ਕੱਟ ਦੇ, ਲੇਕਿਨ ਉਹਨੇ ਰਾਤੀ ਚਲਾ ਦਿੱਤਾ।
ਠੀਕ ਹੈ ਨਾ। ਮੈਨੂੰ ਇਹ ਸੀ ਕਿ ਉਹ ਕੱਟ ਦੇਗਾ, ਲੇਕਿਨ ਉਹਨੇ ਚਲਾਤਾ। ਲੇਕਿਨ ਭਾਈ ਉਹਦੀ ਗੱਲ ਇਹ ਹੈ ਫਰੀਦ ਸਾਹਿਬ, ਦੇਖੋ ਅੱਛਾ ਹੋ ਜਾਂਦਾ ਨਾ ਕਿਸ ਟਾਈਮ ਇਸ ਤਰ੍ਹਾਂ, ਕਿਉਂਕਿ ਇਹ ਟੋਟਲੀ ਫਿਲਮ ਦੀ ਆ, ਟੋਟਲੀ ਕੋਈ ਲਿਖਿਆ ਪੜਾ ਨਹੀਂ ਹੈਗਾ ਪਹਿਲੇ ਹੀ ਕਿ ਐ ਤੂੰ ਆ ਕਹਿਣਾ ਤੂੰ ਆ ਕਹਿਣਾ। ਕਿਸ ਟਾਈਮ ਉੱਠਦਾ ਬੰਦਾ, ਜਿੱਦਾਂ ਹੁਣ ਇਹਨੇ ਨਾ ਇੱਕ ਰਿਐਕਟ ਕੀਤਾ ਸੀ, ਇਹਦੇ ਕੋਲ ਹੋ ਗਿਆ, ਇਹਨੂੰ ਆਪ ਨਹੀਂ ਪਤਾ ਹੋਣਾ। ਮੈਨੂੰ ਯੂਕੇ ਚੋਂ ਇੱਕ ਫੋਨ ਆਇਆ, ਉਹਨੇ ਕਿਹਾ ਯਾਰ ਮੇਰੇ ਲੋ ਦਾਨਸ਼ ਦੀਆਂ ਮੂੰਹ ਚੁੰਮਣਾ ਤੂੰ, ਕਿ ਵੀ ਕਿੱਡਾ ਮੈਂ ਹੱਸਿਆ ਉਹਦੇ। ਉਹਨੇ ਅੱਗੋਂ ਇਹ ਕਿਹਾ ਭਾਵੇਂ ਤੁਹਾਡੇ ਬੁੱਲ ਸੁਣ ਲਾ, ਤੇ ਮੈਂ ਅੱਗੋਂ ਕੀ ਕਿਹਾ ਜਦੋਂ ਉਹਨੇ ਕਿਹਾ ਮੂੰਹ ਚੁੰਮਣਾ ਤੇ ਤੂੰ ਦੀ, ਮੈਂ ਕਿਹਾ ਮੈਂ ਤਾਰੀਫ ਵੀ ਕਰ ਦਿਆਂਗਾ, ਜੇ ਕਵੇਂ ਉਹਨੂੰ 500-700 ਹਜ਼ਾਰ ਨਾਮ ਵੀ ਦੇ ਦਿਆਂਗਾ, ਮੂੰਹ ਨਹੀਂ ਮੈਂ ਚੁੰਮਣਾ। ਉਹ ਐਕਟ ਕਿਹੜਾ ਸੀ ਦਾਨਿਸ਼? ਉਹ ਜਦੋਂ ਤੂੰ ਮੈਂ ਗਾਣਾ ਨੇ ਮਾਏ ਨੀ ਮਾਏ ਮੇਰੇ ਗੀਤ, ਉਹਦੇ ਅੰਤਰਾ ਤੂੰ ਕਹਦੀ ਤੈਨੂੰ ਸ਼ਾਇਰੀ ਨਹੀਂ ਸੀ ਯਾਦ, ਤੂੰ ਕਹਦੀ ਢਾਗਾ ਡਾਪੀ ਕਰੋ ਲੜਾਓ ਚਾਪੜ। ਉਹ ਤੇਰੇ ਵੱਲ ਵੇਖ ਰਿਹਾ ਨਾ ਜਦੋਂ, ਉਹ ਬਹੁਤ ਹੱਸਿਆ, ਕਹਿੰਦਾ ਉਸਤਾਦ ਮੈਂ ਲਿਟ ਗਿਆ ਵੇਖ ਵੇਖ ਕੇ ਯਾਰ ਹੈ ਕੀ ਬਾਤ ਹੈ। ਤੇ ਉਹ ਇਸ ਤਰ੍ਹਾਂ ਨਾਜ਼ਰੀਨ ਗੱਲ ਇਹ ਹੈ ਕਿ ਅਸੀਂ ਕੋਈ ਪ੍ਰੋਪਰ ਬਕਾਇਦਾ ਬਹਿ ਕੇ, ਔਰ ਸਾਡਾ 90% ਇਦਾਂ ਹੁੰਦਾ ਕਿ ਅਸੀਂ ਜਿਹੜਾ ਸੋਚ ਲੈ ਕੇ ਬਹਿਨੇ ਆ ਨਾ ਕਿ ਹੁਣ ਆਹ ਜਿਹੜਾ ਸ਼ੋਅ ਹੈ ਨਾ, ਇਹ ਇਹਨਾਂ ਨੇ ਮੈਨੂੰ ਕਿਹਾ ਜੀ ਕਿ ਅਸੀਂ ਨਾ ਉਸਤਾਦ ਜੀ ਤੁਹਾਨੂੰ ਕੋਈ ਗੱਲ ਕਰਨੀ ਹੈ ਇਸ ਤਰ੍ਹਾਂ, ਲੇਕਿਨ ਉਹਦੇ ਮੂੰਹ ਚੀਮਾ ਨਿਕਲ ਗਿਆ ਤੇ ਅਸੀਂ ਫੜ ਲਿਆ, 40 ਮਿੰਟ ਲੰਘ ਗਏ। ਔਰ ਇਹ ਇਸ ਤਰ੍ਹਾਂ ਹੀ ਹੁੰਦਾ, ਅਗਰ ਅਸੀਂ ਲਿਖਣ ਬਹਿ ਜਾਈਏ, ਸਾਡੇ ਸਕ੍ਰਿਪਟ ਰਾਈਟਰ ਹੋਣ, ਅਸੀਂ ਪਾਏ ਨਾ 80 ਤੋਂ 90 ਮਿੰਟ ਦੀ ਇੰਗਲਿਸ਼ ਫਿਲਮ ਹੁੰਦੀ ਇੱਕ ਪੂਰੀ, ਸਾਡਾ ਰੋਜ਼ ਪ੍ਰੋਗਰਾਮ 50 ਮਿੰਟ ਦਾ ਹੁੰਦਾ ਜੀ, ਅਲਹਮਦੁਲਿਲਾ ਹਿਸਾਬ ਲਾਓ ਤੁਸੀਂ। ਤੇ ਉਹ ਲਿਖ ਪੜ੍ਹ ਕੇ ਕਦੀ ਵੀ ਨਹੀਂ ਹੋ ਸਕਦਾ, ਇੱਥੇ ਰਾਈਟਰ ਕਦੀ ਵੀ ਨਹੀਂ ਕੋਈ ਕੁਝ ਕਰ ਸਕਦਾ। ਅਗਰ ਇੱਥੇ ਰਾਈਟਰ ਹੋਵੇ ਨਾ, ਇੱਕ ਤੇ ਉਹਦੇ 'ਚ ਫੇਕਨੈਸ ਆ ਜਾਏਗੀ, ਝੂਠ ਆ ਜਾਏਗਾ ਕਿ ਜਿਵੇਂ ਸਕ੍ਰਿਪਟਡ ਆ। ਇਹ ਜਿਹੜਾ ਇੱਕਦਮ ਆ ਨਾ ਹਿਸਾਬ ਕਿਤਾਬ, ਉਹ ਕਰ ਮੈਂ ਹੁਣ ਇੱਕ ਹੋਰ ਸੋਚ ਰਿਹਾ, ਮੈਂ ਸੋਚ ਰਿਹਾ ਅਸੀਂ ਐਡਿਟ ਨਾ ਕਰੀਏ, ਇੱਕ ਸ਼ੋਅ ਤੇ ਐਕਸਪੈਰੀਮੈਂਟ ਕਰੀਏ ਕਿ ਸ਼ੋਅ ਸ਼ੁਰੂ ਹੋਵੇ ਤੇ ਜਿੱਥੇ ਖਤਮ ਹੋਵੇ ਸਿਰਫ ਉਹਦੇ 'ਚੋਂ ਕੱਟ ਲੱਗ ਜਾਣ ਕਿ ਮੈਂ ਬੋਲ ਰਿਹਾ ਤੇ ਮੇਰਾ ਕੈਮਰਾ ਤੁਸੀਂ, ਲੇਕਿਨ ਐਡਿਟ ਗੱਲ ਕੋਈ ਨਾ ਕੱਟੀ ਜਾਏ। ਓਕੇ ਕਰੋ, ਉਹਦੇ 'ਚ ਅਸੀਂ ਅਗਰ ਕੁਝ ਦੱਸ ਵੀ ਰਹੇ ਆ ਕਿ ਤੂੰ ਇਦਾਂ ਕਹਿ ਤੂੰ ਇਦਾਂ ਕਹਿ ਤੂੰ ਆ ਗੱਲ, ਉਹ ਸਾਰਾ ਵਿੱਚੇ ਜਾਵੇ। ਓਕੇ ਉਹ ਤੁਹਾਨੂੰ ਹੋਰ ਮਜ਼ੇਦਾਰ, ਉਹ ਤੁਹਾਨੂੰ ਹੋਰ ਕਰੀਬ ਲੱਗੇਗਾ ਤੁਹਾਨੂੰ, ਹਨਾ। ਉਹ ਵੀ ਅਸੀਂ ਇੱਕ ਸ਼ੋਅ ਵੀ ਐਕਸਪੈਰੀਮੈਂਟ ਕਰਾਂਗੇ। ਅੱਛਾ ਉਸਤਾਦ ਜੀ ਮਾਫੀ ਨਾਲ ਇੱਕ ਗੱਲ, ਕਿ ਇਨਸਾਨ ਜਿਹੜਾ ਵਾ ਉਹ ਜ਼ਾਤ ਪਾਤ ਨਾਲ ਨਹੀਂ ਕਿਰਦਾਰ ਨਾਲ ਵੱਡਾ ਹੁੰਦਾ। ਤੇ ਇੱਕ ਸ਼ੇਰ ਅਲਾਮਾ ਸਾਹਿਬ ਦਾ ਬਹੁਤ ਵੱਡਾ, ਇੱਕ ਹੀ ਸਫ में खड़े हो गए महमूद व अयाज, ना कोई बंदा रहा ना कोई बंदा नवाज, बंदा वो मोहताज वो गनी एक हुए, उसकी दरगाह में पहुंचे तो सभी एक। ਹਾਂ ਸਹੀ ਗੱਲ ਯਾਰ। ਉਹ ਗੱਲ ਇਹੀ ਹੈ ਨਾ ਕਿ ਮਤਲਬ ਹੁਣ ਜਿਹੜੀਆਂ ਫੈਮਲੀਆਂ ਨੇ, ਬਰਾਦਰੀਆਂ ਨੇ, ਉਹ ਕੋਈ ਅਸਮਾਨਾਂ ਤੋਂ ਨਹੀਂ ਨਾ ਬਣ ਗਈਆਂ, ਅਸਮਾਨਾਂ ਤੋਂ ਤਾਂ ਸਾਰੇ ਇਨਸਾਨ ਹੀ ਆਏ ਨੇ ਨਾ ਜੀ। ਉਹ ਸਾਡੀ ਆਪਣੀ ਆਪਣੀ ਪਹਿਚਾਣ ਵਾਸਤੇ ਅਸੀਂ ਕਬੀਲੇ ਆਪਣੇ ਆਪਣੇ ਬਣਾ ਲੈਣੇ। ਤੇ ਚਲੋ ਕੋਈ ਗੱਲ ਨਹੀਂ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖਣਾ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅਸੀਂ ਮਤਲਬ ਤੁਹਾਡੇ ਨਾਲ ਆ, ਤੁਸੀਂ ਵੀ ਸਾਡੇ ਨਾਲ ਰਹਿਣਾ, ਆਪਣਾ ਬਹੁਤ ਖਿਆਲ ਰੱਖਣਾ, ਆਪਣੇ ਇਰਦ ਗਿਰਦ ਲੋਕਾਂ ਦਾ ਵੀ ਖਿਆਲ ਰੱਖਣਾ, ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ, ਸਾਰਿਆਂ ਨੂੰ, ਭੈਣਾਂ ਭਰਾਵਾਂ ਨੂੰ, ਹਰ ਚੀਜ਼ ਨੂੰ ਖੁਸ਼ ਰੱਖੋ, ਸਾਡੇ ਨਾਲ ਰਹੋ। ਪਾਕਿਸਤਾਨ ਜ਼ਿੰਦਾਬਾਦ।